ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ, ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੀ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਦੀ ਤਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ ਪੰਜਾਬ ਬਚਾਓ ਯਾਤਰਾ। ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਈ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਾਨੂੰ ਅਫਸੋਸ ਹੁੰਦਾ ਜੀ ਪਿੰਡਾਂ ਦੇ ਵਿੱਚੋਂ, ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ। 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ੍ਹ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ, ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ, ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਅਸੀਂ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਅਸੀਂ। ਉਸ ਤੋਂ ਬਾਅਦ ਘਰਾਂ ਅੱਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ। ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਏਵਜ ਦੇ ਵਿੱਚ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ।
ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ, ਤੇ ਹੁਣ 4 ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ ਉਹਨਾਂ ਦੇ ਉੱਪਰ ਇੱਕ ਪਰਚਾ ਦਿੱਤਾ ਗਿਆ, ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਜਿਹੜੇ ਸੀਨੀਅਰ ਬੰਦੇ ਹੈ ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਦੇ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਂ ਪਿਓ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀਆਂ, ਤੂੰ ਕਾਂਗਰਸੀਆਂ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜੀ। ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਕਿ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ ਹਾਂ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਹਾਂ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਦ ਲਾਓ ਸਾਹਿਬ ਤੁਸੀਂ 2 ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲਿਆਂ ਦੇ ਸਾਹਮਣੇ ਬੈਠੇ ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਹੁਣ ਇਹ ਲੁਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਉਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੰਡਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੰਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਝ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹ ਨਹੀਂ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲੈਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ 2 ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, 2 ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਇਲਾਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਉਹਨੂੰ ਲਾਇਆ ਸੀ ਮੰਤਰੀ ਤੋਂ ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ, ਉਹ ਜੋੜ ਲਓ ਵਿੱਚ 27,000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਹੈ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ, ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ, ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ, ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ। ਉਸ ਟਾਈਮ ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲਿਬੜੇ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਗੱਲ ਅਫਸੋਸ ਨਹੀਂ, ਗੱਲ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਉਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਜਿਹੜੀ ਇੱਛਾ ਸਾਡੀ ਕਰੇ, ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜੇ ਬੈਠੇ ਆ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ, ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ,
ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ। ਤੇ ਜੇ ਇਹੋ ਜਿਹਾ ਕੁਝ ਹੀ ਹੈਗਾ ਪੰਜਾਬ ਦਾ ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ ਇਸ ਕਰਕੇ ਇੱਥੇ ਮੇਰੇ ਤੇ ਟ੍ਰੋਲਿੰਗ ਘੱਟ ਹੁੰਦੀ, ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ ਇੱਥੇ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਝ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਹੈ ਜੇ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ? ਫਿਰ ਤਾਂ ਕਰ ਲਈਏ ਇਕੱਠ ਆਪਾਂ, ਫਿਰ ਆ ਮੁੰਡੇ ਕਿਉਂ ਨਾ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਮੈਂ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਹੈ ਤਾਂ ਸ਼ਰੇਆਮ ਸਾਰੇ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ। ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ, ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ? ਫਿਰ ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ, ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ, ਕਿਉਂਕਿ ਜਿਹੜੀਆਂ ਰੋਟੀਆਂ ਸੇਕਣੀਆਂ ਇਹਨਾਂ ਨੇ ਜਿੱਥੋਂ ਦੀਆਂ ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ, ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਕੋਈ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ ਬਚ ਜਾਣਗੇ, ਮੈਂ ਕੌਣ ਬਚਾਉਣ ਵਾਲਾ? ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ, ਕੋਈ ਪੰਜਾਬ ਨੂੰ ਆਪ ਬਚਾਊਗਾ, ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ? ਇਹ ਨੌਕਰ ਬਣੇ ਹੋਏ ਆ, ਜਿਹੜੇ ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਆ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ, ਕੋਈ ਵੋਟ ਨਹੀਂ, ਕੋਈ ਕੁਝ ਨਹੀਂ, ਠੀਕ ਹੈ, ਆਪਦੀ ਮਨ ਦੀ ਸ਼ਾਂਤੀ ਵਾਸਤੇ। ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ, ਮੈਂ ਜੇ ਆਪਦੇ ਤੇ ਗਿਣਾ ਤੇ ਮੈਂ ਕੁਝ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ, ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਬੜੇ ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋਵਾਂ। ਅੱਜ ਜੇ ਪੰਜਾਬ ਸੜ ਗਿਆ ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ, ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ, ਹੋਰ ਕੋਈ ਹੱਲ ਨਹੀਂ। ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਵੀ ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਤੇ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਕਬਜ਼ਾ ਇੱਥੋਂ ਦੀ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ, ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ, ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ, ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣ ਜਾਂਦੇ ਆ? ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ। ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ।
ਅਸੀਂ ਜੇ ਉਹ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ, ਕੋਟੇ ਬਣਾਏ ਹੋਏ ਆ ਕਿ ਫਿਰ ਗੋਲੀਆਂ ਲੈ ਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ, ਉਹਦਾ ਚਿੱਟੇ ਨਾਲ ਵੀ ਭੈੜੀ ਹੈ, ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ, ਉਹ ਤੁਹਾਡੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਅਲਾਊਡ ਹੈ, ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ ਉਹ ਅਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ, ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨ ਇਹਦੇ ਕੋਲ ਹੈਗਾ, ਦੇਵੇ ਜਵਾਬ। ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ, ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ, ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ ਆਪੇ ਵੱਧ ਜਾਵਾਂਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੱਡੇ ਕੁ ਗੁਨਾਹਗਾਰ ਨੇ। ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜ੍ਹਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ, ਆੜ੍ਹਤੀ ਹੈ ਜੀ, ਇਹ ਲਟੇਰੇ ਹੈ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਫਿਰ ਇਹ ਸੋਚਿਆ ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ, ਪੁਲਿਸ ਲੈ ਕੇ ਉਹਨੇ ਆ ਜਾਣਾ। ਆੜ੍ਹਤੀ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ ਹਰ ਜਿਹੜਾ ਸੰਦ ਇੱਥੇ ਬਣਦਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ ਇੱਕ ਪਿੰਡ ਦਾ ਵਿੱਚ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ, ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਆ। ਅਸੀਂ ਅਲੱਦਾਂ ਖਤਮ ਕਰ ਲਈਆਂ ਆਪਣੀਆਂ, ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ ਇਹ ਪਾ ਕੇ ਜਿਹੜੀਆਂ ਹੈਗੀਆਂ ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਨਾ ਹਰੇਕ ਪਿੰਡ 'ਚ ਜਾ ਕੇ, ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੋਂ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ, ਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ, ਉਹੀ ਗੱਲ ਕਰ ਰਹੇ ਹਾਂ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ, ਪੰਜਾਬ ਕੋਈ ਵੱਖਰੀ ਥਾਂ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ? ਪਿੰਡ ਹੀ ਨੇ ਨਾ। ਜੇ ਇੱਕ ਪਿੰਡ ਬਚਾਉਣ ਲੱਗ ਜਾਏ, ਆਪਦੇ ਆਪ ਨੂੰ ਹੀ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣਾ ਸੀ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਹੈ ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨੇ ਦੀ ਕਣਕ ਹੈਗੀ ਹੈ? ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਰਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ। ਆਪਾਂ ਨੂੰ ਪਤਾ ਨਹੀਂ ਲੱਗਦਾ। ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਹੈ, ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ, ਜਿਸ ਦੇ ਵਿੱਚ ਤਬਾਹੀ ਦਿਸੇ, ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ। ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤਾਂ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ। ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ, ਉਹਦਾ ਕੀ ਰੌਲਾ? ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾ। ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ। ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ। ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਅਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਹਾਂ। ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਹਾਂ। ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ। ਇਦੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਤੁਹਾਡੀ ਔਲਾਦ ਵਿੱਚ ਨਹੀਂ। ਕੀ ਇਸ ਤੋਂ ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਵੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੇਟਾ ਬੈਠਾ, ਪੁੱਛ ਕੇ ਵੇਖੋ ਕੀ ਨੇ। ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੁਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ? ਕਿਹੜੇ ਪੰਜਾਬੀ ਹਾਂ ਅਸੀਂ? ਬੈਠੇ ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਦਿੱਤਾ, ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ
ਕਿ ਜਿਹੜੇ ਕਰੋੜਾਂ ਦੇ ਕਿੱਲੇ ਆ ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ। 800 ਟਨ ਸੋਨੇ ਦੇ ਅਗੇਂਸਟ ਪੌਣੇ 5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਹੋ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ। ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ, ਉਹਦੀ ਵੀ ਕੋਈ ਨਹੀਂ। ਉਹ ਕਹਿੰਦੇ ਆ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ। ਤੁਹਾਡੇ ਕੋਲ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ ਉਦੋਂ ਦੇ ਲਾਗੂ ਹੁੰਦੇ ਆ। ਔਰ ਇੰਗਲੈਂਡ ਦੀ ਮਹਾਰਾਣੀ ਦੀ ਹੱਡੀ ਨਾ ਉਹ ਤੁਹਾਡਾ ਹੈ ਹੀ ਨਹੀਂ। ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਂਦੇ ਆ ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ। ਜਿਹੜੀਆਂ 2 ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ, ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ। ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ 24 ਚੜ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ। ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ। 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ ਉਹਨਾਂ ਦੇ ਹਿਸਾਬ ਨਾਲ। ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨੀ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ। ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ। ਲੋਕ ਉੱਠਦੇ ਹੁੰਦੇ ਆ। ਜੇ ਉਹ ਜੀ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਵਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ। ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਨੇ ਜਿਹੜੇ ਗੁਨਾਹਗਾਰ ਆ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ। ਮੈਂ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਦਿਓ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ ਹੋ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36,000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤਾਂ ਲਿਆ ਕੇ ਵਿਖਾ। ਜਿਹੜੇ ਤੂੰ ਬਿਜਲੀ ਦੇ ਬਿੱਲ ਕਹਿੰਦਾ ਵਿਖਾ ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ। 1200 ਕਰੋੜ ਲੋਨ ਲਿਆ। 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਾਹਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ। 1,000 ਤੋਂ 19,000 ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ, 33 ਦੇ ਹਿਸਾਬ ਨਾਲ ਇਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ। ਤੇ ਇਹ ਤਾਂ ਉਦੋਂ ਵੱਧ ਜਿਹੜਾ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ। ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ। ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ ਤੇ ਉਹਨੇ ਸਮਝੌਤਾ ਹੋ ਗਿਆ। ਇਹ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਅਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਭਾਵੇਂ ਇਕੱਠੇ ਹੈ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹ ਤਾਂ ਸਿੱਧੇ ਹੋ ਗਏ।
ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ ਕੇਜਰੀਵਾਲ ਪੰਜਾਬ ਦੇ ਵਿੱਚ ਰੈਲੀ। ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਜਾਂ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ, ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਏ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਉਹ ਬੋਲ ਰਹੇ ਆ, ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ। ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ। ਜਾਂ ਉਹ ਭਖਦੇ ਮੁਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਉਹ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ, 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਉਹ ਜਥੇਦਾਰ ਸਾਹਿਬ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ, 99 ਦੀ ਰਿਪੋਰਟ ਪਈ ਅਕਾਲੀਆਂ ਦੇ ਰਾਜ ਵੇਲੇ। 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਉਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ ਜਾਂ ਤਾਂ ਮਰ ਮੁੱਕੇ ਬੁੜੇ ਹੋਏ ਗਏ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ। ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੋਟੀ ਲਈਏ ਰਲ ਕੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ, ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬਤ ਦੇ ਜਿਹੜਾ ਸਰਬਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਦੇ ਚ ਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਿਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ, ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਬਾਲ ਤਾਂ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ। ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ। ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ, ਉਹਦੇ 'ਚ ਜੋ ਕੁਛ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਆ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਹੈ ਕਿ ਇਹਨੂੰ ਮਤਲਬ ਕੋਈ ਕਦੇ ਕਿਸੇ ਟਾਈਮ 'ਚ ਕੁਛ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ, ਤੇ ਸਾਰੇ ਕੁਛ ਇਹ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ, ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ, ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਇਹ ਜਾਗਰਤੀ ਆਉਣੀ ਹੈ, ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਆ, ਜਦੋਂ ਤੁਸੀਂ ਅਸੀਂ ਨਾ ਰਹੇ, ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ। ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ, ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੇ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਧਿਆਨ ਛੋੜਾ, ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਤੁਹਾਡੇ ਨਾਲ ਕਰਨ ਲੱਗੇ ਹੋਏ ਇਹਨਾਂ ਨੇ। ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ, ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ। ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ, ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ ਹੀ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ, ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ। ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ, ਚੰਗੀ ਗੱਲ ਹੈ, ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ। ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ
ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ ਚਾਹੇ ਇੱਕ ਐਮਐਸਪੀ ਦੀ ਗੱਲ ਹੈ, ਮੰਨ ਲਓ ਅੱਜ ਕੋਈ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ, ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਈਆਂ ਜਾਣੀਆਂ, ਐਮਐਸਪੀ ਕਿੱਥੋਂ ਰਹਿਣੀ ਹੈ, ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ, ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ ਇਹਦੇ 'ਚ ਇੱਕ ਵੀ ਕੋਈ ਹੈਗੀ, ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚ ਨੁਕਸ ਕੱਢ ਦਿੰਦਾ, ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ, ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਐਨਐਸਏ ਲਾਤਾ। ਦੁਨੀਆ ਤੇ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ, ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ। ਉਹਨਾਂ ਦਾ ਏਜੰਡਾ ਕੋਈ ਹੋਰ ਸੀ, ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ, ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਆ ਜੜ ਜਿਹੜੀ ਹੈਗੀ, ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ, ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਕੋਈ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ, ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ, ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਆ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ, ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ, ਮੇਰੇ ਜਿਹੜੇ ਬੋਲਦਾ, ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੋਈ ਹੁੰਦਾ। ਥੋੜ੍ਹੇ ਜਿਹੇ ਲੋਕ ਰਹੇ ਅੱਗੇ ਵੀ। ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ, ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ, ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗ ਹੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50, 20, 100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ, ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਇੰਨੇ ਕੀ ਆਏ ਆ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ, ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਔਰ ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਖ ਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ, ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ, ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ। ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ, ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕੇ ਬੈਠਣ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ। ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ, ਉਹ ਤੁਸੀਂ ਠੱਗੇ ਜਾਣਾ, ਉਹ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ, ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ, ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ, ਤਾਂ ਕਿ ਇਕੱਠੇ ਨਾ ਹੋ ਜਾਣ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ
ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈ ਜੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ। ਜਿਵੇਂ ਪੰਜਾਬ ਲੁੱਟਿਆ ਹੋਵੇ, ਇਹਨਾਂ ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗਿਰਦਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਗਏ ਐਕਸਪੋਜ਼ ਹੋ ਗਏ। ਸਭ ਅਫਸੋਸ ਹੁੰਦਾ ਜੀ ਪਿੰਡਾਂ ਦੇ ਵਿੱਚੋਂ, ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗਤਾ ਪਾਲੀ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਤੁਹਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਵੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ, ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ, ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ, ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਅਸੀਂ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਅਸੀਂ। ਉਸ ਤੋਂ ਬਾਅਦ ਘਰਾਂ ਅੱਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ। ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਇਹ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਝ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ।
ਤੇ ਹੁਣ 4 ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ ਉਹਨਾਂ ਦੇ ਉੱਪਰ ਹੀ ਇੱਕ ਪਰਚਾ ਦਿੱਤਾ ਗਿਆ। ਉਹ ਵੀ ਤੁਸੀਂ ਪ੍ਰਚਾਰ ਕਰਦੇ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਜਿਹੜੇ ਸੀਨੀਅਰ ਬੰਦੇ ਆ ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਦੀ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਪਿਆਂ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀ ਹੈ, ਤੂੰ ਕਾਂਗਰਸੀ ਹੈ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਅੱਗੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਆ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਿਹੜਾ ਲਾਓ ਸਾਹਿਬ ਤੁਸੀਂ 2 ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਦੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਹੁਣ ਇਹ ਲੁਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਉਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੰਡਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੰਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਝ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹ ਨਹੀਂ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲਿਆਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ 2 ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, 2 ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਇਲਾਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਇਹਨੂੰ ਲਾਇਆ ਸੀ ਮੰਤਰੀ ਤੋਂ, ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ। ਉਹ ਜੋੜ ਲਓ ਵਿੱਚ 27,000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ, ਉਹ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ, ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ, ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ, ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ। ਉਸ ਟਾਈਮ ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲੱਭੜੇ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਗੱਲ ਅਫਸੋਸ ਦੀ ਨਹੀਂ ਗੱਲ, ਇਹ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਉਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ, ਜਿਹੜੀ ਇੱਛਾ ਹੈ ਸਾਡੀ, ਕਦੇ ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜੇ ਬੈਠੇ ਹੈ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ, ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ, ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ੍ਹ, ਤੇ ਜੇ ਇਹੋ ਜਿਹਾ ਕੁਝ ਹੀ ਹੈਗਾ ਪੰਜਾਬ ਦਾ, ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ, ਇਸ ਕਰਕੇ ਮੇਰੇ ਤੇ ਟ੍ਰੋਲਿੰਗ ਘੱਟ ਹੁੰਦੀ, ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ, ਇਸ ਤਾਂ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਛ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ, ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ
ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਜੇ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ, ਫਿਰ ਤਾਂ ਕਰ ਲਈਏ ਇਕੱਠ ਆਪਾਂ। ਫਿਰ ਆ ਮੁੰਡੇ ਕਿਉਂ ਨਾ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਮੈਂ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾਲ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਇਹ ਤਾਂ ਸ਼ਰੇਆਮ ਸਾਰੇ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ, ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ। ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ। ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ? ਫਿਰ ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ। ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ। ਕਿਉਂਕਿ ਜਿਹੜੀਆਂ ਰੋਟੀਆਂ ਸੇਕਣੀਆਂ ਇਹਨਾਂ ਨੇ ਜਿੱਥੋਂ ਦੀਆਂ, ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ। ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਕੋਈ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ। ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ ਬਚ ਜਾਣਗੇ, ਮੈਂ ਕੌਣ ਬਚਾਉਣ ਵਾਲਾ? ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ। ਕੋਈ ਪੰਜਾਬ ਨੂੰ ਪੰਜਾਬ ਨੂੰ ਆਪ ਬਚਾਊਗਾ, ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ? ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ। ਇਹ ਨੌਕਰ ਬਣੇ ਹੋਏ ਆ, ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਆ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ। ਕੋਈ ਵੋਟ ਨਹੀਂ, ਕੋਈ ਕੁਛ ਨਹੀਂ, ਠੀਕ ਹੈ, ਆਪਦੀ ਮਨ ਦੀ ਸ਼ਾਂਤੀ ਵਾਸਤੇ। ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ, ਮੈਂ ਅਜੇ ਆਪਦੇ ਤੇ ਗਿਣਾ ਤੇ ਮੈਂ ਕੁਛ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ। ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਬੜੇ ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋ ਲਵਾਂ। ਅੱਜ ਜੇ ਪੰਜਾਬ ਸੜ ਗਿਆ ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ, ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ, ਹੋਰ ਕੋਈ ਹੱਲ ਨਹੀਂ। ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਹੋਈਆਂ, ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਤੇ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਕਬਜ਼ਾ ਇੱਥੋਂ ਦੀ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ। ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ। ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ, ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣੀ ਜਾਂਦੇ ਆ? ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ। ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ। ਅਸੀਂ ਜੇ ਉਹ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ। ਕੋਟੇ ਬਣਾਏ ਹੋਏ ਆ ਕਿ ਉਹ ਗੋਲੀਆਂ ਲੈ ਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ। ਉਹਦਾ ਚਿੱਟੇ ਨਾਲ ਵੀ ਭੈੜੀ ਹੈ, ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ। ਉਹ ਥੋੜੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਲਾਊਡ ਹੈ। ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ, ਉਹ ਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ। ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨੇ ਦੇ ਕੋਲ ਹੈਗਾ, ਦੇਵੇ ਜਵਾਬ।
ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ, ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ, ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਆ ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ, ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ ਆਪੇ ਵੱਧ ਜਾਵਾਂਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੰਨੇ ਕੁ ਗੁਨਾਹਗਾਰ ਨੇ। ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ ਆੜਤੀ ਜੀ, ਇਹ ਲਟੇਰੇ ਆ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਕਦੇ ਸੋਚਿਆ? ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ, ਪੁਲਿਸ ਲੈ ਕੇ ਉਹਨੇ ਆ ਜਾਣਾ। ਆੜਤੀ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ ਹਰ ਜਿਹੜਾ ਸੰਦ ਇੱਥੇ ਮੰਡਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ ਇੱਕ ਪਿੰਡ ਦਾ ਵਿੱਚ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ, ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਆ। ਅਸੀਂ ਅਲੱਦਾਂ ਖਤਮ ਕਰ ਲਈਆਂ ਆਪਣੀਆਂ, ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ ਇਹ ਪਾ ਕੇ ਜਿਹੜੀਆਂ ਹੈਗੀਆਂ ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਨਾ ਹਰੇਕ ਪਿੰਡ 'ਚ ਜਾ ਕੇ ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੋਂ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ, ਅਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ, ਉਹੀ ਗੱਲ ਕਰ ਰਹੇ ਹਾਂ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ, ਪੰਜਾਬ ਕੋਈ ਵੱਖਰੀ ਥਾਂ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ? ਪਿੰਡ ਹੀ ਨੇ ਨਾ। ਜੇ ਇੱਕ ਪਿੰਡ ਬਚਾਉਣ ਲੱਗ ਜੇ ਆਪਦੇ ਆਪ ਨੂੰ, ਹੀ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣ ਅਸੀਂ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨਿਆਂ ਦੀ ਕਣਕ ਹੈਗੀ ਹੈ? ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਅਨਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ। ਆਪਾਂ ਨੂੰ ਪਤਾ ਨਹੀਂ। ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਹੈ, ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ ਜਿਸ ਦੇ ਵਿੱਚ ਤਬਾਹੀ ਦਿਸੇ, ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ, ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤੇ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ, ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ। ਉਹਦਾ ਕੀ ਰੌਲਾ? ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾ, ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ, ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ। ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਔਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਹਾਂ, ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਹਾਂ, ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ। ਇਸ ਤੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਥੋੜੀ ਔਲਾਦ ਵਿੱਚ ਨਹੀਂ। ਕੀ ਇਸ ਤੋਂ ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਦੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੇਟਾ ਬੈਠਾ, ਪੁੱਛ ਕੇ ਵੇਖੋ ਕੀ ਨੇ, ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੁਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ? ਕਿਹੜੇ ਪੰਜਾਬੀ ਹਾਂ ਅਸੀਂ? ਬੈਠੇ ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਦਿੱਤਾ, ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੇ ਕਰੋੜਾਂ ਦੇ ਕਿੱਲੇ ਆ ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ, ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ। 800 ਟਨ ਸੋਨੇ ਦੇ ਅਗੇਂਸਟ 5.5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਹੋ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ, 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ। ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ। ਉਹਦੀ ਵੀ ਕੋਈ ਨਹੀਂ, ਉਹ ਕਹਿੰਦੇ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ।
ਤੁਹਾਡੇ ਕੋਲ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ ਉਦੋਂ ਦੇ ਲਾਗੂ ਹੁੰਦੇ ਆ, ਔਰ ਇੰਗਲੈਂਡ ਦੀ ਮਹਾਰਾਣੀ ਦੇ ਅਧੀਨ ਆ ਉਹ। ਤੁਹਾਡਾ ਹੈ ਹੀ ਨਹੀਂ, ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਣੇ ਆ, ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ, ਜਿਹੜੀਆਂ ਦੋ ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ। ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ, ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ, ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ, 24 ਚੜ੍ਹ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ। ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ, 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ ਉਹਨਾਂ ਦੇ ਹਿਸਾਬ ਨਾਲ। ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨ ਦੀਆਂ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ, ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ। ਲੋਕ ਉੱਠਦੇ ਹੁੰਦੇ ਆ। ਜੇ ਉਹ ਜੀ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਵਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ, ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜੇ ਗੁਨਾਹਗਾਰ ਆ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ, ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ। ਵੀ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਦਿਓ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ, ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤੇ ਲਿਆ ਕੇ ਵਿਖਾ, ਜਿਹੜੇ ਤੂੰ ਬਿਜਲੀ ਦੇ ਬਿੱਲ ਹੋਏ ਨਾ ਵਿਖਾ ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ। 1200 ਕਰੋੜ ਲੋਨ ਲਿਆ, 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਹਿੰਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ, 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ, ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ, 1000 ਤੋਂ 19,000। ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ, 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ, 33 ਦੇ ਹਿਸਾਬ ਨਾਲ ਇਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ। ਤੇ ਇਹ ਤਾਂ ਉਦੋਂ ਵੱਧ ਜਿਹੜਾ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ, ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ, ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ, ਤੇ ਉਹਨੇ ਸਮਝੌਤਾ ਹੋ ਗਿਆ। ਤੇ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਅਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਭਾਵੇਂ ਇਕੱਠੇ ਆ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹਦਾ ਸਿੱਧੇ ਹੋ ਗਏ। ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ। ਕੇਜਰੀਵਾਲ ਪੰਜਾਬ ਦੇ ਵਿੱਚ ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ। ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਏ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਉਹ ਬੋਲ ਰਹੇ ਆ। ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ।
ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਇਹ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ, ਜਾਂ ਉਹ ਭਖਦੇ ਮਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਉਹ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ, 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਉਹ ਜਥੇਦਾਰ ਸਾਹਿਬ ਨੂੰ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ, 99 ਦੀ ਰਿਪੋਰਟ ਪਈ ਅਕਾਲੀਆਂ ਦੇ ਰਾਜ ਵੇਲੇ, 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ, ਜਾਂ ਤਾਂ ਮਰ ਮੁੱਕੇ ਬੁੜੇ ਹੋਏ ਗਏ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ, ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੋਟੀ ਲਈਏ ਰਲ ਕੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ, ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ, ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬਤ ਦੇ ਜਿਹੜਾ ਸਰਬਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਦੇ ਚ ਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਿਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਜੇ ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ, ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਬਾਦਲ ਤਾਂ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ। ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ। ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ, ਉਹਦੇ 'ਚ ਜੋ ਕੁਛ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਆਹ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਹੈ ਕਿ ਇਹਨੂੰ ਇਹ ਮਤਲਬ ਕੋਈ ਕਦੇ ਕਿਸੇ ਟਾਈਮ 'ਚ ਕੁਛ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ, ਤੇ ਸਾਰੇ ਕੁਛ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ, ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ, ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਜਾਗਰਤੀ ਆਉਣੀ ਹੈ, ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆਹ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਹੈ, ਜਦੋਂ ਤੁਸੀਂ ਅਸੀਂ ਨਾ ਰਹੇ, ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ। ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ, ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੇ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹਦੇ ਬੜੇ ਲਿਖੇ ਹੋ, ਤੁਹਾਡੇ ਧਿਆਨ ਛੋੜਾ, ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਤੁਹਾਡੇ ਨਾਲ ਕਰਨ ਲੱਗੇ ਹੋਏ। ਇਹਨਾਂ ਨੇ ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ, ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ, ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ। ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ, ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ। ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ। ਚੰਗੀ ਗੱਲ ਹੈ, ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ। ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ 'ਚ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ 'ਚ ਇੱਕ MSP ਦੀ ਗੱਲ ਹੈ। ਮੰਨ ਲਓ ਅੱਜ ਕੋਲ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ। ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਹੀਆਂ ਜਾਣੀਆਂ, MSP ਕਿੱਥੋਂ ਰਹਿਣੀ ਹੈ? ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ? ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ, ਇਹਦੇ 'ਚ ਇੱਕ ਵੀ ਕੋਈ ਹੈਗੀ ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚ ਨੁਕਸ ਕੱਢ ਦਿੰਦਾ। ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ।
ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ NSA ਲਾਤਾ। ਦੁਨੀਆ ਤੇ ਤਾਂ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ, ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ। ਉਹਨਾਂ ਦਾ ਏਜੰਡਾ ਕੋਈ ਹੋਰ ਸੀ, ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਜੜ ਜਿਹੜੀ ਹੈਗੀ ਹੈ ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਕੋਈ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਆ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ, ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ ਮੇਰੀ, ਜਿਹੜੇ ਬੋਲਦਾ ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੋਈ ਹੁੰਦਾ। ਥੋੜੇ ਜਿਹੇ ਲੋਕ ਰਹੇ ਅੱਗੇ ਵੀ। ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50-20-100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ। ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਨਹੀਂ ਕਿ ਆਏ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ, ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਔਰ ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਕਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ। ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ, ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕੇ ਬੈਠਣ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ। ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ ਉਹ ਤੁਸੀਂ ਠੱਗੇ ਜਾਣਾ, ਉਹ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੀ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਨੌਜਵਾਨੀ ਜਹਾਜ਼ ਤੱਕ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈ ਜੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ। ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲਿਆਂ ਦੇ ਸਾਹਮਣੇ ਬੈਠੇ ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਈ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ।
ਚੰਗਾ ਹੋ ਗਿਆ, 2 ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਾਨੂੰ ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਇਸ ਮਹਿਕਮੇ ਦੀ 32 ਸਾਲ ਜਿਹੜਾ ਇਸ ਗੱਲ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ੍ਹ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਹੈ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਵੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ, ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ, ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ, ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ, ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ, ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਵੀ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ, ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਸੀ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਸੀ। ਉਸ ਤੋਂ ਬਾਅਦ ਘਰਾਂ 'ਚ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ, ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਬਹੁਤਵਾਰ ਚੁਣੇ ਬੰਦੇ, ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ, ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ। ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ। ਤੇ ਹੁਣ 4 ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ, ਉਹਨਾਂ ਦੇ ਉੱਪਰ ਇੱਕ ਪਰਚਾ ਦਿੱਤਾ ਗਿਆ। ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ। ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਜਿਹੜੇ ਸੀਨੀਅਰ ਬੰਦੇ ਆ, ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਤੇ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਂ ਪਿਓ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ, ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀ ਹੈ, ਤੂੰ ਕਾਂਗਰਸੀ ਹੈ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ,
ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜੀ। ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਅੱਗੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ ਹਾਂ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਹਾਂ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਦ ਲਾਓ ਸਾਹਿਬ ਤੁਸੀਂ ਦੋ ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦੇ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਦੇ ਸਾਹਮਣੇ ਬੈਠੇ ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਹੁਣ ਇਹ ਲਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਵੇਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੱਢਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੱਢੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਝ। ਜੇ ਅਸੀਂ ਗੁਨਾਹਗਾਰੀ ਦੂਜੇ ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹ ਨਹੀਂ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲੈਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ ਦੋ ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਲਾ ਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਇਹਨੂੰ ਲਾਇਆ ਸੀ ਮੰਤਰੀ ਤੋਂ ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ। ਉਹ ਜੋੜ ਲਓ ਵਿੱਚ 27,000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ, ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ, ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ। ਉਸ ਟਾਈਮ ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲੱਭੜੇ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਕੱਲਾ ਅਫਸੋਸ ਨਹੀਂ, ਗੱਲ ਇਹ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਉਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਜਿਹੜੀ ਇੱਛਾ ਸਾਡੀ ਕਦੇ ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜੇ ਬੈਠੇ ਆ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ, ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ, ਤੇ ਜੇ ਇਹੋ ਜਿਹਾ ਕੁਝ ਹੀ ਹੈਗਾ ਪੰਜਾਬ ਦਾ, ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ, ਇਸ ਕਰਕੇ ਮੇਰੀ ਤੇ ਟ੍ਰੋਲਿੰਗ ਘੱਟ ਹੁੰਦੀ, ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ ਇਸ ਤੋਂ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਛ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ, ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਹੈ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ, ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ? ਫਿਰ ਤਾਂ ਕਰ ਲਈਏ ਇਕੱਠ ਆਪਾਂ, ਫਿਰ ਆ ਮੁੰਡੇ ਕਿਉਂ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਹੈ ਤਾਂ ਸ਼ਰੇਆਮ ਸਾਰੇ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ, ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ, ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ
ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ, ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ, ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ ਫਿਰ, ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ, ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ, ਕਿਉਂਕਿ ਜਿਹੜੀਆਂ ਰੋਟੀਆਂ ਸੇਕਣੀਆਂ ਇਹਨਾਂ ਨੇ ਜਿੱਥੋਂ ਦੀਆਂ ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ, ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਕੋਈ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ ਬਚ ਜਾਣਗੇ, ਮੈਂ ਕੌਣ ਬਚਾਉਣ ਵਾਲਾ? ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ, ਕੋਈ ਪੰਜਾਬ ਨੂੰ ਪੰਜਾਬ ਨੂੰ ਆਪ ਬਚਾਊਗਾ, ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ? ਇਹ ਨੌਕਰ ਬਣੇ ਹੋਏ ਆ, ਜਿਹੜੇ ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਆ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ, ਕੋਈ ਵੋਟ ਨਹੀਂ, ਕੋਈ ਕੁਝ ਨਹੀਂ, ਠੀਕ ਹੈ, ਆਪਦੀ ਮਨ ਦੀ ਸ਼ਾਂਤੀ ਵਾਸਤੇ। ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ, ਮੈਂ ਜੇ ਆਪਦੇ ਤੇ ਗਿਣਾ ਤੇ ਮੈਂ ਕੁਝ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ, ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਬੜੇ ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋ ਲਵਾਂ। ਅੱਜ ਜੇ ਪੰਜਾਬ ਸੜ ਗਿਆ ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ, ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ, ਹੋਰ ਕੋਈ ਹੱਲ ਨਹੀਂ। ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਹੋਈਆਂ, ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਦੀ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਕਬਜ਼ਾ ਇੱਥੋਂ ਦੇ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ। ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ, ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ, ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣ ਜਾਂਦੇ ਆ? ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ। ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਹੀ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ। ਅਸੀਂ ਜੇ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ। ਕੋਟੇ ਬਣਾਏ ਹੋਏ ਆ ਕਿ ਫਿਰ ਗੋਲੀਆਂ ਲਿਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ। ਉਹਦਾ ਚਿੱਟੇ ਨਾਲ ਵੀ ਭੈੜੀ ਹੈ, ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ। ਉਹ ਤੁਹਾਡੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਅਲਾਊਡ ਹੈ। ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ, ਉਹ ਅਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ। ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨ ਦੇ ਕੋਲ ਹੈਗਾ, ਦੇਵੇ ਜਵਾਬ। ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ, ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ। ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ, ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਅੱਜ ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ। ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ, ਆਪੇ ਵੱਜ ਜਾਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੰਨੇ ਕੁ ਗੁਨਾਹਗਾਰ ਨੇ? ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ, ਆੜਤੀ ਹੈ ਜੀ, ਇਹ ਲਟੇਰੇ ਹੈ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਕਦੇ ਸੋਚਿਆ? ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ। ਪੁਲਿਸ ਲੈ ਕੇ ਉਹਨੇ ਆ ਜਾਣਾ। ਆੜਤੀ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ
ਹਰ ਜਿਹੜਾ ਸੰਦ ਇੱਥੇ ਬਣਦਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ ਇੱਕ ਪਿੰਡ ਦਾ ਵਿੱਚ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ, ਆ ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਆ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਆ। ਅਸੀਂ ਅਲੱਦਾਂ ਖਤਮ ਕਰ ਲਈਆਂ ਆਪਣੀਆਂ, ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚੋਂ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ ਇਹ ਪਾ ਕੇ ਜਿਹੜੀਆਂ ਹੈਗੀਆਂ ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਨਾ ਹਰੇਕ ਪਿੰਡ 'ਚ ਜਾ ਕੇ, ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੁਰੇ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ, ਅਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ, ਉਹੀ ਗੱਲ ਕਰ ਰਹੇ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ, ਪੰਜਾਬ ਕੋਈ ਵੱਖਰੀ ਦਾ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ? ਪਿੰਡ ਹੀ ਨੇ ਨਾ। ਜੇ ਇੱਕ ਪਿੰਡ ਬਚਾਉਣ ਲੱਗ ਜਾਏ ਆਪਦੇ ਆਪ ਨੂੰ, ਇਹ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣਾ ਸੀ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਹੈ ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨੇ ਦੀ ਕਣਕ ਹੈਗੀ ਹੈ? ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਅਨਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ। ਆਪਾਂ ਨੂੰ ਪਤਾ ਨਹੀਂ। ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਹੈ, ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ, ਜਿਸ ਦੇ ਵਿੱਚ ਤਬਾਹੀ ਦਿਸੇ ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ, ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤਾਂ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ। ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ, ਉਹਦਾ ਕੀ ਰੌਲਾ? ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾ, ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ, ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ। ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਅਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਹਾਂ, ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਹਾਂ। ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ, ਇਦੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਤੁਹਾਡੀ ਔਲਾਦ ਵਿੱਚ ਨਹੀਂ। ਕੀ ਇਸ ਤੋਂ ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਵੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੈਠਾ ਪੁੱਛ ਕੇ ਵੇਖੋ ਕੀ ਨੇ, ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੁਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ? ਕਿਹੜੇ ਪੰਜਾਬੀ ਹਾਂ ਅਸੀਂ? ਬੈਠੇ ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਦਿੱਤਾ, ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੇ ਕਰੋੜਾਂ ਦੇ ਕਿੱਲੇ ਆ ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ, ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ। 800 ਟਨ ਸੋਨੇ ਦੇ ਅਗੇਂਸਟ 5.5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਆ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ, 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ। ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ, ਉਹਦੀ ਵੀ ਕੋਈ ਨਹੀਂ। ਉਹ ਕਹਿੰਦੇ ਆ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ ਤੁਹਾਡੇ ਕੋਲ। ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ, ਉਦੋਂ ਦੇ ਲਾਗੂ ਹੁੰਦੇ ਆ। ਔਰ ਇੰਗਲੈਂਡ ਦੀ ਮਹਾਰਾਣੀ ਦੇ ਅਧੀਨ ਆ ਉਹ। ਤੁਹਾਡਾ ਹੈ ਹੀ ਨਹੀਂ, ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਂਦੇ ਆ, ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ। ਜਿਹੜੀਆਂ 2 ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ, ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ? ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ, ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ, 24 ਚੜ੍ਹ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ। ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ। 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ।
ਉਹਨਾਂ ਦੇ ਹਿਸਾਬ ਨਾਲ, ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨੀ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ, ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ, ਲੋਕ ਉੱਠਦੇ ਹੁੰਦੇ ਆ। ਜੇ ਉਹ ਜੀ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਵਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ, ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ੍ਹ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜੇ ਗੁਨਾਹਗਾਰ ਹੈ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ, ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ, ਵੀ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਰਹੋ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ, ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤਾਂ ਲਿਆ ਕੇ ਵਿਖਾ। ਜਿਹੜੇ ਤੂੰ ਬਿਜਲੀ ਦੇ ਬਿੱਲ ਕਹਿੰਦਾ ਵਿਖਾ ਖਾ, ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ। 1200 ਕਰੋੜ ਲੋਨ ਲਿਆ, 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਹਿੰਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ, 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ, ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ, 1000 ਤੋਂ 19,000। ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ, 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ, 33 ਦੇ ਹਿਸਾਬ ਨਾਲ ਇਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ। ਤੇ ਇਹ ਤਾਂ ਉਦੋਂ ਵੱਧ ਜਿਹੜਾ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ, ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ ਜੀ, ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ ਤੇ ਉਹਨੇ ਸਮਝੌਤਾ ਹੋ ਗਿਆ। ਇਹ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਤਾਂ ਭਾਵੇਂ ਇਕੱਠੇ ਆ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹ ਤਾਂ ਸਿੱਧੇ ਹੋ ਗਏ। ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ। ਕੇਜਰੀਵਾਲ ਪੰਜਾਬ ਦੇ ਵਿੱਚ ਰੈਲੀ, ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਗਾਂ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ। ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਿਆ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਬੋਲ ਰਹੇ ਆ। ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ। ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਇਹ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ। ਜਾਂ ਉਹ ਭਖਦੇ ਮਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਹੋਰ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ। 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਜਥੇਦਾਰ ਸਾਹਿਬ ਨੂੰ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ। 99 ਦੀ ਰਿਪੋਰਟ ਪਈ ਹੈ ਅਕਾਲੀਆਂ ਦੇ ਰਾਜ ਵੇਲੇ। 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਉਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ ਜਾਂ ਤਾਂ ਮਰ ਮੁੱਕੇ ਬੁੜੇ ਹੋਏ ਵੇ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ। ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੁੱਟ ਹੀ ਲਈਏ ਰਲ ਕੇ।
ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬਤ ਦੇ ਜਿਹੜਾ ਸਰਬਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਨੇ ਡਿਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਿਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਜੇ ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਵੱਲ ਤਾਂ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ। ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ। ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ, ਉਹਦੇ 'ਚ ਜੋ ਕੁਛ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤੇ ਇਸ ਕਰਕੇ ਜਿਹੜਾ ਹੈਗਾ ਆਹ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਕਿ ਇਹਨੂੰ ਇਹ ਮਤਲਬ ਕੋਈ ਕਦੇ ਕਿਸੇ ਟਾਈਮ 'ਚ ਕੁਛ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ, ਤੇ ਸਾਰੇ ਕੁਛ ਇਹ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ, ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ, ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਇਹ ਜਾਗਰਤੀ ਆਉਣੀ ਹੈ, ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆਹ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਹੈ, ਜਦੋਂ ਤੁਸੀਂ ਅਸੀਂ ਨਾ ਰਹੇ, ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ। ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ, ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੇ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਧਿਆਨ ਛੋੜਾ, ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਤੁਹਾਡੇ ਨਾਲ ਕਰਨ ਲੱਗੇ ਹੋਏ ਇਹਨਾਂ ਨੇ। ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ ਹਾਂ, ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ। ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ, ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ ਹੀ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ, ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ। ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ। ਚੰਗੀ ਗੱਲ ਹੈ, ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ। ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ ਚਾਹੇ ਇੱਕ MSP ਦੀ ਗੱਲ ਹੈ, ਮੰਨ ਲਓ ਅੱਜ ਕੋਈ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ। ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਹੀਆਂ ਜਾਣੀਆਂ, MSP ਕਿੱਥੋਂ ਰਹਿਣੀ ਹੈ? ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ? ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ, ਇਹਦੇ 'ਚ ਇੱਕ ਵੀ ਕੋਈ ਹੈਗੀ ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚੋਂ ਨੁਕਸ ਕੱਢ ਦਿੰਦਾ, ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ, ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ NSA ਲਾਤਾ। ਦੁਨੀਆ ਤੇ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ। ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ, ਉਹਨਾਂ ਦਾ ਏਜੰਡਾ ਕੋਈ ਹੋਰ ਸੀ। ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਜੜ ਜਿਹੜੀ ਹੈਗੀ ਹੈ ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ, ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਕੋਈ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ, ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਆ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ। ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ, ਮੇਰੀ ਜਿਹੜੇ ਬੋਲਦਾ ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੁਝ ਹੁੰਦਾ। ਥੋੜ੍ਹੇ ਜਿਹੇ ਲੋਕ ਰਹੇ ਅੱਗੇ ਵੀ,
ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗ ਹੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50, 20, 100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ, ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਇੰਨੇ ਕੀ ਆਏ ਆ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ, ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਔਰ ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਖ ਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ, ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ, ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ। ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ, ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕੇ ਬੈਠਣ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ। ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਹਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ, ਉਹ ਤੁਸੀਂ ਠੱਗੇ ਜਾਣਾ, ਹੋਰ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ, ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ, ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ, ਤਾਂ ਕਿ ਇਕੱਠੇ ਨਾ ਹੋ ਜਾਣ। ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਤੱਕ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈ ਜੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ। ਜਿਵੇਂ ਪੰਜਾਬ ਲੁੱਟਿਆ ਹੋਵੇ, ਇਹਨਾਂ ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਗਿਆ। ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ, ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਭ ਅਫਸੋਸ ਹੁੰਦਾ ਜੀ ਪਿੰਡਾਂ ਦੇ ਵਿੱਚੋਂ, ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ, ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗਤਾ ਪਾਲੀ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੱਲ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਵੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ TV ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ
ਜੋ ਬਜ਼ੁਰਗ ਹੁੰਦੇ ਨੇ ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲੁਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ, ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ, ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ, ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ, ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ, ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਅਸੀਂ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਅਸੀਂ। ਉਸ ਤੋਂ ਬਾਅਦ ਘਰਾਂ ਅੱਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ, ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ, ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ। ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ। ਤੇ ਹੁਣ ਚਾਰ ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ, ਉਹਨਾਂ ਦੇ ਉੱਪਰ ਹੀ ਇੱਕ ਪਰਚਾ ਦਿੱਤਾ ਗਿਆ। ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ। ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਜਿਹੜੇ ਸੀਨੀਅਰ ਬੰਦੇ ਆ, ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਦੀ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਪਿਆਂ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ, ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀ ਹੈ, ਤੂੰ ਕਾਂਗਰਸੀ ਹੈ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ। ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਅੱਗੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਹਾਂ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਿਹੜਾ ਲਾਓ ਸਾਹਿਬ, ਤੁਸੀਂ ਦੋ ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਦੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਹੁਣ ਇਹ ਲੁਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਉਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੰਡਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੰਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਛ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ,
अब ਇਹ ਪੁਲਿਸ ਆ ਸੇਖੋਂ ਸੀਗਾ ਇਹਨੇ ਆਹ ਧੱਕੇ ਕਰਤੇ ਜੀ ਆ ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ ਇਹਨੇ ਵਾਅਦੇ ਕੀਤੇ ਸੀ ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ ਅਸੀਂ, ਠੱਗੀ ਖਾਧੀ ਇਹਨਾਂ ਜਿਹੜਾ ਭਗਵੰਤ ਮਾਨ ਨੂੰ ਲਿਆਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ ਦੋ ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ ਭਾਵੇਂ ਅਸੀਂ ਸ਼ਹਿਰੀ ਹਾਂ ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਇਲਾਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਇਹਨੂੰ ਲਾਇਆ ਸੀ ਮੰਤਰੀ ਤੋਂ ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ। ਉਹ ਜੋੜ ਲਓ ਵਿੱਚ 27,000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਹੈ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਹੜੇ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ। ਉਸ ਟਾਈਮ ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲੱਭੜੇ ਹੋਏ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਕੱਲਾ ਅਫਸੋਸ ਨਹੀਂ, ਗੱਲ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਇਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਜਿਹੜੀ ਇੱਛਾ ਸਾਡੀ ਕਦੇ ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜੇ ਬੈਠੇ ਆ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ, ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ, ਤੇ ਜੇ ਇਹੋ ਜਿਹਾ ਕੁਝ ਹੀ ਹੈਗਾ ਪੰਜਾਬ ਦਾ ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ, ਇਸ ਕਰਕੇ ਮੇਰੇ ਤੇ ਟ੍ਰੋਲਿੰਗ ਘੱਟ ਹੁੰਦੀ ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ ਇਸ ਤੋਂ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਛ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਜੇ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ? ਫਿਰ ਤਾਂ ਕਰ ਲਈ ਇਕੱਠ ਆਪਾਂ, ਫਿਰ ਆ ਮੁੰਡੇ ਕਿਉਂ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਮੈਂ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਇਹ ਤਾਂ ਸ਼ਰੇਆਮ ਸਾਰੇ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ। ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ, ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ? ਫਿਰ ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ, ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ, ਕਿਉਂਕਿ ਜਿਹੜੀਆਂ ਰੋਟੀਆਂ ਸਿੱਕਣੀਆਂ ਇਹਨਾਂ ਨੇ ਜਿੱਥੋਂ ਦੀਆਂ ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ, ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਕੋਈ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ, ਵੱਜ ਜਾਣਗੇ, ਮੈਂ ਕੌਣ ਬਚਾਉਣ ਵਾਲਾ?
ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ। ਕੋਈ ਪੰਜਾਬ ਨੂੰ ਆਪ ਬਚਾਊਗਾ। ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ। ਇਹ ਨੌਕਰ ਬਣੇ ਹੋਏ ਆ, ਜਿਹੜੇ ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਹਾਂ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ। ਕੋਈ ਵੋਟ ਨਹੀਂ, ਕੋਈ ਕੁਛ ਨਹੀਂ, ਠੀਕ ਹੈ। ਆਪਦੀ ਮਨ ਦੀ ਸ਼ਾਂਤੀ ਵਾਸਤੇ, ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ। ਮੈਂ ਜੇ ਆਪਦੇ ਤੇ ਗਿਣਾ ਤੇ ਮੈਂ ਕੁਛ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ। ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਪੜ੍ਹੇ, ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋਲਾ ਵਾਂ। ਅੱਜ ਜੇ ਪੰਜਾਬ ਸੜ ਗਿਆ ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ। ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ। ਹੋਰ ਕੋਈ ਹੱਲ ਨਹੀਂ। ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਵੀ ਹੈ, ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਤੇ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਉਹ ਜਿਹੜੀ ਕਬਜ਼ਾ ਇੱਥੋਂ ਦੀ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ। ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ। ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ। ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣ ਜਾਂਦੇ ਆ, ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ। ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਹੀ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ। ਅਸੀਂ ਜੇ ਉਹ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ। ਕੋਟੇ ਬਣਾਏ ਹੋਏ ਆ ਕਿ ਉਹ ਗੋਲੀਆਂ ਲੈ ਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ। ਉਹਦਾ ਚਿੱਟੇ ਨਾਲ ਵੀ ਭੈੜੀ ਹੈ। ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ। ਉਹ ਥੋੜੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਅਲਾਊਡ ਹੈ। ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ, ਉਹ ਅਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ। ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨ ਇਹਦੇ ਕੋਲ ਹੈਗਾ, ਦੇਵੇ ਜਵਾਬ। ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ, ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ। ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ। ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਅੱਜ ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ। ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ, ਆਪੇ ਬਚ ਜਾਵਾਂਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੰਨੇ ਕੁ ਗੁਨਾਹਗਾਰ ਨੇ। ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜ੍ਹਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ, ਆੜ੍ਹਤੀਏ ਜੀ, ਲਟੇਰੇ ਆ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਫਿਰ ਸੋਚਿਆ ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ। ਪੁਲਿਸ ਲੈ ਕੇ ਉਹਨੇ ਆ ਜਾਣਾ। ਆੜ੍ਹਤੀ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ ਹਰ ਜਿਹੜਾ ਸੰਦ ਇੱਥੇ ਬਣਦਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ, ਇੱਕ ਪਿੰਡ ਦਾ ਵਿੱਚ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ। ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਆ। ਅਸੀਂ ਅਲੱਦਾਂ ਖਤਮ ਕਰ ਲਈਆਂ ਆਪਣੀਆਂ। ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ, ਇਹ ਪਾ ਕੇ ਜਿਹੜੀਆਂ ਹੈਗੀਆਂ, ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਨਾ ਹਰੇਕ ਪਿੰਡ 'ਚ ਜਾ ਕੇ, ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ, ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੁਰੇ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ। ਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ। ਉਹੀ ਗੱਲ ਕਰ ਰਹੇ ਹਾਂ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ, ਪੰਜਾਬ ਕੋਈ ਵੱਖਰੀ ਥਾਂ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ?
ਪਿੰਡ ਹੀ ਨੇ ਨਾ, ਜੇ ਇੱਕ ਪਿੰਡ ਬਚਾਉਣ ਲੱਗ ਜਾਏ ਆਪਦੇ ਆਪ ਨੂੰ, ਇਹ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣ ਅਸੀਂ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨੇ ਦੀ ਕਣਕ ਹੈਗੀ ਹੈ, ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਅਨਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ। ਆਪਾਂ ਨੂੰ ਪਤਾ ਨਹੀਂ ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ, ਜਿਸ ਦੇ ਵਿੱਚ ਤਬਾਹੀ ਦਿਸੇ ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ, ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤਾਂ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ, ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ, ਉਹਦਾ ਕੀ ਰੌਲਾ? ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾ, ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ, ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ। ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਔਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਆ, ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਆ, ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ। ਇਸ ਤੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਥੋੜੀ ਔਲਾਦ ਵਿੱਚ ਨਹੀਂ। ਕੀ ਇਸ ਤੋਂ ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਦੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੇਟਾ ਬੈਠਾ, ਪੁੱਛ ਕੇ ਵੇਖੋ ਕੀ ਨੇ, ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੁਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ? ਕਿਹੜੇ ਪੰਜਾਬੀ ਹਾਂ ਅਸੀਂ? ਬੈਠੇ ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਦਿੱਤਾ, ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੇ ਕਰੋੜਾਂ ਦੇ ਕਿੱਲੇ ਆ, ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ, ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ। 800 ਟਨ ਸੋਨੇ ਦੇ ਅਗੇਂਸਟ 5.5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਹੋ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ, 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ। ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ, ਉਹਦੀ ਵੀ ਕੋਈ ਨਹੀਂ। ਉਹ ਕਹਿੰਦੇ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ ਤੁਹਾਡੇ ਕੋਲ। ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ, ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ, ਉਦੋਂ ਦੇ ਲਾਗੂ ਹੁੰਦੇ ਆ। ਔਰ ਇੰਗਲੈਂਡ ਦੀ ਮਹਾਰਾਣੀ ਦੇ ਅਧੀਨ ਆ ਉਹ, ਤੁਹਾਡਾ ਹੈ ਹੀ ਨਹੀਂ। ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਂਦੇ ਆ, ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ। ਜਿਹੜੀਆਂ ਦੋ ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ, ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ? ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ, ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ, 24 ਚੜ੍ਹ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ। ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ, 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ ਉਹਨਾਂ ਦੇ ਹਿਸਾਬ ਨਾਲ। ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨ ਦੀਆਂ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ। ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ। ਲੋਕ ਉੱਠਦੇ ਹੁੰਦੇ ਆ। ਜੇ ਉਹ ਜੀ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ, ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ੍ਹ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜੇ ਗੁਨਾਹਗਾਰ ਆ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ
ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ, ਵੀ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਦਿਓ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ, ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ ਹੋ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤਾਂ ਲਿਆ ਕੇ ਵਿਖਾ, ਜਿਹੜੇ ਤੂੰ ਬਿਜਲੀ ਦੇ ਬਿੱਲ ਹੋਏ ਨਾ ਵਿਖਾ ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ, 1200 ਕਰੋੜ ਲੋਨ ਲਿਆ, 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਹਿੰਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ, ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ, 1000 ਤੋਂ 19,000। ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ, 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ, 33 ਦੇ ਹਿਸਾਬ ਨਾਲ ਉਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ। ਤੇ ਇਹ ਤਾਂ ਉਦੋਂ ਵੱਧ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ, ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ ਜੀ, ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ ਤੇ ਉਹਨੇ ਸਮਝੌਤਾ ਹੋ ਗਿਆ। ਇਹ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਭਾਵੇਂ ਇਕੱਠੇ ਆ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹਦਾ ਸਿੱਧੇ ਹੋ ਗਏ। ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ। ਕੇਜਰੀਵਾਲ ਪੰਜਾਬ ਦੇ ਵਿੱਚ ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਜਾਂ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ, ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਏ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਬੋਲ ਰਹੇ ਆ। ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ। ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ। ਜਾਂ ਉਹ ਭਖਦੇ ਮੁਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਉਹ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ। 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਉਹ ਜਥੇਦਾਰ ਸਾਹਿਬ ਨੂੰ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ। 99 ਦੀ ਰਿਪੋਰਟ ਪਈ ਅਕਾਲੀਆਂ ਦੇ ਰਾਜ ਵੇਲੇ। 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ ਹੈ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ ਜਾਂ ਤਾਂ ਮਰ ਮੁੱਕੇ ਬੁੜੇ ਹੋਏ ਵੇ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ। ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੋਟੀ ਲਈਏ ਰਲ ਕੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ, ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬਤ ਦੇ ਜਿਹੜਾ ਸਰਬਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਦੇ ਡਿਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਜੇ ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ, ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਬਾਦਲ ਤਾਂ ਹੈਗੀ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ।
ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ ਉਹਦੇ 'ਚ ਜੋ ਕੁਝ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤੇ ਇਸ ਕਰਕੇ ਜਿਹੜਾ ਹੈਗਾ ਆ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਹੈ ਕਿ ਇਹਨੂੰ ਇਹ ਮਤਲਬ ਕੋਈ ਕਦੇ ਕਿਸੇ ਟਾਈਮ 'ਚ ਕੁਝ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ ਤੇ ਸਾਰੇ ਕੁਛ ਇਹ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਇਹ ਜਾਗਰਤੀ ਆਉਣੀ ਹੈ ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਆ, ਜਦੋਂ ਤੁਸੀਂ ਅਸੀਂ ਨਾ ਰਹੇ ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ। ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੀ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਧਿਆਨ ਛੋੜਾ ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਥੋੜੇ ਨਾਲ ਕਰਨ ਲੱਗੇ ਹੋਏ ਇਹਨਾਂ ਨੇ। ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ, ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ। ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ। ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ, ਚੰਗੀ ਗੱਲ ਹੈ। ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ। ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ 'ਚ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ 'ਚ ਇੱਕ MSP ਦੀ ਗੱਲ ਹੈ। ਮੰਨ ਲਓ ਅੱਜ ਕੋਈ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ। ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਹੀਆਂ ਜਾਣੀਆਂ, MSP ਕਿੱਥੋਂ ਰਹਿਣੀ ਹੈ? ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ? ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ ਇਹਦੇ 'ਚ ਇੱਕ ਵੀ ਕੋਈ ਹੈਗੀ ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚੋਂ ਨੁਕਸ ਕੱਢ ਦਿੰਦਾ। ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ, ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ NSA ਲਾਤਾ। ਦੁਨੀਆ ਤੇ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ। ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ, ਉਹਨਾਂ ਦਾ ਏਜੰਡਾ ਕੋਈ ਹੋਰ ਸੀ। ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਆ ਜੜ ਜਿਹੜੀ ਹੈਗੀ ਹੈ ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਤੇ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਹੈ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ, ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ ਮੇਰੀ, ਜਿਹੜੇ ਬੋਲਦਾ ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੋਈ ਹੁੰਦਾ। ਥੋੜੇ ਜਿਹੇ ਲੋਕ ਰਹੇ ਅੱਗੇ ਵੀ। ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50, 20, 100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ, ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਨਹੀਂ ਕਿ ਆਏ ਆ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ, ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਔਰ ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਕਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ।
ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕੇ ਬੈਠਣ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ, ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ ਉਹ ਤੁਸੀਂ ਠੱਗੇ ਜਾਣਾ, ਉਹ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਤੱਕ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈ ਜੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ। ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਈ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਾਨੂੰ ਅਫਸੋਸ ਹੁੰਦਾ ਜੀ ਪਿੰਡਾਂ ਦੇ ਵਿੱਚੋਂ, ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗਤਾ ਪਾਲੀ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੱਲ ਦੇ ਚਿੱਕੜ ਦੇ ਵਿੱਚ ਰਹੇ ਹੋਏ, ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ੍ਹ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਵੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ TV ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ, ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ।
ਤੇ ਅੱਜ ਜਿਹੜਾ ਸੱਤ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ ਜੀ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਸੀ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਸੀ। ਉਸ ਤੋਂ ਬਾਅਦ ਘਰਾਂ ਅੱਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ। ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਇਹ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ। ਤੇ ਹੁਣ ਚਾਰ ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ, ਉਹਨਾਂ ਦੇ ਉੱਪਰ ਇੱਕ ਪਰਚਾ ਦਿੱਤਾ ਗਿਆ। ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ। ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ, ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਜਿਹੜੇ ਸੀਨੀਅਰ ਬੰਦੇ ਆ ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਤੇ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਂ ਪਿਓ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਕਰ ਲਈਆਂ, ਤੂੰ ਕਾਂਗਰਸੀਆਂ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਅੱਗੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਆ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਦ ਲਾਓ ਸਾਹਿਬ ਤੁਸੀਂ ਦੋ ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲਿਆਂ ਦੇ ਸਾਹਮਣੇ ਬੈਠੇ ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਹੁਣ ਇਹ ਲਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਉਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੰਡਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੰਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਝ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹ ਨਹੀਂ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲਿਆਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ ਦੋ ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਝ ਨਾ ਕੁਝ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਲਾ ਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਇਹਨੂੰ ਲਾਇਆ ਸੀ ਮੰਤਰੀ ਤੋਂ, ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ,
23-25 ਹਜ਼ਾਰ ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ। ਉਹ ਜੋੜ ਲਓ ਵਿੱਚ 27000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ। ਉਸ ਟਾਈਮ ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲੱਭੜੇ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਗੱਲ ਅਫਸੋਸ ਦੀ ਨਹੀਂ ਗੱਲ, ਇਹ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਉਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਜਿਹੜੀ ਇੱਛਾ ਹੈ ਸਾਡੀ, ਕਦੇ ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜੇ ਬੈਠੇ ਆ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ, ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਆ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ। ਤੇ ਜੇ ਇਹੋ ਜਿਹਾ ਕੁਝ ਹੈਗਾ ਪੰਜਾਬ ਦਾ ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ, ਇਸ ਕਰਕੇ ਮੇਰੇ ਤੇ ਟ੍ਰੋਲਿੰਗ ਘੱਟ ਹੁੰਦੀ ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ ਇਸ ਤਾਂ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਛ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਜੇ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ? ਫਿਰ ਤਾਂ ਕਰ ਲਈਏ ਇਕੱਠ ਆਪਾਂ, ਫਿਰ ਆ ਮੁੰਡੇ ਕਿਉਂ ਨਾ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਮੈਂ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਇਹ ਤਾਂ ਸ਼ਰੇਆਮ ਸਾਰੀ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ। ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ, ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ? ਫਿਰ ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ, ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ, ਕਿਉਂਕਿ ਜਿਹੜੀਆਂ ਰੋਟੀਆਂ ਸੇਕਣੀਆਂ ਇਹਨਾਂ ਨੇ ਜਿੱਥੋਂ ਦੀਆਂ ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ, ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ ਬਚ ਜਾਣਗੇ, ਮੈਂ ਕੌਣ ਹੈ ਬਚਾਉਣ ਵਾਲਾ? ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ, ਕੋਈ ਪੰਜਾਬ ਨੂੰ ਆਪ ਬਚਾਊਗਾ, ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ? ਇਹ ਨੌਕਰ ਬਣੇ ਹੋਏ ਆ, ਜਿਹੜੇ ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਹਾਂ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ, ਕੋਈ ਵੋਟ ਨਹੀਂ, ਕੋਈ ਕੁਛ ਨਹੀਂ, ਠੀਕ ਹੈ, ਆਪਦੀ ਮਨ ਦੀ ਸ਼ਾਂਤੀ ਵਾਸਤੇ। ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ, ਮੈਂ ਜੇ ਆਪਦੇ ਤੇ ਗਿਣਾ ਤੇ ਮੈਂ ਕੁਛ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ, ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਬੜੇ ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋ ਲਵਾਂ। ਅੱਜ ਜੇ ਪੰਜਾਬ ਸੜ ਗਿਆ ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ, ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ।
ਹੋਰ ਕੋਈ ਹੱਲ ਦੇ ਨਹੀਂ। ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਵੀ ਹੈ, ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਤੇ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ ਇਹਨੂੰ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਕਬਜ਼ਾ ਇੱਥੋਂ ਦੀ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ। ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ, ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ, ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣ ਜਾਂਦੇ ਆ? ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ। ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਹੀ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ। ਅਸੀਂ ਜੇ ਉਹ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ। ਕੋਟੇ ਬਣਾਏ ਹੋਏ ਆ ਕਿ ਉਹ ਗੋਲੀਆਂ ਲੈ ਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ। ਉਹਦਾ ਚਿੱਟੇ ਨਾਲ ਵੀ ਭੈੜੀ ਹੈ, ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ। ਉਹ ਤੁਹਾਡੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਅਲਾਊਡ ਹੈ। ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ, ਉਹ ਅਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ। ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨ ਦੇ ਕੋਲ ਹੈਗਾ, ਦੇਵੇ ਜਵਾਬ। ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ, ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ। ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ, ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਅੱਜ ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ। ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ, ਆਪੇ ਵੱਜ ਜਾਵਾਂਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੰਨੇ ਕੁ ਗੁਨਾਹਗਾਰ ਨੇ? ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ ਆੜਤੀ ਹੈ ਜੀ, ਇਹ ਲਟੇਰੇ ਹੈ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਕਦੇ ਸੋਚਿਆ? ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ। ਪੁਲਿਸ ਲੈ ਕੇ ਉਹਨੇ ਆ ਜਾਣਾ। ਆੜਤੀ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ ਹਰ ਜਿਹੜਾ ਸੰਦ ਇੱਥੇ ਮੰਨਦਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ, ਇੱਕ ਪਿੰਡ ਦਾ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ। ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਆ। ਅਸੀਂ ਅਲਾਦਾਂ ਖਤਮ ਕਰ ਲਈਆਂ ਆਪਣੀਆਂ। ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ, ਇਹ ਪਾ ਕੇ ਜਿਹੜੀਆਂ ਹੈਗੀਆਂ, ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਨਾ ਹਰੇਕ ਪਿੰਡ 'ਚ ਜਾ ਕੇ, ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ, ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੁਰੇ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ, ਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ, ਉਹੀ ਗੱਲ ਕਰ ਰਹੇ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ। ਪੰਜਾਬ ਕੋਈ ਵੱਖਰੀ ਥਾਂ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ? ਪਿੰਡ ਹੀ ਨੇ ਨਾ। ਜੇ ਇੱਕ ਪਿੰਡ ਬਚਾਉਣ ਲੱਗ ਜੇ, ਆਪਦੇ ਆਪ ਨੂੰ ਹੀ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣ ਅਸੀਂ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨਿਆਂ ਦੀ ਕਣਕ ਹੈਗੀ ਹੈ? ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਅਨਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ।
ਆਪਾਂ ਨੂੰ ਪਤਾ ਨਹੀਂ ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ ਜਿਸ ਦੇ ਵਿੱਚ ਤਬਾਹੀ ਦਿਸੇ ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ, ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤੇ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ, ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ, ਉਹਦਾ ਕੀ ਰੌਲਾ। ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਬਚਾ ਸਕਦੇ ਹਾਂ ਨਾ, ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ, ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ, ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਔਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਆ, ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਆ, ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ। ਇਸ ਤੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਥੋੜੀ ਔਲਾਦ ਵਿੱਚ ਨਹੀਂ। ਕੀ ਇਸ ਤੋਂ ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਵੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੇਟਾ ਬੈਠਾ, ਪੁੱਛ ਕੇ ਵੇਖੋ ਕੀ ਨੇ, ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੋਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ, ਕਿਹੜੇ ਪੰਜਾਬੀ ਅਸੀਂ ਬੈਠੇ, ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਦਿੱਤਾ, ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੇ ਕਰੋੜਾਂ ਦੇ ਕਿੱਲੇ ਆ ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ, ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ, 800 ਟਨ ਸੋਨੇ ਦੇ ਅਗੇਂਸਟ 5.5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਹੋ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ, 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ, ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ। ਉਹਦੀ ਵੀ ਕੋਈ ਨਹੀਂ, ਉਹ ਕਹਿੰਦੇ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ ਤੁਹਾਡੇ ਕੋਲ। ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ, ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ ਉਦੋਂ ਦੇ ਲਾਗੂ ਹੁੰਦੇ ਆ, ਔਰ ਇੰਗਲੈਂਡ ਦੀ ਮਹਾਰਾਣੀ ਦੇ ਅਧੀਨ ਆ ਉਹ। ਤੁਹਾਡਾ ਹੈ ਹੀ ਨਹੀਂ, ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਂਦੇ ਆ, ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ, ਜਿਹੜੀਆਂ ਦੋ ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ। ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ? ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ, ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਦੀ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ, 24 ਚੜ੍ਹ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ, ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ, 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ ਉਹਨਾਂ ਦੇ ਹਿਸਾਬ ਨਾਲ। ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨੀ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ, ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ। ਲੋਕ ਉੱਠਦੇ ਹੁੰਦੇ ਆ। ਜੇ ਉਹ ਜੀ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਵਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ, ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ੍ਹ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ, ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜੇ ਗੁਨਾਹਗਾਰ ਆ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ, ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ, ਵੀ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਦਿਓ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ, ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36,000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤੇ ਲਿਆ ਕੇ ਵਿਖਾ।
ਜਿਹੜੇ ਤੂੰ ਬਿਜਲੀ ਦੇ ਬਿੱਲ ਹੋਏ ਨਾ ਵਿਖਾ ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ, 1200 ਕਰੋੜ ਲੋਨ ਲਿਆ, 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਹਿੰਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ, 1000 ਤੋਂ 19,000। ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ, 33 ਦੇ ਹਿਸਾਬ ਨਾਲ ਇਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ। ਤੇ ਇਹ ਤਾਂ ਉਦੋਂ ਵੱਧ ਜਿਹੜਾ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ, ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ ਜੀ, ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ ਤੇ ਉਹਨੇ ਸਮਝੌਤਾ ਹੋ ਗਿਆ। ਇਹ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਅਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਭਾਵੇਂ ਇਕੱਠੇ ਆ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹ ਤਾਂ ਸਿੱਧੇ ਹੋ ਗਏ। ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ। ਕੇਜਰੀਵਾਲ ਪੰਜਾਬ ਦੇ ਵਿੱਚ ਰੈਲੀ ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਜਾਂ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ, ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਏ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਬੋਲ ਰਹੇ ਆ। ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ। ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ। ਜਾਂ ਉਹ ਭਖਦੇ ਮਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਉਹ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ। 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਉਹ ਜਥੇਦਾਰ ਸਾਹਿਬ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ। 99 ਦੀ ਰਿਪੋਰਟ ਪਈ ਅਕਾਲੀਆਂ ਦੇ ਰਾਜ ਵੇਲੇ। 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ ਜਾਂ ਤਾਂ ਮਰ ਮੁੱਕੇ ਬੁੜੇ ਹੋਏ ਵੇ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ। ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੋਟੀ ਲਈਏ ਰਲ ਕੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ, ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬਤ ਦੇ ਜਿਹੜਾ ਸਰਬਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਨੇ ਡਿਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਇਹਦਾ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਿਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਜੇ ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਬਾਲ ਤਾਂ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ। ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ। ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ, ਉਹਦੇ 'ਚ ਜੋ ਕੁਛ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤੇ ਇਸ ਕਰਕੇ ਜਿਹੜਾ ਹੈਗਾ ਆਹ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਕਿ ਇਹਨੂੰ ਇਹ ਮਤਲਬ ਕੋਈ ਕਦੇ ਕਿਸੇ ਟਾਈਮ 'ਚ ਕੁਛ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ, ਤੇ ਸਾਰੇ ਕੁਛ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ, ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ, ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਜਾਗਰਤੀ ਆਉਣੀ ਹੈ, ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆਹ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਹੈ, ਜਦੋਂ ਤੁਸੀਂ ਅਸੀਂ ਨਾ ਰਹੇ, ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ।
ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੇ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹਦੇ ਬੜੇ ਲਿਖੇ ਹੋ, ਤੁਹਾਡੇ ਧਿਆਨ ਛੋੜਾ ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਤੁਹਾਡੇ ਨਾਲ ਕਰਨ ਲੱਗੇ ਹੋਏ। ਇਹਨਾਂ ਨੇ ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ। ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ। ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ। ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ। ਚੰਗੀ ਗੱਲ ਹੈ, ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੇ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ। ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ ਚਾਹੇ ਇੱਕ MSP ਦੀ ਗੱਲ ਹੈ, ਮੰਨ ਲਓ ਅੱਜ ਕੋਈ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ। ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਹੀਆਂ ਜਾਣੀਆਂ, MSP ਕਿੱਥੋਂ ਰਹਿਣੀਆਂ? ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ? ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ ਇਹਦੇ 'ਚ ਇੱਕ ਵੀ ਕੋਈ ਹੈਗੀ ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚ ਨੁਕਸ ਕੱਢ ਦਿੰਦਾ। ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ, ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ NSA ਲਾਤਾ। ਦੁਨੀਆ ਤੇ ਤਾਂ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ। ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ, ਉਹਨਾਂ ਦਾ ਏਜੰਡਾ ਕੋਈ ਹੋਰ ਸੀ। ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਜੜ ਜਿਹੜੀ ਹੈਗੀ ਹੈ ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਕੋਈ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਹੈ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ। ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ ਮੇਰੀ, ਜਿਹੜੇ ਬੋਲਦਾ ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੁਝ ਹੁੰਦਾ। ਥੋੜੇ ਜਿਹੇ ਲੋਕ ਰਹੇ ਅੱਗੇ ਵੀ। ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ। ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50, 20, 100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ। ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਇੰਨੇ ਕੀ ਆਏ ਆ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ। ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਕਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ। ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64-65 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕ ਬੈਠੇ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ। ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਗੱਲ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ ਉਹ ਤੁਸੀਂ ਠੱਗੇ ਜਾਣਾ।
ਉਹ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਤੱਕ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈ ਜੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ। ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਆ ਕੇ। ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਈ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਭ ਅਫਸੋਸ ਹੁੰਦਾ ਇਹਨੂੰ ਪਿੰਡਾਂ ਦੇ ਵਿੱਚੋਂ, ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗਤਾ ਪਾਲੀ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੱਲ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ। 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਮਿਲਣੀਆਂ ਸੀ। ਸਾਨੂੰ ਹੁਣ ਅੱਜ ਕੱਲ੍ਹ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲੁਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਅਸੀਂ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਅਸੀਂ,
ਉਸ ਤੋਂ ਬਾਅਦ ਕਰਾਂਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ, ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਹੈ ਇਹਨੂੰ ਖਤਮ ਕੀਤਾ ਹੈ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ, ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ। ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ, ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ। ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਅੱਗੇ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ, ਤੇ ਹੁਣ 4 ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ ਉਹਨਾਂ ਦੇ ਉੱਪਰ ਇੱਕ ਪਰਚਾ ਦਿੱਤਾ ਗਿਆ, ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ, ਜਿਹੜੇ ਸੀਨੀਅਰ ਬੰਦੇ ਆ ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ। ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਤੇ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਂ ਪਿਓ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀਆਂ, ਤੂੰ ਕਾਂਗਰਸੀਆਂ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਦਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਕਿ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ ਹਾਂ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਹਾਂ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਰਾ ਲਾਓ ਸਾਹਿਬ, ਤੁਸੀਂ 2 ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਦੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਹੁਣ ਇਹ ਲੁਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਉਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੰਡਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੰਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਝ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹ ਨਹੀਂ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲੈਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ 2 ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, 2 ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ ਜੇ ਦੁਬਾਰਾ ਹੀ ਇਹਨਾਂ ਤੇ ਆਪਾਂ ਇਤਬਾਰ ਕਰਾਂਗੇ, ਨਵਜੋਤ ਸਿੰਘ ਸਿੱਧੂ ਫਿਰਦਾ ਇਲਾਕੇ ਕਰਦਾ, ਇਹ ਉਦੋਂ 3 ਸਾਲ ਤਾਂ ਲਗਾਤਾਰ ਨਹੀਂ ਬੋਲਿਆ, ਜਦੋਂ ਪਿੱਛੇ ਇਹਨਾਂ ਦਾ ਜਦੋਂ ਉਹਨੂੰ ਲਾਇਆ ਸੀ ਮੰਤਰੀ ਤੋਂ ਤੇ ਦੁਬਾਰਾ ਜੁਆਇਨ ਨਹੀਂ ਕੀਤਾ, ਚੁੱਪ ਹੀ ਕਰ ਗਿਆ, ਤੁਹਾਨੂੰ ਪਤਾ ਹੋਣਾ। ਮੈਂ ਆਪਣੇ ਮੁੱਦੇ ਦੇ ਵਿੱਚ ਲੈ ਕੇ ਨਹੀਂ ਆਉਂਦਾ, ਮੈਂ ਇਹਦੀ ਗੱਲ ਹੀ ਕਰਦਾ ਇਕੱਲੀ। ਤੇ ਉਹ ਬੰਦਾ ਜਿਹਨੇ KPS ਗਿੱਲ ਨੂੰ ਸੰਤ ਕਿਹਾ ਹੋਵੇ, ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ, 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀਗੀਆਂ। ਉਹ ਜੋੜ ਲਓ ਵਿੱਚ 27,000 ਸੀ, 27 ਹੋ ਗਈਆਂ, 60 ਹੋ ਗਈਆਂ, 60 ਤੋਂ ਉੱਤੇ ਹੋ ਗਈਆਂ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਹੈ, ਸਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਇੰਨੀ ਗਿਣਤੀ ਨਿਕਲਣੀ ਉਹਨਾਂ ਦੀ ਵੀ, ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ, ਜਿਹੜੇ ਭਗੌੜੇ ਬਣਾਏ ਹੋਏ ਆ। ਸੇਖੋਂ ਸਾਹਿਬ, ਅਫਸੋਸ ਹੁੰਦਾ ਜਦੋਂ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ, ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗ ਤਾਂ ਪਾ ਲਈਏ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੰਦ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ, ਅਸੀਂ ਤਾਂ ਖੁਦ ਉਹ ਵੇਖਦੇ ਹਾਂ। ਹਾਲਾਂਕਿ ਪ੍ਰਮਾਤਮਾ ਨੇ ਕੋਈ ਇਹੋ ਜਿਹਾ ਨਹੀਂ ਸਾਡੇ ਤੋਂ ਹੁਕਮ ਕਰਾਇਆ ਕਿ ਅੱਜ ਅਸੀਂ ਉਹ ਗੁਨਾਹਗਾਰੀ ਲੈ ਕੇ ਬੈਠੇ ਹੋਈਏ ਵੀ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਹੋਵੇ ਜਾਂ ਕੋਈ ਇਸ ਤਰੀਕੇ ਉਸ ਟਾਈਮ
ਕੁਦਰਤੀ ਤੌਰ ਤੇ ਉਹ ਫੀਲਡ ਵਿੱਚ ਵਰਕ ਸਾਡਾ ਉਸ ਤਰ੍ਹਾਂ ਦਾ ਨਹੀਂ ਹੈਗਾ ਸੀ, ਨਹੀਂ ਤਾਂ ਅਸੀਂ ਵੀ ਐਵੇਂ ਲੱਭੜੇ ਹੁੰਦੇ। ਤਾਂ ਅਫਸੋਸ ਕਿਉਂ ਨਹੀਂ ਹੁੰਦਾ? ਦੁੱਖ ਹੁੰਦਾ। ਕੱਲਾ ਅਫਸੋਸ ਨਹੀਂ ਗੱਲ, ਇਹ ਬਹੁਤ ਵੱਡਾ ਕਿਸੇ ਨੇ ਜਿਹਦਾ ਘਰੋਂ ਗਿਆ ਹੋਇਆ ਉਹ ਤੋਂ ਪੁੱਛ ਕੇ ਵੇਖੀਏ। ਜਿਹੜਾ ਮਰੇ ਦਾ ਤਾਂ ਪਤਾ ਲੱਗ ਗਿਆ, ਭੋਗ ਪਾ ਲਿਆ, ਜਿਹਨੂੰ ਭੋਗ ਵੀ ਨਹੀਂ ਪਾਉਣ ਦਿੱਤਾ, ਪਤਾ ਵੀ ਉਹਨੂੰ ਵੀ ਮਰਿਆ ਹੋਇਆ, ਪਰ ਉਹ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਜਿਹੜੀ ਇੱਛਾ ਹੈ ਸਾਡੀ, ਕਦੇ ਸੋਚਦਾ ਕੋਈ ਆਪਦਾ ਕੋਈ ਜੀ ਮਰ ਜਾਵੇ। ਤਾਂ ਬਹੁਤ ਲੋਕ ਹਜ਼ਾਰਾਂ ਜਿਹੇ ਬੈਠੇ ਆ ਜਿਹੜੇ ਸੋਚਦੇ ਆ ਕੋਈ ਚਮਤਕਾਰ ਹੋਊਗਾ ਸਾਡਾ ਮੋੜੀ ਆਵੇ ਸ਼ਾਇਦ। ਸੋ ਇਸ ਕਰਕੇ ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੀ ਲੀਡਰਾਂ ਦੀ, ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ, ਤੇ ਜੇ ਉਹਦਾ ਜਾਣਾ ਜਿਹੜਾ ਉਹਦੀ ਮੌਤ ਹੈ, ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ? ਹੁਣ ਮਤਲਬ ਇਹੀ ਆਪਾਂ ਚਿਹਰੇ ਕੁਝ ਵੱਜਦੇ ਆ ਨਾ, ਜੇ ਆਪਾਂ ਕਹਿੰਦੇ ਆ ਸੁਖਪਾਲ ਖਹਿਰੇ ਹੁਣ ਦਾ ਨਹੀਂ ਲੱਗਿਆ, ਹੋਰ ਕੋਈ ਨਵੇਂ ਠੱਗ ਤੋਏ ਫਿਰਦੇ ਜਿਹੜੇ ਤੁਹਾਡੇ ਸਾਹਮਣੇ ਮੇਲੇ ਚੱਲ ਰਹੇ ਅੱਜ ਕੱਲ੍ਹ, ਤੇ ਜੇ ਇਹੋ ਜਿਹਾ ਕੁਝ ਹੀ ਹੈਗਾ ਪੰਜਾਬ ਦਾ, ਤੇ ਫਿਰ ਅਸੀਂ ਕਦੋਂ ਜਾਗਾਂਗੇ? ਤੁਹਾਨੂੰ ਲੈ ਕੇ ਵੀ ਕਾਫੀ ਟ੍ਰੋਲਿੰਗ ਹੁੰਦੀ ਹੈ, ਕਹਿੰਦੇ ਹੁਣ ਸੇਖੋਂ ਵੋਟਾਂ ਬਟੋਰੂਗਾ। ਮੈਂ ਤਾਂ ਕਹਿੰਦਾ ਨਹੀਂ ਨਾ, ਇਸ ਕਰਕੇ ਇੱਥੇ ਮੇਰੇ ਤੇ ਟ੍ਰੋਲਿੰਗ ਘੱਟ ਹੁੰਦੀ, ਕਿਉਂਕਿ ਮੈਂ ਮੰਗਦਾ ਕੁਝ ਨਹੀਂ। ਮੈਂ ਤਾਂ ਤੁਹਾਨੂੰ ਆ ਕੇ ਕਹਿੰਦਾ ਇੱਥੇ ਤੁਹਾਨੂੰ ਜਗਾਉਣ ਆਏ ਆ, ਕੋਈ ਵੋਟ ਨਹੀਂ ਚਾਹੀਦੀ, ਕੋਈ ਕੁਝ ਨਹੀਂ, ਕਿਸੇ ਤਰ੍ਹਾਂ ਦਾ ਲਾਲਚ ਨਹੀਂ ਹੈਗਾ। ਆਪਦੀ ਗੱਡੀ 'ਚ ਆਪਦਾ ਤੇਲ ਬਾਲ ਕੇ, ਇੱਕ ਤੁਹਾਡੇ ਇਲਾਕੇ ਦੇ ਵਿੱਚ ਧੱਕਾ ਹੋਇਆ 4 ਕਬੱਡੀ ਖਿਡਾਰੀਆਂ ਦੇ ਨਾਲ, ਉਹ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇ ਇਕੱਠ ਕਰਕੇ ਅੱਜ ਜਿਹੜਾ ਭਾਨਾ ਸਿੱਧੂ ਹੈ, ਜੇ 10 ਨੂੰ ਆਉਣਾ ਬਾਹਰੋਂ ਨੇ, ਜੇ ਇਹ ਛਡਾਇਆ ਜਾ ਸਕਦਾ, ਸਾਡੇ ਬੰਦੀ ਸਿੰਘ ਕਿਹਨੇ ਛਡਾਉਣੇ? ਫਿਰ ਤਾਂ ਕਰ ਲਈਏ ਇਕੱਠ ਆਪਾਂ, ਫਿਰ ਆ ਮੁੰਡੇ ਕਿਉਂ ਨਾ ਛਡਾਈਏ ਅਸੀਂ, ਜਿਹੜਾ 100% ਝੂਠ ਜਿਹੜਾ ਪੁਲਿਸ ਨੇ ਕੀਤਾ ਹੋਇਆ। ਜੇ ਮੈਂ ਇਹਨਾਂ ਨੇ ਸਰਕਾਰਾਂ ਨੇ ਇਸ ਦਬਾਅ ਥੱਲੇ ਕੰਮ ਕਰਨਾ, ਪਰ ਇਹ ਕੋਈ ਦਬਾਅ ਨਹੀਂ, ਇਹ ਸਾਰਾ ਡਰਾਮਾ ਹੈਗਾ, ਇਹ ਬਣਾਈ ਹੋਈ ਸਾਰੀ ਖੇਡ ਹੈਗੀ ਸੀ। ਉਹਦੇ ਵਿੱਚ ਅਜੇ ਮੈਨੂੰ ਸ਼ੱਕ ਹੈ 10 ਤਰੀਕ ਨੂੰ ਜੇ ਭਾਨੇ ਨੂੰ ਬਾਹਰ ਕੱਢਣਗੇ ਤਾਂ ਦੁਬਾਰਾ ਫਸਣਗੇ। ਇਹਦਾ ਮਤਲਬ ਭਾਨਾ ਇਹਨਾਂ ਨੇ ਸਾਜ਼ਿਸ਼ ਨਾ ਪਾਇਆ ਸੀ, ਫਿਰ ਇੱਕ ਰਸਤਾ ਹੋਰ ਖੁੱਲ ਗਿਆ। ਜੇ ਭਾਨੇ ਨੂੰ ਛੱਡਿਆ ਜਾ ਸਕਦਾ, ਫਿਰ ਇਹ ਜਿਹੜੇ ਕਬੱਡੀ ਖਿਡਾਰੀ ਹੈ ਤਾਂ ਸ਼ਰੇਆਮ ਸਾਰੇ ਪਤਾ ਇਹ ਵੀ ਛੱਡ ਦੇਣਗੇ, ਫਿਰ ਆਪੇ ਲੋਕ ਇਕੱਠੇ ਹੋ ਜਾਣਗੇ। ਜੇ ਲੋਕਾਂ ਨੇ ਇਕੱਠੇ ਹੋ ਗਈ ਛਡਾਉਣਾ, ਤੇ ਫਿਰ ਇਹਨਾਂ ਤੋਂ ਕਰਾਉਣਾ ਕੀ ਹੈਗਾ? ਕੀ ਭਾਨੇ ਸਿੱਧੂ ਵਾਲਾ ਇੱਕ ਡਰਾਮਾ ਮੰਨਦੇ ਹੋ, ਜਿਹੜਾ ਭਾਨੇ ਸਿੱਧੂ ਨੂੰ ਗ੍ਰਿਫਤਾਰ ਕਰ ਲੈਣਾ, ਭਾਨੇ ਸਿੱਧੂ ਦੇ ਉੱਪਰ ਚੈਨ ਸਨੈਚਿੰਗ ਦੇ ਪਰਚੇ ਪਾ ਦੇਣੇ, ਫਿਰ ਲੱਖਾ ਸਿੰਘ ਸਿਧਾਣਾ ਦਾ ਸੰਗਰੂਰ ਦੇ ਵਿੱਚ ਜਾ ਕੇ ਟਰਾਲੀ ਦੇ ਉੱਪਰ ਖੜ ਕੇ ਬੋਲਣਾ, ਲੋਕਾਂ ਨੂੰ ਲਾਮਬੰਦੀ ਕਰਨਾ, ਤੇ ਨਾਕੇ ਤੋੜ ਕੇ ਲੋਕਾਂ ਦਾ ਉੱਥੋਂ ਤੱਕ ਪਹੁੰਚ ਜਾਣਾ? ਇਹ ਦੇਖੋ, ਜੋ ਮੈਂ ਇਹਦੇ ਤੇ ਬਹੁਤੀ ਗੱਲਬਾਤ ਤਾਂ ਨਹੀਂ ਕਰਦਾ, ਕਿਉਂਕਿ ਮੇਰੀ ਆਦਤ ਉਵੇਂ ਨਹੀਂ ਹੈ ਜੋ ਸਾਰੀ ਦੁਨੀਆ ਕਹਿ ਰਹੀ ਹੈ। ਜੋ ਲੋਕ ਕਹਿ ਰਹੇ ਹੈ ਜੀ ਤੁਹਾਡੇ ਸਾਹਮਣੇ ਨਾ, ਉਹਨਾਂ ਦੇ ਜਵਾਬ ਆ ਜਾਣ। ਇਹ ਚੀਜ਼ ਦਿਖਾਈ ਦੇ ਰਹੀ ਹੈ, ਲੋਕ ਸਵਾਲ ਉਠਾ ਰਹੇ ਨਾ, ਮੈਂ ਸਵਾਲ ਭਾਵੇਂ ਨਾ ਉਠਾਵਾਂ, ਦਿਸਦਾ ਤਾਂ ਹੈ ਜੀ, ਅੰਨਿਆਂ ਨੂੰ ਵੀ ਦਿਸਦਾ ਵੀ ਕੀ ਹੋ ਰਿਹਾ। ਇਹ ਬਾਕੀ ਕਿਉਂ ਨਹੀਂ? ਫਿਰ ਜੇ ਉੱਥੇ ਐਡਾ ਵੱਡਾ ਇਕੱਠ ਹੋ ਗਿਆ ਸੀ ਮੰਨ ਲਓ ਪਿੰਡ ਦੇ ਵਿੱਚ, ਤੇ ਫਿਰ ਉੱਥੇ ਕੀ ਗੱਲ, ਹੋਰ ਗੱਲ ਕਿਉਂ ਨਹੀਂ ਕੀਤੀ ਗਈ ਕੋਈ? ਬਾਕੀ ਗੱਲ ਸਾਰੇ ਮੁੱਦੇ ਖਤਮ ਹੋ ਗਏ ਸੀ ਉਹਦੇ। ਆ ਕਬੱਡੀ ਖਿਡਾਰੀਆਂ ਦਾ ਮੁੱਢ ਖੜਾ ਸੀਗਾ, ਆ ਬੰਦੀ ਸਾਡੇ ਜਿਹੜੇ ਹੈਗੇ ਜਿਹੜੇ 30 ਸਾਲਾਂ ਵਾਲੇ, ਉਹ ਸਿਮਰਜੀਤ ਸਿੰਘ ਮਾਨ ਉੱਥੇ ਫਿਰਦਾ ਸੀ, ਉਹਦੀ ਗੱਲ ਨਹੀਂ ਕੀਤੀ ਉਹਨੇ ਉੱਥੇ, ਕਿਉਂਕਿ ਜਿਹੜੀਆਂ ਰੋਟੀਆਂ ਸੇਕਣੀਆਂ ਇਹਨਾਂ ਨੇ ਜਿੱਥੋਂ ਦੀਆਂ, ਉਹ ਉਹਦੇ ਮੁਤਾਬਕ ਚੱਲਦੇ ਆ। ਪਹਿਲੀ ਗੱਲ ਤਾਂ ਜੇ ਇਕੱਠ ਇਸ ਕਰਕੇ ਸੀਗਾ, ਤੇ ਉੱਥੇ ਪੋਲੀਟੀਕਲ ਬੰਦੇ ਨੂੰ ਆਉਣ ਕਿਵੇਂ ਦਿੱਤਾ ਗਿਆ? ਅਸੀਂ ਇੱਥੇ ਬੈਠੇ ਆ, 4 ਵਾਰੀ ਇਕੱਠ ਕਰ ਚੁੱਕੇ ਹਾਂ, 5ਵਾਂ ਫਿਰ ਕਰਾਂਗੇ। ਅਸੀਂ ਕਿਹਾ ਹੋਇਆ ਪੋਲੀਟੀਕਲ ਬੰਦਾ ਸਾਡੇ ਨਹੀਂ ਆਉਣਾ ਚਾਹੀਦਾ, ਜੇ ਆ ਵੀ ਗਿਆ ਤਾਂ ਬੈਠਾ ਰਵੇ ਆ ਕੇ, ਅਸੀਂ ਸਟੇਜਾਂ ਕਿਉਂ ਦੇਵਾਂਗੇ ਉਹਨਾਂ ਨੂੰ? ਤੁਸੀਂ ਵੀ ਪੰਜਾਬ ਬਚਾਉਣ ਦੀ ਗੱਲ ਕਰਦੇ ਹੋ, ਲੱਖਾ ਸਿਧਾਣਾ ਵੀ ਪੰਜਾਬ ਬਚਾਉਣ ਦੀ ਗੱਲ ਨਹੀਂ, ਮੈਂ ਕੋਈ ਅਕਾਲੀ ਦਲ ਵੀ ਪੰਜਾਬ ਬਚਾਉਣ ਨਹੀਂ, ਮੈਂ ਕੋਈ ਪੰਜਾਬ ਬਚਾਉਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੱਥਾਂ ਜਗਾਉਣ ਦੀ ਗੱਲ ਕਰਦਾ। ਮੈਂ ਐਡਾ ਵੱਡਾ ਨਹੀਂ ਹੈਗਾ ਪੰਜਾਬ ਬਚਾ ਸਕਾਂ, ਮੈਂ ਬਹੁਤ ਛੋਟਾ ਤੁੱਛ ਆਦਮੀ ਹੈ, ਇਹ ਬਹੁਤ ਵੱਡੇ ਲੋਕ ਨੇ। ਮੈਂ ਤਾਂ ਪਿੰਡ ਦੀ ਸੱਥ ਜਗਾਉਣ ਦੀ ਗੱਲ ਕਰਦਾ। ਜਾਗ ਪੈਣਗੇ, ਵੱਜ ਜਾਣਗੇ, ਮੈਂ ਕੌਣ ਬਚਾਉਣ ਵਾਲਾ? ਮੇਰੇ यहाँ ਬਚਾਉਣਾ ਕੁਝ ਨਹੀਂ ਹੋਣਾ। ਝੂਠ ਮਾਰਦੇ ਹੋ ਬੰਦੇ ਜਿਹੜੇ ਕਹਿੰਦੇ ਪੰਜਾਬ ਬਚਾਉਣੇ ਅਸੀਂ, ਕੋਈ ਪੰਜਾਬ ਨੂੰ ਆਪ ਬਚਾਊਗਾ, ਪੰਜਾਬ ਨੂੰ ਇਹ ਲੋਕ ਆਪ ਬਚਾਉਣਗੇ। ਅਸੀਂ ਤੁਸੀਂ ਕੌਣ ਹੁੰਦੇ ਆ ਜਦੋਂ ਇਹ ਤਾਕਤ ਪਛਾਣ ਲੈਣਗੇ ਆਪਣੀ ਵੀ ਮਾਲਕ ਕੌਣ ਹੈ, ਨੌਕਰ ਕੌਣ ਹੈ? ਇਹ ਨੌਕਰ ਬਣੇ ਹੋਏ ਆ, ਜਿਹੜੇ ਨੌਕਰਾਂ ਨੂੰ ਮਾਲਕ ਬਣਾਇਆ ਹੋਇਆ। ਆਪਦੀ ਵਰਥ ਪਛਾਣ ਲੈਣਗੇ ਤਾਂ ਮਾਲਕ ਨੇ, ਜੇ ਨਹੀਂ ਪਛਾਣਨਗੇ ਤਾਂ ਇਹਨਾਂ ਦੀ ਮਰਜ਼ੀ। ਆਪਾਂ ਤਾਂ ਗੱਲ ਕਰਦੇ ਆ, ਦੱਸਣ ਵਾਸਤੇ ਆਏ ਆ, ਬਿਨਾਂ ਕਿਸੇ ਗੱਲ ਤੋਂ ਆਏ ਆ, ਕੋਈ ਵੋਟ ਨਹੀਂ, ਕੋਈ ਕੁਛ ਨਹੀਂ, ਠੀਕ ਹੈ, ਆਪਦੀ ਮਨ ਦੀ ਸ਼ਾਂਤੀ ਵਾਸਤੇ। ਕਿਉਂਕਿ ਮੈਨੂੰ ਇਸ ਧਰਤੀ ਨੇ ਬਹੁਤ ਕੁਝ ਦਿੱਤਾ, ਮੈਂ ਜੇ ਆਪਦੇ ਤੇ ਗਿਣਾ ਤਾਂ ਮੈਂ ਕੁਛ ਤਾਂ ਮੋੜ ਦਿਆਂ। ਮੈਂ ਬਿਲਕੁਲ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ DSP ਦੀ ਨੌਕਰੀ ਤੱਕ ਪਹੁੰਚਿਆ, ਹੋਰ ਹਰ ਪਾਸਿਓਂ ਬਰਕਤ ਰਹੀ, ਬੱਚੇ ਮੇਰੇ ਵਧੀਆ ਨੇ, ਬੜੇ ਅਮਰੀਕਾ ਬੈਠੇ। ਮੈਂ ਨਾ ਕੋਈ ਸ਼ੁਕਰਗੁਜ਼ਾਰ ਤਾਂ ਹੋ ਲਵਾਂ। ਅੱਜ ਜੇ ਪੰਜਾਬ ਸੜ ਗਿਆ, ਮੁੱਕ ਗਿਆ, ਮੈਂ ਵੀ ਤਾਂ ਜ਼ਿੰਮੇਵਾਰ ਸੀ। ਜੇ ਅਸੀਂ ਇਹਨਾਂ ਨੂੰ ਹੱਥ ਕਰਕੇ ਕਹਿੰਦੇ ਆ, ਤੇ ਮੈਂ ਵੀ ਤਾਂ 32 ਸਾਲ ਪੁਲਿਸ ਦੀ ਨੌਕਰੀ ਕੀਤੀ, ਸਾਡੇ ਸਾਹਮਣੇ ਪੰਜਾਬ ਬਰਬਾਦ ਹੋਇਆ, ਮੈਂ ਵੀ ਤਾਂ ਹਿੱਸੇਦਾਰ ਹੈਗਾ। ਕੁਛ ਤਾਂ ਮੋੜ ਲਈਏ ਵਾਪਸ। ਇਹ ਮੈਨੂੰ ਸੁਣ ਕੇ ਕੀ ਪਤਾ ਕੋਈ ਹੋਰ ਵੀ ਲੋਕ ਉੱਠ ਖੜਨ, ਜਾਗ ਪੈਣ। ਇਹ ਪਰਪਸ ਹੈਗਾ। ਮੈਂ ਕੋਈ ਪੰਜਾਬ ਬਚਾਉਣ ਦੀ ਨਾ ਸਮਰੱਥਾ ਰੱਖਦਾ, ਨਾ ਕੋਈ ਦਾਅਵਾ ਕਰਦਾ। ਮੈਂ ਤਾਂ ਕਹਿੰਦਾ ਪੰਜਾਬ ਜਾਗ ਪਏ ਤਾਂ ਪੰਜਾਬ ਬਚ ਜਾਊਗਾ, ਹੋਰ ਕੋਈ ਹੱਲ ਨਹੀਂ। ਵਿੱਚ ਨਸ਼ੇ ਦਾ ਮੁੱਦਾ ਬਹੁਤ ਵੱਡਾ ਜਿਹੜਾ ਕਿ ਉੱਭਰ ਕੇ ਸਾਹਮਣੇ ਆਉਂਦਾ। ਸਰਕਾਰ ਕਹਿੰਦੀ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਹਾਂ, ਪਰ ਨਸ਼ਾ ਆਇਆ ਕਿੱਥੋਂ ਪੰਜਾਬ 'ਚ? ਤੁਸੀਂ ਤਾਂ ਉਸ ਸਿਸਟਮ ਦਾ ਹਿੱਸਾ ਰਹੇ ਹੋ, ਤੁਹਾਨੂੰ ਤਾਂ ਬੜੀ ਬਰੀਕੀ ਨਾਲ ਪਤਾ ਹੋਣਾ ਉਹ ਗੱਲ ਦਾ। ਦੇਖੋ, ਨਸ਼ਾ ਪੰਜਾਬ ਦੇ ਵਿੱਚ ਇਕੱਲੇ ਨਹੀਂ ਆਇਆ, ਦੁਨੀਆ 'ਚ ਹੈਗਾ। ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਗਿਆ? ਹੋਰ ਵੀ ਜਿਹੜੀਆਂ ਨਾਲ ਦੀਆਂ ਜਿਹੜੀਆਂ ਸਟੇਟਾਂ ਵੀ ਟਾਰਗੇਟ ਹੋਈਆਂ ਹੋਈਆਂ, ਕਿਉਂਕਿ ਇਹ ਜ਼ਮੀਨ ਅਸਲ ਜਿਹੜਾ ਜ਼ਰਖੇਜ਼ ਜ਼ਮੀਨ ਹੋਣਾ ਸਾਡੇ ਇਸ ਖਿੱਤੇ ਦੀ, ਇਵੇਂ ਪਾਕਿਸਤਾਨ ਦੀ ਵੀ ਬਹੁਤ ਮਾੜੀ ਹਾਲਤ ਹੈ। ਆਪਾਂ ਤਾਂ ਦੂਰ ਬੈਠੇ, ਸਾਨੂੰ ਪਤਾ ਨਹੀਂ। ਇਹ ਸਾਰਾ ਦਾ ਸਾਰਾ ਜਿਹੜੀ ਬੈਲਟ ਸੀ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੀ, ਇੱਕ ਬਹੁਤ ਜ਼ਰਖੇਜ਼ ਹੈ ਸਾਰੀ ਦੁਨੀਆ ਦੀ। ਇਸ ਤੋਂ ਵਧੀਆ ਜ਼ਮੀਨ ਕਿਤੇ ਹੋਰ ਨਹੀਂ ਹੈਗੀ। 7 ਦਰਿਆ ਵਗਦੇ ਸੀ ਇੱਥੇ, ਸਭ ਸਿੰਧੂ ਕਹਿੰਦੇ ਸੀ। ਉਹ ਕਾਰਨ ਹੈ ਕਿ ਜਿਹੜੀਆਂ ਪਾਵਰਸ ਹੈਗੀਆਂ ਇੱਥੋਂ ਦੀ, ਜਿਹੜੀ ਉਹ ਜਿਹੜੀ ਕਬਜ਼ਾ ਇੱਥੋਂ ਨੇ, ਸਾਨੂੰ ਤਾਂ ਪਤਾ ਨਹੀਂ 2 ਫਸਲਾਂ ਤੇ ਲਾ ਲਿਆ।
ਝੋਨਾ ਤੇ ਕਣਕ ਤੇ 10 ਮਹੀਨੇ ਵਿਹਲੇ ਆਪਾਂ। ਇੱਥੇ 22 ਫਸਲਾਂ ਤਾਂ ਹੁਣ ਲੋਕ ਲੈ ਰਹੇ ਆ, ਪਰ ਜੇ ਕਾਰਪੋਰੇਟ ਦੇ ਕਬਜ਼ੇ 'ਚ ਆ ਗਈ, ਜੇ ਨਹੀਂ ਆਈ ਜਾਣੀ ਹੈ ਜੋ ਹਾਲਾਤ ਹੈਗੇ ਆ, ਮੇਰੇ ਵਰਗੇ ਬੰਦੇ ਨੇ ਕਹਿਣ ਤੇ ਕਿੰਨੀ ਕੁ ਜਾਗਰਤੀ ਆ ਜਾਊਗੀ, ਠੀਕ ਹੈ, ਪਰ ਅਸੀਂ ਕੋਸ਼ਿਸ਼ ਆਪਣੀ ਕਰ ਰਹੇ ਹਾਂ। ਇਹ ਜ਼ਮੀਨਾਂ ਵਾਸਤੇ ਹਾਈਵੇ ਕਿਵੇਂ ਬਣ ਜਾਂਦੇ ਆ, ਇਹ ਇੰਟਰਨੈਸ਼ਨਲ ਵਪਾਰ ਵਾਸਤੇ ਬਣ ਰਹੇ ਆ। ਐਸੇ ਨਵੰਬਰ ਦੇ ਵਿੱਚ ਉਹ ਸ਼ੁਰੂਆਤ ਹੋ ਗਈ, ਸਰਕਾਰਾਂ ਸੈਂਟਰ ਦੇ ਨੇ ਸਮਝੌਤੇ ਵੀ ਕਰ ਲਏ ਵੀ ਗਾਂ ਅਸੀਂ ਕੀ ਕਰਨਾ ਹੈ। ਇੱਥੇ ਹੀ ਪੋਸਟ ਬੀਜੇ ਜਾਣਗੇ, ਇੱਥੇ ਗਾਂਜੇ ਬੀਜੇ ਜਾਣਗੇ, ਕਿਉਂਕਿ ਕਮਾਈ ਉਹਨਾਂ 'ਚ। ਅੱਜ ਧਾਰਾ 370 ਲਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਸੈਂਟਰ ਸਰਕਾਰ ਨੇ ਕੈਨੇਡਾ ਨਾਲ ਰਲ ਕੇ ਆ ਭੰਗ ਦਾ ਜਿਹੜਾ ਬੂਟਾ ਹੈ ਉਹਦਾ ਪ੍ਰੋਜੈਕਟ ਲਾਤਾ। ਤੁਸੀਂ ਨਹੀਂ ਕਰ ਸਕਦੇ। ਅਸੀਂ ਜੇ ਉਹ ਮੁੰਡਾ ਸਾਨੂੰ ਪਿਛਲੇ ਪਿੰਡ ਮਿਲਿਆ, ਜੀਭ ਦੀ ਗੋਲੀ ਉਹਨੇ ਰੱਖੀ ਹੋਈ ਹੈ, ਕਿਉਂਕਿ ਸਰਕਾਰ ਮਨਜ਼ੂਰ ਕਰਦੀ ਹੈ, ਕੋਟੇ ਬਣਾਏ ਹੋਏ ਆ ਕਿ ਫਿਰ ਉਹ ਗੋਲੀਆਂ ਲੈ ਆਓ ਜਾ ਕੇ ਤੇ ਜੀਭ ਥੱਲੇ ਰੱਖੋ। ਉਹ ਤਾਂ ਮਾਰਦੀ ਹੈ, ਉਹ ਤਾਂ ਉਦੋਂ ਵੱਧ ਨੁਕਸਾਨ ਕਰ ਰਹੀ ਹੈ, ਉਹਦਾ ਚਿੱਟੇ ਨਾਲ ਵੀ ਭੈੜੀ ਹੈ, ਉਹ ਤਾਂ ਥੋੜਾ ਨਪੁੰਸਕਤਾ ਪੈਦਾ ਕਰ ਰਹੀ ਹੈ, ਉਹ ਤੁਹਾਡੇ ਬੱਚਿਆਂ ਦੇ ਵਿੱਚ ਪੀੜ੍ਹੀ ਅੱਗੇ ਤੋਰਨ ਦੀ ਸਮਰੱਥਾ ਖੋ ਰਹੀ ਹੈ। ਉਹ ਅਲਾਊਡ ਹੈ, ਤੇ ਜਿਹੜਾ ਜੇ ਕੋਈ ਪੋਸਟ ਕੋਈ ਬੀਜ ਕੇ ਆਪਣੇ ਬੱਚਿਆਂ ਨੂੰ ਬਚਾ ਸਕੇ ਉਹ ਅਲਾਊਡ ਨਹੀਂ। ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਨਹੀਂ ਖੇਤੀ ਲਾਗੂ ਕਰਾਂਗੇ। ਅੱਜ ਕੀ ਹੋਇਆ? ਜਵਾਬ ਦੇਵੇ। ਅੱਜ ਤਾਂ ਹਰਾ ਪੈਨ ਇਹਦੇ ਕੋਲ ਹੈਗਾ, ਦੇਵੇ ਜਵਾਬ। ਜਾਂ ਲਾਗੂ ਕਰਨ ਨੂੰ ਕਹੇ, ਨਾ ਲਾਗੂ ਕਰਨ ਨੂੰ ਕਹੇ, ਇੱਕ ਹੋਕਾ ਹੀ ਦੇ ਦੇਵੇ, ਇੱਕ ਸੁਨੇਹਾ ਹੀ ਘੱਲ ਦੇਵੇ ਵੀ ਜਿਨ੍ਹਾਂ ਦੇ ਭਾਈ ਦੁਖੀ ਹੈ ਜਾਂ ਜਿਨ੍ਹਾਂ ਦੀ ਹਾਲਤ ਮਾੜੀ ਹੈ ਉਹ ਆਪਦੇ ਜੋਗਾ ਇੰਤਜ਼ਾਮ ਕਰ ਲੈਣ, ਸਾਡੀ ਪੁਲਿਸ ਕੁਛ ਨਹੀਂ ਕਹੂ। ਇਹ ਤਾਂ ਕਰ ਸਕਦਾ ਜੀ, ਇਹ ਤਾਂ ਕੋਈ ਬਹੁਤ ਵੱਡੀ ਗੇਮ ਨਹੀਂ। ਅੱਜ ਪੰਜਾਬ 'ਚ ਨਸ਼ਾ ਮਹੀਨੇ 'ਚ ਖਤਮ ਹੋ ਜਾਊਗਾ। ਜਦੋਂ ਸਪਲਾਈ ਜਿਹੜੀ ਹੈਗੀ ਹੈ ਤਾਂ ਹੀ ਹੈ, ਜੇ ਡਿਮਾਂਡ ਹੈ ਤਾਂ। ਜੇ ਡਿਮਾਂਡ ਸਾਡੀ ਘਰੇ ਪੂਰੀ ਹੋਊਗੀ ਆਪੇ ਵੱਧ ਜਾਵਾਂਗੇ ਅੱਗੇ ਜਾ ਕੇ। ਤਾਂ ਨਸ਼ਾ ਖਤਮ ਕਰਨਾ ਚੁਟਕੀ ਦਾ ਕੰਮ ਹੈ। ਇਵੇਂ ਕਰਜ਼ੇ ਬੈਂਕਾਂ ਦੇ, ਜੇ ਅਡਾਨੀਆਂ ਬਾਨੀਆਂ ਤੇ ਹੋਰ ਠੱਗਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ ਹੋ ਸਕਦੇ ਆ, ਤੇ ਇਹ ਕਿੰਨੇ ਕੁ ਗੁਨਾਹਗਾਰ ਨੇ। ਇਹ ਬੈਂਕਿੰਗ ਪ੍ਰਣਾਲੀ ਜਿਹੜੀ ਹੈਗੀ ਲਾ ਕੇ ਸਾਡਾ ਆੜ੍ਹਤੀ ਸਾਡੇ ਤੋਂ ਖੋਇਆ। ਅੱਜ ਆਪਾਂ ਦੂਰ ਹੋ ਗਏ ਨਾ, ਇਹ ਬਣਾਤੇ ਜੀ, ਆੜ੍ਹਤੀਏ ਜੀ, ਇਹ ਲਟੇਰੇ ਆ ਜੀ, ਇਹ ਤਾਂ ਵਿਆਜ ਖਾਂਦੇ ਆ। ਤੁਹਾਡੇ ਨਾਲ ਬੈਂਕ ਕੀ ਕਰ ਰਿਹਾ? ਫਿਰ ਇਹ ਸੋਚਿਆ ਬੈਂਕ ਦੀ ਤਾਂ ਕੋਈ ਸੁਣਵਾਈ ਵੀ ਹੈ ਨਹੀਂ, ਪੁਲਿਸ ਲੈ ਕੇ ਉਹਨੇ ਆ ਜਾਣਾ। ਆੜ੍ਹਤੀਏ ਕੋਲ ਸ਼ਰਮ ਸੀ ਕੋਈ ਜਾ ਕੇ ਵਿੱਚ ਬੰਦਾ ਪਾ ਲੈਂਦੇ ਸਾਂ, ਕੋਈ ਹੋਰ ਸੀ, ਰੋਟੀ ਬੇਟੀ ਦੀ ਸਾਂਝ ਸੀ ਆਪਣੀ, ਉਹ ਸਾਰੀਆਂ ਤੋੜੀਆਂ। ਇਹ ਬਹੁਤ ਵੱਡੀ ਸਾਜ਼ਿਸ਼ ਹੈ। ਭਾਈਚਾਰਾ ਵੀ ਤੋੜਿਆ, ਬਿਲਕੁਲ ਤੋੜਿਆ। ਅੱਜ ਪਿੰਡ ਜਿਹੜੇ ਇੱਥੇ ਕੀ ਨਹੀਂ ਸੀਗਾ, ਇੱਕ ਪਿੰਡ ਦੇ ਵਿੱਚ ਹਰ ਜਿਹੜਾ ਸੰਦ ਇੱਥੇ ਬਣਦਾ ਸੀ, ਨਾਈ ਮੋਚੀ ਤੋਂ ਜੋ ਕੁਝ ਵੀ ਸੀਗਾ, ਇੱਕ ਪਿੰਡ ਦਾ ਵਿੱਚ ਹਰ ਚੀਜ਼ ਸੀ। ਅੱਜ ਕਿੱਥੇ? ਕੁਝ ਵੀ ਨਹੀਂ। ਸ਼ਹਿਰਾਂ ਦੇ ਵਿੱਚ ਚਲੇ ਗਏ, ਅਸੀਂ ਸੜਕਾਂ ਪੱਕੀਆਂ ਜਿਹੜੀਆਂ ਕਰਕੇ ਤੇ ਕੋਠੀਆਂ ਜਿਹੜੀਆਂ ਪਾ ਲਈਆਂ, ਆਪਾਂ ਤਰੱਕੀ ਕਰਦੇ ਹਾਂ। ਅਸੀਂ ਅਲੱਦਾਂ ਖਤਮ ਕਰ ਲਈਆਂ ਆਪਣੀਆਂ, ਅਸੀਂ ਜ਼ਮੀਨ ਖਤਮ ਕਰ ਲਈ। ਜ਼ਮੀਨ ਤੁਹਾਡੀ ਯੂਰੀਆ ਤੋਂ ਬਿਨਾਂ ਦੱਸੋ ਮੈਨੂੰ ਕੋਈ ਫਸਲ ਦੇ ਸਕਦੀ ਹੈ? ਅੱਜ ਯੂਰੀਆ ਪਾਵਾਂਗੇ ਤਾਂ ਉਹ 'ਚ ਫਸਲ ਨਿਕਲਦੀ ਹੈ, ਤੇ ਫਿਰ ਜ਼ਮੀਨ 'ਚ ਕੀ ਰਹਿ ਗਿਆ? ਆ ਰੂੜੀਆਂ ਜਿਹੜੀਆਂ ਹੈਗੀਆਂ ਇਹ ਪਾ ਕੇ ਜਿਹੜੀਆਂ ਹੈਗੀਆਂ ਤੂੰ ਮਾੜੀਆਂ ਮੋਟੀਆਂ ਆਪਦੇ ਖਾਣ ਜੋਗੀਆਂ ਬਚਾ ਲਓ। ਮੈਂ ਤਾਂ ਅਪੀਲ ਕਰਦਾ ਉਹਨਾਂ ਹਰੇਕ ਪਿੰਡ 'ਚ ਜਾ ਕੇ, ਇਹਨਾਂ ਨਾਲ ਵੀ ਇਹ ਗੱਲ ਕਰਨ ਆਇਆ ਸੀ ਵੀ ਕੁਛ ਨਾ ਕੁਛ ਆਪਦੇ ਖਾਣ ਜੋਗੀ ਜਗ੍ਹਾ ਜਿਹੜੀ ਹੈਗੀ ਹੈ ਉਹਦੇ ਤੇ 2-4 ਸਾਲ ਰੂੜੀ ਪਾ ਕੇ ਆਪਦੇ ਖਾਣ ਦਾ ਅਨਾਜ ਜਿਹੜਾ ਹੈਗਾ ਠੀਕ ਕਰ ਲਓ। ਅੱਜ ਜ਼ਿਮੀਂਦਾਰ ਕਿਉਂ ਜਾਵੇ ਜੀ ਸਬਜ਼ੀ ਲੈਣ ਬਾਜ਼ਾਰ? ਇੱਕ ਨਮਕ ਤੋਂ ਬਿਨਾਂ ਹਰ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ, ਤੇ ਫਿਰ ਤੁਸੀਂ ਬਾਜ਼ਾਰ ਤੋਂ ਫਿਰਦੇ ਹੋ। ਤੁਸੀਂ ਭੁੱਲ ਗਏ ਆਪਣੇ ਸਿਸਟਮ ਨੂੰ। ਇਹ ਚੀਜ਼ਾਂ 'ਚ ਵਾਪਸ ਆਉਣਾ ਪਊਗਾ। ਪੰਜਾਬ ਨੂੰ ਪਿੱਛੇ ਮੁੜਨਾ ਪੈਣਾ। ਅਗਾਂਹ ਦੀ ਗੱਲਾਂ ਭੁੱਲ ਜਾਓ, ਗਾਂਹ ਤਾਂ ਮੌਤ ਦਿਸੀ ਜਾਂਦੀ ਹੈ। ਪਿੱਛੇ ਮੁੜਾਂਗੇ ਤਾਂ ਬਚ ਸਕਦੇ ਹਾਂ, ਪਿੰਡ ਬਚਾਵਾਂਗੇ ਤਾਂ ਬਚ ਸਕਦੇ ਹਾਂ। ਸਿੱਖੋ ਸਾਹਿਬ, ਤੁਸੀਂ ਇੱਕ ਜਦੋਂ ਆਪਾਂ ਪਿਛਲੀ ਵਾਰ ਇੰਟਰਵਿਊ ਕਰੀ ਸੀ ਕਿ ਜੇ ਪਿੰਡ ਬਚਾਓਗੇ ਤਾਂ ਪੰਜਾਬ ਬਚੂਗਾ, ਉਹੀ ਗੱਲ ਕਰ ਰਹੇ ਹਾਂ ਅੱਜ ਵੀ। ਜੇ ਪੰਜਾਬ ਬਚਾਉਣ ਦੀ ਗੱਲ ਚੱਲ ਗਈ ਤਾਂ ਫਿਰ ਪਿੰਡ ਨਹੀਂ ਬਚਣੇ। ਪੰਜਾਬ ਹੈ ਕਿੱਥੇ? ਕਿੱਥੇ ਪੰਜਾਬ? ਪਿੰਡ ਹੀ ਤਾਂ ਪੰਜਾਬ ਨੇ। 13,000 ਪਿੰਡਾਂ ਨੂੰ ਤੁਸੀਂ ਪੰਜਾਬ ਕਹਿੰਦੇ ਹੋ, ਪੰਜਾਬ ਕੋਈ ਵੱਖਰੀ ਥਾਂ? ਪੰਜਾਬ ਕਿਤੇ ਕੋਈ ਵੱਖਰਾ ਖਿੱਤਾ ਹੈਗਾ? ਪਿੰਡ ਹੀ ਨੇ ਨਾ। ਜੇ ਇੱਕ ਪਿੰਡ ਬਚਾਉਣ ਲੱਗ ਜਾਏ, ਆਪਦੇ ਆਪ ਨੂੰ ਹੀ ਚੁਣ ਲੈਣ ਆਪਦੇ ਨੁਮਾਇੰਦੇ, ਇਹ ਵੇਖਣਾ ਸੀ ਕੀ ਬੀਜਣਾ ਕੀ ਵੱਢਣਾ। ਤੁਸੀਂ ਇੱਕ ਸਾਲ ਫਸਲ ਨਾ ਬੀਜੋ, ਹੈ ਤੁਹਾਨੂੰ ਪਤਾ ਲੱਗੇ ਤੁਹਾਡੀ ਕੀਮਤ ਕੀ ਹੈ। ਫਸਲਾਂ ਬੀਜਣੀਆਂ ਬੰਦ ਤਾਂ ਕਰੋ ਇੱਕ ਸੀਜ਼ਨ, ਤੁਹਾਨੂੰ ਪਤਾ ਲੱਗੇ ਚੀਕਾਂ ਨਿਕਲ ਜਾਣਗੀਆਂ। ਅਸੀਂ ਤਾਂ ਆਪਦੇ ਵਾਸਤੇ ਸਟੋਰ ਨਹੀਂ ਕਰਦੇ ਅੱਜ ਦੀ ਡੇਟ 'ਚ। ਅੱਜ ਮੈਂ ਇਹਨਾਂ ਨੂੰ ਸਵਾਲ ਕਰਦਾ, ਪਿੱਛੇ ਵੀ ਪੁੱਛ ਕੇ ਆਇਆ ਸੀ ਵੀ ਕਿਸੇ ਦੇ ਘਰੇ 'ਚ 2-4 ਮਹੀਨੇ ਦੀ ਕਣਕ ਹੈਗੀ ਹੈ? ਆਪਣੇ ਡਰਮ ਪਏ ਹੁੰਦੇ ਸੀਗੇ, ਉਹ ਕਿੱਥੇ ਨੇ? ਅੱਜ ਕੋਈ ਸਟੋਰ ਨਹੀਂ ਹੈਗਾ ਸਾਡੇ ਕੋਲ। ਅੱਜ ਜੇ ਅਸੀਂ ਬਿਲਕੁਲ ਜਿੰਨੀ ਸਟੋਰੇਜ ਆ ਅਡਾਨੀ ਅੰਬਾਨੀਆਂ ਕੋਲੇ, ਨਾ ਸਰਕਾਰ ਕੋਲੇ ਕਿਸੇ ਕੋਲੇ। ਅੱਜ ਉਹ ਬੰਦ ਕਰ ਦੇਣ, ਤੁਹਾਡੇ ਜਿਹੜੀ ਰਾਜ ਦੀ ਸਪਲਾਈ ਤੱਕ ਜਾਓਗੇ ਕਿੱਥੇ? ਤੁਹਾਡੇ ਕੋਲ ਆਪਦੇ ਵਾਸਤੇ ਸਟੋਰ ਨਹੀਂ ਹੈਗਾ। ਤੇ ਮੈਂ ਤਾਂ ਇਹ ਸਲਾਹ ਦਿੰਦਾ ਹੁੰਦਾ ਕਿ ਭਾਈ ਇੱਕ ਤਾਂ ਜ਼ਮੀਨ ਕਿੱਲਾ ਆਪਦੀ ਬਚਾਓ, ਜਿਹੜੀ ਕਿਤੇ ਲੋੜ ਪੈਣ ਤੇ ਤੁਸੀਂ ਐਮਰਜੈਂਸੀ ਵਿੱਚ ਸਬਜ਼ੀਆਂ ਉਗਾ ਲਓ, ਆਪਦੀ ਜੋਗੀ ਕਣਕ ਪੈਦਾ ਕਰ ਲਓ। ਇਹ ਗੱਲ ਹੋਣੀ ਆ ਆਉਣ ਵਾਲੇ ਸਮੇਂ 'ਚ। ਇਹਨਾਂ ਨੇ ਭੁੱਖੇ ਮਰਨ ਤੇ ਵੀ ਜਾਣਾ ਤੁਹਾਨੂੰ। ਅੱਜ ਜੇ ਸਾਰਾ ਕੁਝ ਬੰਦ ਕਰਦੇ, ਯੂਰੀਆ ਨਾ ਦੇਣ ਤੁਹਾਨੂੰ, ਤੁਹਾਡੀ ਫਸਲ ਹੀ ਕੋਈ ਨਹੀਂ ਹੁੰਦੀ। ਪਰ ਜੇ ਤੁਸੀਂ ਫਸਲ ਨਾ ਬੀਜੋ ਆਪਣੀ, ਫਿਰ ਤੁਸੀਂ ਵੇਖੋ ਇਹਨਾਂ ਦੀ ਚੀਕਾਂ ਨਿਕਲਦੀਆਂ, ਫਿਰ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਮਾਲਕ ਕੌਣ ਹੈ। ਆਪਾਂ ਨੂੰ ਪਤਾ ਨਹੀਂ ਲੱਗਦਾ। ਨਿਊ ਵਰਲਡ ਆਰਡਰ ਦੀ ਨੀਤੀ ਆ ਰਹੀ ਹੈ, ਉਸੇ ਦੀਆਂ ਗੱਲਾਂ ਸਾਰੀਆਂ ਇਹ, ਜਿਹੜੀ ਕਿ ਤੀਸਰੀ ਵਰਲਡ ਵਾਰ ਲੱਗਣ ਦੀਆਂ ਵੀ ਗੱਲਾਂ ਹੋ ਰਹੀਆਂ ਨੇ, ਜਿਹੜਾ ਕਿ ਕਾਫੀ ਚਰਚਾਵਾਂ ਚੱਲਦੀਆਂ ਨੇ। ਜਦੋਂ ਅਸੀਂ ਕਈ ਬੰਦਿਆਂ ਦੇ ਨਾਲ ਬੈਠਦੇ ਹਾਂ, ਉਹ ਕਹਿੰਦੇ ਕਿ ਹੋ ਸਕਦਾ ਵੀ ਤੀਸਰੀ ਵਰਲਡ ਵਾਰ ਲੱਗ ਜੇ, ਜਿਸ ਦੇ ਵਿੱਚ ਤਬਾਹੀ ਦਿਸੇ, ਤੇ ਪੰਜਾਬ ਜਿਹੜੇ ਦੀ ਗੱਲ ਕਰਦੇ ਹੋ, ਪੰਜਾਬ ਵੀ ਖਤਮ ਹੋ ਜਾਵੇ ਵਿੱਚ। ਪੰਜਾਬ ਉਸ ਵਰਲਡ ਵਾਰ ਦੀ ਜੇ ਗੱਲ ਕਰਾਂਗੇ ਤਾਂ ਦੁਨੀਆ ਖਤਮ ਹੁੰਦੀ, ਉਹ ਤਾਂ ਛੱਡੋ ਨਾ। ਆਪਾਂ ਤਾਂ ਆਪਦਾ ਧਿਆਨ ਕਰੀਏ ਨਾ। ਅਸੀਂ ਪੰਜਾਬ ਕਿਵੇਂ ਬਚਾਉਣਾ ਸੀ ਤਾਂ ਇਸ ਗੱਲ ਤੇ ਆਈਏ ਜੀ। ਅਸੀਂ ਆਪਦਾ ਘਰ ਬਚਾਈਏ। ਦੁਨੀਆ ਖਤਮ ਹੋਊਗੀ ਤਾਂ ਨਾਲ ਸਾਰੇ ਹੋ ਜਾਣਗੇ, ਉਹਦਾ ਕੀ ਰੌਲਾ? ਵਰਲਡ ਵਾਰ ਦੇ ਵਿੱਚ ਤਾਂ ਜੋ ਕੁਝ ਹੁੰਦਾ ਉਹ ਜੋ ਹੋਣਾ ਉਹਦਾ ਇੱਕ ਅਲੱਗ ਪਾਰਟ ਹੈ। ਅਸੀਂ ਅੱਜ ਤਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾ। ਅਸੀਂ ਆਪਦਾ ਆਪ ਤਾਂ ਦੇਖ ਸਕਦੇ ਹਾਂ। ਅਸੀਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਸਕਦੇ ਹਾਂ। ਕੁੱਤਾ ਵੀ ਬੈਠਦਾ ਤਾਂ ਪੂਛ ਮਾਰ ਕੇ ਆਪਣੀ ਥਾਂ ਸਾਫ਼ ਕਰ ਲੈਂਦਾ। ਅਸੀਂ ਇੰਨੇ ਜੋਗੇ ਤਾਂ ਹੋਈਏ। ਅਸੀਂ ਅਲਾਦਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਗਵਾਈ ਬੈਠੇ ਹਾਂ। ਜ਼ਮੀਨ ਅਸੀਂ ਆਪਣੀ ਉਹ ਗਵਾਈ ਬੈਠੇ ਹਾਂ। ਹਰ ਚੀਜ਼ ਜਿਹੜਾ ਅੱਜ ਅਸੀਂ ਨੁਕਸਾਨ ਤੇ ਬੈਠੇ। ਇਸ ਤੋਂ ਵੱਧ ਹੋਰ ਕੀ ਹੋਊਗਾ? ਅਗਲੀ ਪੀੜ੍ਹੀ ਤੁਰਨ ਦੀ ਸਮਰੱਥਾ ਥੋੜੀ ਔਲਾਦ ਵਿੱਚ ਨਹੀਂ। ਕੀ ਇਸ ਤੋਂ
ਭੈੜੀ ਹੋਰ ਕੋਈ ਆਪਾਂ ਸੋਚ ਸਕਦੇ ਹਾਂ ਜਿਹੜੀ ਹੋਰ ਹਾਲਤ ਹੋਊਗੀ ਸਾਡੀ? ਬਾਹਰ ਜਿਹੜੇ ਗਏ ਉਹਨਾਂ ਦੀ ਹਾਲਤ ਵੇਖ ਲਓ, ਕੈਨੇਡਾ ਤੋਂ ਵਾਪਸ ਆਏ ਵੇਖ ਲਓ, ਬੈਠੇ ਮੇਰੇ ਨਾਲ ਜੋਧਾ ਸਾਹਿਬ ਦਾ ਬੇਟਾ ਬੈਠਾ, ਪੁੱਛ ਕੇ ਵੇਖੋ ਕੀ ਨੇ, ਕਿਸੇ ਤੋਂ ਪੁੱਛ ਕੇ ਵੇਖ ਲਓ ਵੀ ਅੱਜ ਕੈਨੇਡਾ ਦੇ ਵਿੱਚ ਜਾ ਕੇ ਤੁਹਾਡੇ ਜਵਾਕਾਂ ਦੀ ਹਾਲਤ ਕੀ ਹੈਗੀ। ਕੋਈ ਰੁਜ਼ਗਾਰ ਨਹੀਂ ਉੱਥੇ, ਕੁੜੀਆਂ ਰੁਲਦੀਆਂ ਫਿਰਦੀਆਂ, ਸਰੀਰ ਵੇਚਣ ਦੇ ਹਾਲਾਤ ਬਣੇ ਪਏ ਆ ਉੱਥੇ। ਠੀਕ ਹੈ, ਤੇ ਕਿੱਥੇ ਅਸੀਂ, ਕਿਹੜੇ ਪੰਜਾਬੀ ਹਾਂ ਅਸੀਂ, ਬੈਠੇ ਕਿੱਥੇ ਅਸੀਂ? ਜਿਹੜੇ ਪੰਜਾਬੀ ਥਾਪੀਆਂ ਮਾਰਦੇ ਹੁੰਦੇ ਨੇ ਸਾਨੂੰ ਜ਼ਮੀਨ ਦਾ ਕਰੋੜ ਰੁਪਇਆ ਸਰਕਾਰ ਨੇ ਇੱਦਾਂ ਸਾਡੀ ਜ਼ਮੀਨ ਵਿੱਚ ਦੀ ਸੜਕ ਲੰਘੀ, ਤੇ ਜਿਹੜੇ ਪੰਜਾਬੀ ਭੰਗੜੇ ਪਾਉਂਦੇ ਨੇ ਉਹ ਫਿਰ ਉਹਨਾਂ ਦੀ ਮਾਨਸਿਕਤਾ ਉੱਥੋਂ ਤੱਕ ਥੋੜੀ ਜਿਹੀ ਨਸਲ ਹੋਊਗੀ। ਮੈਂ ਇਸ ਗੱਲ ਨੂੰ ਵੀ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜੇ ਕਰੋੜਾਂ ਦੇ ਕਿੱਲੇ ਆ ਇਹਦੇ 'ਚ ਵੀ ਸੌਦਾ ਜਿਹੜਾ ਘਾਟੇ ਦਾ ਤੁਹਾਡੇ ਵਾਸਤੇ ਹੈ। ਤੁਹਾਡੇ ਪੈਸਾ ਜਿਹੜਾ ਹੈਗਾ ਜਿਹਨੂੰ ਆਪਾਂ ਕਰੋੜਾਂ 'ਚ ਗਿਣਦੇ ਆ, ਉਹਦੇ ਅਗੇਂਸਟ ਗਰੰਟੀ ਕਿਹੜੀ ਹੈ? ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਵੀ 800 ਟਨ ਸੋਨਾ ਪਿਆ, 800 ਟਨ ਸੋਨੇ ਦੇ ਅਗੇਂਸਟ 5.5 ਲੱਖ ਕਰੋੜ ਦੀ ਕਰੰਸੀ ਛਾਪ ਸਕਦੇ ਹੋ। 35,000 ਕਰੋੜ ਦੀ ਲੱਖ ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਹੈ, 7 ਗੁਣਾ ਜ਼ਿਆਦਾ। ਤਾਂ 14 ਪੈਸਿਆਂ ਦਾ ਤੁਹਾਡਾ ਰੁਪਈਆ ਪਹਿਲਾਂ ਹੀ ਹੈਗਾ। ਲਾ ਲਓ ਕਿੰਨੇ ਮਹਿੰਗੀ ਤੁਸੀਂ ਵੇਚ ਲਓਗੇ, ਉਹਦੀ ਵੀ ਕੋਈ ਨਹੀਂ। ਉਹ ਕਹਿੰਦੇ ਆ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪਤਾ ਤੁਹਾਡੇ ਕੋਲ। ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਹੀ ਤੁਹਾਡਾ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਰਿਜ਼ਰਵ ਆਫ ਇੰਡੀਆ, ਬੈਂਕ ਆਫ ਇੰਡੀਆ ਦਾ ਹੈ ਹੀ ਨਹੀਂ। 1935 ਦੇ ਉਹਦੀ ਸਾਰੀ ਮੈਨੂਫੈਕਚਰਿੰਗ ਜੋ ਉਹਦਾ ਹੈਗਾ ਬਣਿਆ ਹੋਇਆ ਸੰਵਿਧਾਨ ਆ ਉਦੋਂ ਦੇ ਲਾਗੂ ਹੁੰਦੇ ਆ, ਔਰ ਇੰਗਲੈਂਡ ਦੀ ਮਹਾਰਾਣੀ ਦੀ ਹੱਡੀ ਨਾ ਉਹ ਤੁਹਾਡਾ ਹੈ ਹੀ ਨਹੀਂ। ਤੁਹਾਡੇ ਕੋਲ ਆਜ਼ਾਦੀ ਹੈ ਨਹੀਂ। ਜਿਹੜੀ 47 ਦੇ ਜਿਹੜੇ ਆਪਾਂ 15 ਅਗਸਤ ਮਨਾਉਂਦੇ ਆ, ਉਹ ਇੱਕ ਟਰਾਂਸਫਰ ਆਫ ਪਾਵਰ ਸੀਗੀ। ਜਿਹੜੀਆਂ 2 ਕਲੋਨੀਅਲ ਸਟੇਟਸ ਇੰਡੀਆ ਐਂਡ ਪਾਕਿਸਤਾਨ, ਕੋਈ ਪੜ੍ਹ ਕੇ ਤਾਂ ਵੇਖੇ ਕੀ ਹੈ? ਕੋਈ ਆਜ਼ਾਦੀ ਨਹੀਂ ਹੈਗੀ। ਇਹ ਆਜ਼ਾਦੀ ਦੇ ਨਾਮ ਤੇ ਜਿਹੜੇ ਜਸ਼ਨ ਮਨਾਏ ਜਾਂਦੇ ਨਾ, ਤੇ ਜੇ ਪਤਾ ਲੱਗ ਜੇ ਕਿਸੇ ਨੂੰ ਆਜ਼ਾਦੀ ਹੈ ਕੀ ਇਹ, ਤਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਤਾਂ ਇਹ ਸਾਰੀਆਂ ਭੰਬਲ ਭੂਸੇ ਜਿਹੜੇ ਬਣਾ ਕੇ ਸਾਨੂੰ ਇੱਕ ਜਿਹੜਾ ਇੱਕ ਇਲੂਜ਼ਨ ਕ੍ਰੀਏਟ ਕੀਤਾ ਗਿਆ ਹੈ, ਭੁਲੇਖਾ। ਹੋਰ ਕੋਈ ਆਜ਼ਾਦੀ ਨਹੀਂ ਤੁਹਾਡੇ ਕੋਲ ਹੈਗੀ, ਕੋਈ ਤੁਹਾਡੇ ਰੂਲ ਰੈਗੂਲੇਸ਼ਨ ਨਹੀਂ। ਦੁਨੀਆ ਦੀਆਂ ਪਾਵਰਾਂ ਜਿਹੜੀ ਤੁਸੀਂ ਵਰਲਡ ਪਾਵਰ 30 ਦੀ ਗੱਲ ਕਰ ਰਹੇ ਹੋ, 24 ਚੜ੍ਹ ਗਿਆ। 6 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੀ ਸਕੀਮ ਹੈ ਕਿ ਜਿਹੜਾ ਸਾਰਾ ਕੁਝ ਜ਼ਮੀਨਾਂ ਖੋਹ ਲੈਣੀਆਂ ਤੁਹਾਡੇ ਕੋਲੋਂ। ਆਬਾਦੀ ਐਡੀ ਦੀ ਲੋੜ ਹੀ ਨਹੀਂ ਹੈਗੀ। 50 ਕਰੋੜ ਬੰਦਾ ਚਾਹੀਦਾ ਉਹਨਾਂ ਨੂੰ, 750 ਕਰੋੜ ਦਾ ਬੰਦਾ ਹੀ ਫਾਲਤੂ ਉਹਨਾਂ ਦੇ ਹਿਸਾਬ ਨਾਲ। ਇਸ ਦੁਨੀਆ ਤੇ 750 ਕਰੋੜ ਫਾਲਤੂ ਹੈ ਉਹਨਾਂ ਦੇ ਹਿਸਾਬ ਨਾਲ। ਤੇ ਇੱਥੇ ਆ ਕੇ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ। 750 ਕਰੋੜ ਜਿਹੜਾ ਬੰਦਾ ਜੇ ਮਾਰਨੀ ਉਹਨਾਂ ਦੀ ਸਕੀਮਾਂ ਹੋਣਗੀਆਂ ਤਾਂ ਉੱਥੇ ਅਕਾਲ ਪੁਰਖ ਦੇ ਹੁਕਮ ਲਾਗੂ ਹੁੰਦੇ। ਅੱਜ ਤੱਕ ਇਹੋ ਜਿਹੇ ਬੜੇ ਪੈਦਾ ਹੋਏ ਆ। ਹਿਟਲਰ ਆਇਆ ਸੀ, ਉਦੋਂ ਪਹਿਲਾਂ ਪਤਾ ਨਹੀਂ ਕੀ ਕੁਝ ਹੋਇਆ। ਲੋਕ ਉੱਠਦੇ ਹੁੰਦੇ ਆ। ਜੇ ਉਹ ਜਿਹੇ ਲੋਕਾਂ ਦੇ ਉੱਠਣ ਦਾ ਹਾਲਾਤ ਅੱਜ ਨਾ ਬਣਦੇ ਹੁੰਦੇ ਤਾਂ ਇੱਕ ਬਲਵਿੰਦਰ ਸੇਖੋਂ ਵਰਗੇ ਪੁਲਿਸ ਵਾਲੇ ਦੇ ਬਦਨਾਮ ਮਹਿਕਮੇ ਦੇ ਬੰਦੇ ਨੂੰ ਅੱਜ ਇੱਥੇ ਪਿੰਡਾਂ ਵਿੱਚ ਆ ਕੇ ਸੁਣਿਆ ਨਾ ਜਾਂਦਾ। ਮੈਨੂੰ ਸੁਣਿਆ ਵੀ ਜਾ ਰਿਹਾ, ਮੈਂ ਸਵਾਲ ਕਰਕੇ ਜਾਂਦਾ ਹੁੰਦਾ, ਭਾਈ ਇਹ ਸਵਾਲ ਲੈ ਲਓ, ਜੇ ਕੋਈ ਗਲਤ ਗੱਲ ਹੈ ਤਾਂ ਪੁੱਛ ਲਓ, ਇਹ ਕਹੀ ਗਈ ਤਾਂ ਜਵਾਬ ਦੇਵਾਂਗੇ। ਤੇ ਜੇ ਇਹ ਐਕਸੈਪਟੈਂਸ ਹੋ ਰਹੀ ਹੈ, ਇਹ ਸੁਣੇ ਜਾ ਰਹੇ ਹਾਂ ਅਸੀਂ, ਤਾਂ ਇਹਦਾ ਅਸਰ ਕਿਵੇਂ ਨਾ ਹੋਊਗਾ? ਇਹ ਬੀਜ ਹੈ, ਇਹ ਟਾਈਮ ਲੱਗੂਗਾ, ਇਹਨੇ ਫੁੱਟ ਪੈਣਾ। ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੁੰਦੀ ਹੈ, ਉਹ ਸਮਾਂ ਜਿਹੜਾ ਹੁੰਦਾ ਜਦੋਂ ਹਾਲਾਤ ਉਹੋ ਜਿਹੇ ਬਣਦੇ ਆ ਤਾਂ ਉਹ ਫੁੱਟ ਪੈਂਦੀਆਂ। ਹਾਲਾਤ ਬਣੇ ਖੜੇ ਅੱਜ ਨਹੀਂ, ਹੋਰ ਸਾਲ ਨੂੰ, 5 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ। ਨਾ ਤਾਂ ਅਸੀਂ ਪੰਜਾਬ ਬਚਾਉਣਾ, ਨਾ ਸਾਨੂੰ ਕੋਈ ਐਮਐਲਏ ਐਮਪੀ ਬਣਨ ਦੀ ਕਾਹਲੀ ਹੈ। ਇਸ ਕਰਕੇ ਹਾਲਾਤ ਜਿਵੇਂ ਜਿਵੇਂ ਬਣਨਗੇ ਉਹਦੇ ਮੁਤਾਬਕ ਕੱਲ ਨੂੰ ਰਾਜਨੀਤੀ 'ਚ ਵੀ ਆਉਣਾ ਪਿਆ ਤਾਂ ਆਵਾਂਗੇ। ਉਹ ਬਾਅਦ ਦੀਆਂ ਗੱਲਾਂ। ਅੱਜ ਕਿਹੜੀ ਰਾਜਨੀਤੀ? ਅੱਜ ਇਹ ਹਿਸਾਬ ਦੇਣ ਜਿਨ੍ਹਾਂ ਨੇ ਲੁੱਟਿਆ ਹੋਇਆ ਪੰਜਾਬ। ਇਸ ਕਰਕੇ ਇਹ ਵਕਤ ਦੀਆਂ ਗੱਲਾਂ ਜਿਹੜੀਆਂ ਅੱਜ ਵਕਤ ਇਹ ਕਹਿੰਦਾ ਕਿ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜੇ ਗੁਨਾਹਗਾਰ ਆ, ਜਿਹੜੇ ਇਹ ਯਾਤਰਾਵਾਂ ਕੱਢਦੇ ਆ, ਜਿਹੜੇ ਇਹ ਅੱਖਾਂ ਗੋਲ ਗੋਲ ਘੁਮਾ ਕੇ ਤੁਹਾਡਾ ਨਵਾਂ, ਅੱਜ ਮੈਂ ਹੁਣੇ ਸੁਣ ਰਿਹਾ ਸੀ, ਕਹਿੰਦਾ ਸੀ ਹੁਣ ਨਹੀਂ ਜਾਂਦੇ, ਹੁਣ ਆ ਗਏ ਆਮ ਘਰਾਂ ਦੇ। ਮੈਂ ਆਮ ਘਰਾਂ ਦੇ ਆ ਕੇ ਥਾਪੀਆਂ ਮਾਰਦਾ ਵੀ ਦਾ ਲੱਗ ਗਿਆ ਸਾਡਾ। ਤਾਂ ਤੁਸੀਂ ਕਰਤੂਤ ਕਰਤਾ ਕੋਈ ਚੱਜ ਦੀ ਕਰਦੇ ਹੋ, ਜੇ ਲੱਗ ਗਿਆ ਦਾ ਤਾਂ ਕੁਝ ਮੋੜਦਾ ਰਹੋ ਲੋਕਾਂ ਨੂੰ। ਭਗਵੰਤ ਮਾਨ ਦੇ ਵੱਲੋਂ ਤੁਹਾਡੇ ਲੁਧਿਆਣੇ ਦੇ ਵਿੱਚ ਇੱਕ ਡਿਬੇਟ ਰੱਖੀ ਜਾਂਦੀ ਆ, 1 ਨਵੰਬਰ ਦੀ ਜਿਹੜੀ ਡਿਬੇਟ ਹੁੰਦੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ 26 ਜਨਵਰੀ ਨੂੰ ਜਿਹੜਾ ਬਿਆਨ ਦਿੰਦੇ ਨੇ ਕਿ ਕਹਿੰਦੇ ਅਸੀਂ ਤਰੱਕੀ ਕਰ ਰਹੀ ਆ। ਉਸ ਤੋਂ ਬਾਅਦ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਇੱਕ ਵੱਡੇ ਜਿਹੜੇ ਕਿ ਮੀਡੀਆ ਕਰਮੀ ਉੱਥੇ ਖੜਾਉਂਦੇ ਨੇ, ਉਹਨਾਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਨੌਕਰੀਆਂ ਦਿੰਦੇ ਵੀ ਨਜ਼ਰ ਆਉਂਦੇ ਨੇ। ਉਹ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ? ਉਹ ਸਾਰਾ ਵਰਤਾਂਤ ਉਹੀ ਉਲਟਾ ਜਿਹੜਾ ਪਹਿਲਾਂ ਚੱਲਦਾ ਸੀਗਾ। ਇਹੀ ਭਗਵੰਤ ਮਾਨ ਕਹਿੰਦਾ ਸੀ 36,000 ਤੁਸੀਂ ਨੌਕਰੀਆਂ ਦਿੱਤੀਆਂ ਬੋਰਡ ਦੇ, ਚੰਨੀ ਸਾਹਿਬ 3 ਜ਼ੀਰੋ ਕੱਟ ਕੇ ਮੈਨੂੰ 36 ਬੰਦੇ ਵਿਖਾ ਦਿਓ। ਮੈਂ ਕਹਿੰਦਾ ਵਿਖਾ ਲਿਆ, ਬੰਦੇ ਤਾਂ ਲਿਆ ਕੇ ਵਿਖਾ। ਜਿਹੜੇ ਤੂੰ ਬਿਜਲੀ ਦੇ ਬਿੱਲ ਕਹਿੰਦਾ ਵਿਖਾ ਕਿੰਨੀ ਕੁ ਦੁਨੀਆ ਜਿਹੜੀ ਹੈਗੀ ਉਹਦੇ ਅਗੇਂਸਟ ਤੁਸੀਂ ਜਿੰਨਾ ਕਿ ਇਹਨਾਂ ਨੇ ਲੋਕਾਂ ਨੂੰ ਭੁਲੇਖਾ ਹੋਊਗਾ ਵੀ ਬਿਜਲੀ ਦੇ ਬਿੱਲ ਸਾਨੂੰ ਘੱਟ ਆਉਂਦੇ ਆ। ਪਹਿਲੀ 750 ਕਰੋੜ ਦੀ ਇਹਨਾਂ ਨੇ ਸਬਸਿਡੀ ਜਾਰੀ ਕੀਤੀ ਹੈ ਪਿਛਲੇ ਸਾਲ ਦੇ ਵਿੱਚ। 1200 ਕਰੋੜ ਲੋਨ ਲਿਆ, 50,000 ਕਰੋੜ ਤੁਹਾਡੇ ਤੋਂ ਲੋਨ ਲੈ ਚੁੱਕੇ ਆ ਤੁਹਾਡੇ ਸਿਰ ਦੇ ਉੱਤੇ ਥੋੜੀ ਜ਼ਮੀਨਾਂ ਤੇ। ਇਹ ਕਾਹਦੇ ਨਹੀਂ ਤਾਂ ਉਦੋਂ ਵੱਡੇ ਲੁਟੇਰੇ ਆ। 92 ਦੇ ਵਿੱਚ ਜਿਹੜਾ 22 ਤੱਕ 92 ਤੋਂ 22 ਦੇ 30 ਸਾਲਾਂ ਵਿੱਚ ਜਦੋਂ ਇਹ ਕਰਜ਼ਾ ਚੜਿਆ ਹੋਇਆ ਸੀ, ਉਦੋਂ 1000 ਕਰੋੜ ਰੁਪਏ ਦੇ ਹਿਸਾਬ ਨਾਲ ਜਿਹੜਾ ਸੀਗਾ ਉਹਦਾ ਵਿਆਜ ਬਣ ਜਾਂਦਾ ਸੀਗਾ। ਤੇ ਉਹ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਕੁੰਜੀ ਦਿੱਤੀ ਹੈ ਆਪਣੇ ਨੇ ਦੂਜੇ ਨੇ ਕੈਪਟਨ ਨੇ ਜਾਂ ਚੰਨੀ ਨੇ, ਉਦੋਂ 19,000 ਕਰੋੜ ਰੁਪਇਆ ਉਹ ਕਰ ਗਏ ਸੀਗੇ ਪਰ ਸਾਲ ਦਾ, 1,000 ਤੋਂ 19,000। ਤੇ ਇਹਨਾਂ ਨੇ ਕਿੰਨਾ ਕਰਤਾ ਪਤਾ? ਉਦੋਂ 1.5 ਗੁਣਾ, 33,000 ਪਹਿਲੇ ਸਾਲ 'ਚ। 50,000 ਕਰੋੜ ਦੇ ਕਰਜ਼ੇ ਨੂੰ ਗਿਣ ਲਓ,
33 ਦੇ ਹਿਸਾਬ ਨਾਲ ਇਹਨਾਂ ਨੇ ਉਹ ਕਰਜ਼ਾ ਚੱਕ ਲਿਆ ਜਿਹੜਾ 19,000 ਲੈ ਕੇ ਗਏ ਸੀਗੇ, ਤੇ ਇਹ ਤਾਂ ਉਦੋਂ ਵੱਧ ਜਿਹੜਾ ਲੁੱਟਣ ਤੇ ਲੱਗੇ ਹੋਏ ਸਾਰੇ ਪਾਸੇ, ਔਰ ਐਡਵਰਟਾਈਜ਼ਮੈਂਟ ਦੇ ਨਾਂ ਤੇ ਸਾਰੀ ਮੁਲਕ ਵਿੱਚ ਪਾਰਟੀ ਖੜੀ ਕਰਨਾ ਚਾਹੁੰਦੇ ਆ। ਕੇਜਰੀਵਾਲ ਦੀ ਸਾਰੀ ਸਕੀਮ ਹੈਗੀ ਹੈ। ਹਾਲਾਤ ਹੁਣ ਉਹ ਹੋਰ ਤਰ੍ਹਾਂ ਦੇ ਹੋਏ ਵੇ ਆ ਜੀ, ਇਹ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਕਾਂਗਰਸ ਨਾਲ ਸਮਝੌਤਾ ਕਰ ਲਿਆ। ਅੱਜ ਤੱਕ ਇਹ ਕਦੇ ਹੋਇਆ ਕਿ 92 ਸੀਟਾਂ ਜਿਸ ਪਾਰਟੀ ਦੇ ਅਗੇਂਸਟ ਤੁਸੀਂ ਦਿੱਤੀਆਂ ਉਹਨੂੰ 2 ਸਾਲ ਪਹਿਲਾਂ ਤੇ ਉਹਨੇ ਸਮਝੌਤਾ ਹੋ ਗਿਆ। ਇਹ ਸਭ ਤੋਂ ਵੱਡੀ ਠੱਗੀ ਅੱਜ ਤੱਕ ਵੱਜੀ ਪੰਜਾਬ ਨਾਲ। ਇਹ ਤਾਂ ਕਾਲੀ ਕਾਂਗਰਸੀ ਵੀ ਨਹੀਂ ਇੰਨੇ ਨੰਗੇ ਚਿੱਟੇ ਤਾਂ ਵਿੱਚੋਂ ਭਾਵੇਂ ਇਕੱਠੇ ਹੈ, ਸਿੱਧੇ ਤਾਂ ਨਹੀਂ ਕਦੇ ਹੋਏ ਸੀ, ਇਹ ਤਾਂ ਸਿੱਧੇ ਹੋ ਗਏ। ਕੇਜਰੀਵਾਲ ਨੂੰ ਵੀ ਈਡੀ ਦੇ ਵੱਲੋਂ ਜਿਹੜੀਆਂ ਕਿ ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਕਿ ਭਾਈ ਪੇਸ਼ ਹੋ। ਕੇਜਰੀਵਾਲ ਪੰਜਾਬ ਦੇ ਵਿੱਚ ਰੈਲੀ ਜਦੋਂ ਦੂਜੇ ਲੀਡਰਾਂ ਨੂੰ ਜਾਂਦੀਆਂ ਸੀ ਚਿੱਠੀਆਂ ਤੇ ਇਹੀ ਕੇਜਰੀਵਾਲ ਦੇ ਬਿਆਨ, ਕਿਉਂਕਿ ਇਹਨਾਂ ਦਾ ਸਾਰਾ ਕੁਝ ਬਕਵਾਸ ਜਿਹੜੀ ਕਰਦੇ ਆ ਗਾਂ ਦੂਜੇ ਨਾਲ ਹੀ ਖੜੀ ਹੁੰਦੀ ਹੈ। ਹੁਣ ਨਵਜੋਤ ਸਿੱਧੂ ਕਿੰਨੀ ਵਾਰੀ ਮੁੰਨੀ ਬਦਨਾਮ ਤੇ ਰਾਹੁਲ ਪੱਪੂ ਕੀ ਕੁਝ ਕਰਦਾ ਰਿਹਾ, ਅੱਜ ਸਾਰਾ ਕੁਝ ਨਾਲ ਜੁੜਦਾ। ਅੱਜ ਉਸੇ ਦੀ ਤਾਰੀਫਾਂ ਕਰਦਾ, ਕਹਿੰਦਾ ਮੈਂ ਖਾਨਦਾਨੀ ਕਾਂਗਰਸੀ ਹਾਂ, ਠੀਕ ਹੈ, ਮੈਂ ਕਾਂਗਰਸ ਬਚਾਉਣ ਆਇਆ, ਮੈਂ ਉਹੀ ਬੰਦਾ। ਉਵੇਂ ਇਹ ਕੇਜਰੀਵਾਲ ਹੈ, ਇਹੀ ਗੱਲਾਂ ਕਰਦਾ ਸੀ ਵੀ ਈਡੀ ਦੇ ਸਾਹਮਣੇ ਪੇਸ਼ ਕਿਉਂ ਨਹੀਂ ਹੁੰਦੇ ਫਲਾਣੇ, ਹੁਣ ਆਪ ਕਿਉਂ ਨਹੀਂ ਹੁੰਦਾ? ਕਿਉਂਕਿ ਉਸ ਹਮਾਮ 'ਚ ਨੰਗੇ ਹੋ ਜਾਂਦੇ ਜਾ ਕੇ, ਜਦੋਂ ਦਾ ਲੱਗ ਗਿਆ ਨਾਲ ਹੀ ਉਹ ਗੰਦ ਖਾਣ ਲੱਗ ਪਏ। ਹੁਣ ਆਪਦੀ ਵਾਰੀ ਵੀ ਉਹੀ ਤਕਲੀਫ ਹੈ। ਤੇ ਉਹ ਕਿੰਨੇ ਕੁ ਜਿਹੜੇ ਲੋਕ ਹੈਗੇ ਹੋਰ ਉਲਟ ਉਹ ਬੋਲ ਰਹੇ ਆ, ਜਿੰਨਾ ਕੁ ਰਾਜਨੀਤੀ ਪੰਜਾਬ ਦੀ ਇੱਥੇ ਚੱਲਦੀ ਉਹਦੇ 'ਚ ਮਜੀਠੀਏ ਵਰਗੇ ਹੋਰ ਲੱਗੇ ਆ ਜਿਹੜੇ ਇਹਨਾਂ ਨੇ ਇੱਕ ਦੂਜੇ ਨੂੰ ਅਸਲੀ ਮੁੱਦੇ ਨਾ ਪੰਜਾਬ ਦੇ ਆਉਣ। ਅੱਜ ਗੁਰਦੇਵ ਕੌਂਕੇ ਬਾਰੇ ਨਾ ਕੋਈ ਪੁੱਛੇ, ਅੱਜ ਨਸ਼ਿਆਂ ਬਾਰੇ ਨਾ ਕੋਈ ਗੱਲ ਕਰੇ, ਅੱਜ ਹੋਰ ਜਿਹੜੀਆਂ ਉਹੋ ਜਿਹੀਆਂ ਮੁਸੀਬਤਾਂ ਤੁਹਾਡੇ ਸਿਰ ਤੇ ਖੜੀਆਂ, ਤੁਹਾਡੀ ਜਵਾਨੀ ਜਿਹੜੀ ਕਾਣ ਹੋ ਰਿਹਾ ਉਹਦੇ ਤੇ ਕੋਈ ਜ਼ਿਕਰ ਨਾ ਕਰੇ, ਬੇਰੁਜ਼ਗਾਰੀ ਦੀ ਨਾ ਕੋਈ ਗੱਲ ਕਰੇ। ਅੱਜ ਇਹ ਵੇਖੇ ਵੀ ਹੁਣ ਡਿਬੇਟ ਚੱਲ ਰਹੀ ਆ, ਅੱਜ ਹੁਣ ਇਹ ਵੇਖ ਲੈ ਕਿ ਅਰਬੀ ਘੋੜੇ ਲੈਣ ਗਿਆ ਹੋਇਆ ਆ, ਹੁਣ ਵੇਖ ਲੈ ਵੀ ਆਪਾਂ ਨੇ ਸਿੱਧੂ ਦਾ ਰੌਲਾ ਚੱਲ ਰਿਹਾ, ਗੁਰਦੇਵ ਕੌਂਕੇ ਬਾਰੇ ਨਾ ਕੋਈ ਗੱਲ ਕਰੇ। ਜਾਂ ਉਹ ਭਖਦੇ ਮੁਸਲੇ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਸਰਕਾਰਾਂ ਜ਼ਿੰਮੇਵਾਰ ਹੈ। 30 ਸਾਲ ਉਹ ਰਿਪੋਰਟਾਂ ਦੱਬ ਕੇ ਰੱਖੀਆਂ ਇਹਨਾਂ ਨੇ, 92 ਤੋਂ ਲੈ ਕੇ 22 ਦੀ ਗੱਲ ਹੈ, 92 ਚ ਉਹ ਜਥੇਦਾਰ ਸਾਹਿਬ ਨੂੰ ਮਤਲਬ ਮਾਰਿਆ ਗਿਆ, 92 ਜਾਂ 93 ਦੀ ਗੱਲ ਹੈ, 99 ਦੀ ਰਿਪੋਰਟ ਪਈ ਅਕਾਲੀਆਂ ਦੇ ਰਾਜ ਵੇਲੇ। 15 ਸਾਲ ਦੇ ਦੋਵੇਂ ਗੁਨਾਹਗਾਰ ਹੈ। ਤੇ ਇਹ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ, ਇਹ ਕਿਉਂ ਲੁਕੋਈ ਬੈਠੇ? ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ। ਉਹ ਜਿਹੜਾ ਸਿਸਟਮ ਉੱਪਰਲਾ ਜਿਹਨੇ ਸਭ ਕੁਝ ਕਰਾਇਆ, ਜਿਹਨੇ ਹਰ ਤਰ੍ਹਾਂ ਦੇ ਇਹ ਜਿਹੇ ਦੌਰ ਲੈ ਕੇ ਆਉਂਦੇ ਪੰਜਾਬ ਦੇ ਵਿੱਚ, ਉਹ ਜ਼ਿੰਮੇਵਾਰ ਲੋਕ ਜਿਹੜੇ ਹੈਗੇ ਆ ਜਾਂ ਤਾਂ ਮਰ ਮੁੱਕੇ ਬੁੜੇ ਹੋਏ ਵੇ, ਉਹਨਾਂ ਦੀ ਅਗਲੀ ਪੀੜ੍ਹੀ ਉੱਥੇ ਬੈਠੀ ਸਿਸਟਮ ਦੇ ਵਿੱਚ, ਏਜੰਸੀਆਂ ਦੇ ਵਿੱਚ, ਉਹ ਕਰਾਉਂਦੇ ਸਾਰਾ ਕੰਮ। ਉਹਨਾਂ ਤੱਕ ਦਾ ਪਹੁੰਚਣਾ ਬਹੁਤ ਔਖਾ ਹੈ। ਤੇ ਇਸ ਕਰਕੇ ਨਾ ਉੱਥੇ ਭਗਵੰਤ ਮਾਨ ਦੇ ਪੱਲੇ ਕੁਛ ਹੈ, ਨਾ ਉੱਥੇ ਸੁਖਬੀਰ ਬਾਦਲ ਦੇ ਪੱਲੇ, ਨਾ ਕਿਸੇ ਹੋਰ ਹੈ। ਇਸ ਕਰਕੇ ਚੋਰ ਇਕੱਠੇ ਹੋ ਜਾਂਦੇ ਨਾਲ ਰਲ ਕੇ ਵੀ ਹੋਰ ਤਾਂ ਕੁਝ ਨਹੀਂ, ਲੋਟੀ ਲਈਏ ਰਲ ਕੇ। ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਕਿ ਕੌਮ ਦੇ ਸਰਮੌਰ ਜਥੇਦਾਰ ਸੀ, ਇੱਕ ਜਥੇਦਾਰ ਸਾਹਿਬ ਦੀ ਸ਼ਹਾਦਤ ਹੋ ਜਾਣੀ, ਉਸ ਤੋਂ ਬਾਅਦ 30 ਸਾਲਾਂ ਬਾਅਦ ਇੱਕ ਗੱਲ ਉੱਠਣੀ ਸਾਹਮਣੇ ਆਉਣੀ, ਫਿਰ ਉਹ ਗੱਲ 4-5 ਦਿਨ ਰੌਲਾ ਪੈ ਕੇ ਫਿਰ ਦਬ ਜਾਣੀ, ਇਸ ਦਾ ਕੀ ਕਾਰਨ ਬਣ? ਦੇਖੋ, ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਂਕੇ ਸੀ, ਉਹ ਸੀ ਸਰਬੱਤ ਦੇ ਜਿਹੜਾ ਸਰਬੱਤ ਖਾਲਸਾ ਚੋਂ ਬਣਾਇਆ ਹੋਇਆ ਲੋਕਾਂ ਦਾ ਇੱਕ ਇਕੱਠ, ਉਹਦੇ 'ਚ ਪਾਰਟ ਕੀਤੇ। ਉਹ ਬਾਦਲਾਂ ਦੀ ਜੇਬ ਚੋਂ ਨਹੀਂ ਨਿਕਲਿਆ ਸੀ। ਬਾਦਲ ਨੇ ਤਾਂ ਉਦੋਂ ਵੀ ਟੈਲੀਫੋਨ ਕੀਤਾ ਸੀ ਵੀ ਜਥੇਦਾਰ ਦਾ ਰੋਟੀ ਪਾਣੀ ਦਾ ਖਿਆਲ ਰੱਖੋ, ਆਉਂਦੀ ਨਾ ਗੱਲ। ਤੇ ਉਦੋਂ ਇਹ ਜਾਨ ਬਚਾਉਣ ਦਾ ਕਿਉਂ ਨਹੀਂ ਕਹਿਤਾ? ਜੇ ਬਾਦਲ ਦੀ ਉਦੋਂ ਇੰਨੀ ਚੱਲਦੀ ਸੀ, ਉਹ ਧਿਆਨ ਕਰ ਰਹੇ ਸੀ ਵੀ ਇਹਦਾ ਧਿਆਨ ਕਰ ਲਓ ਜਥੇਦਾਰ ਬੈਠੇ ਦਾ, ਤੇ ਉਹਨੂੰ ਜਾਨ ਨਹੀਂ ਬਚਾਈ ਜਾ ਸਕਦੀ, ਕਿਉਂਕਿ ਉਹਦਾ ਆਪਣਾ ਚੁਣਿਆ ਹੋਇਆ ਨਹੀਂ ਸੀ, ਆਪਦੀ ਜੇਬ ਚੋਂ ਕੱਢਿਆ ਨਹੀਂ ਸੀ। ਜਿਹੜੇ ਹੁਣ ਵਾਲੇ ਜਥੇਦਾਰ ਆ, ਜਦੋਂ ਪਹਿਲੇ ਸੀਗੇ, ਇਹਨਾਂ ਦੇ ਨਿਕਲਦੇ ਉਹਦੇ ਚੋਂ ਗੀਜੇ ਚੋਂ ਪਰਚੀ ਬਣ ਕੇ ਆਉਂਦੀ ਤੇ ਉਹ ਜਥੇਦਾਰ ਹੁੰਦਾ। ਇਹਨਾਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ, ਅਕਾਲ ਤਖਤ ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਜਿਹੜਾ SGPC ਇਹਨਾਂ ਦੀ ਪ੍ਰਾਈਵੇਟ ਲਿਮਟਿਡ, ਅਕਾਲੀ ਦਲ ਬਾਲ ਤਾਂ ਹੈਗਾ। ਤਾਂ ਉਹ ਜਿਹੜਾ ਹੈਗਾ ਗੁਨਾਹਗਾਰੀ ਸਭ ਤੋਂ ਵੱਡੀ ਇਹ ਆਉਂਦੀ ਕਿ ਉਹ ਬੰਦਾ ਜਿਹੜਾ ਸੀਗਾ, ਜਿਹੜਾ ਜਥੇਦਾਰ ਗੁਰਦੇਵ ਸਿੰਘ ਕੌਂਕੇ, ਉਹ ਲੋਕਾਂ ਦਾ ਨੁਮਾਇੰਦਾ ਸੀ। ਉਸ ਕਰਕੇ ਉਹ ਜਿਹੜਾ ਹੈਗਾ ਇਹਨਾਂ ਨੂੰ ਸੂਟ ਨਹੀਂ ਕਰਦਾ ਸੀ। ਤੇ ਉਦੋਂ ਜਿਹੜਾ ਸਿਸਟਮ ਨੇ ਇਹਨੂੰ ਮਾਰਿਆ, ਉਹਦੇ 'ਚ ਜੋ ਕੁਛ ਨੰਗਾ ਹੁੰਦਾ ਉਹ ਕਿਸੇ ਨੂੰ ਸੂਟ ਨਹੀਂ ਕਰਦਾ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਆ ਜਿਹੜੇ ਸਰਕਾਰ ਮੂਰਖਾਂ ਬੇਸ਼ੁਕਰਿਆਂ ਦੀ ਹੈਗੀ ਹੈ, ਇਹਨਾਂ ਦੀ ਇੰਨੀ ਕਿੱਥੇ ਹਿੰਮਤ ਹੈਗੀ ਕਿ ਇਹਨੂੰ ਇਹ ਕੋਈ ਕਦੇ ਕਿਸੇ ਟਾਈਮ 'ਚ ਕੁਛ ਲੋਕ ਇਹੋ ਜਿਹੇ ਚੁਣ ਕੇ ਕਦੇ ਆਏ ਜਿਨ੍ਹਾਂ ਨੇ ਆਪਦੇ ਨਿੱਜ ਨਾ ਪਾਲਣੇ ਹੋਏ, ਤੇ ਸਾਰੇ ਕੁਛ ਇਹ ਜਿਹੜਾ ਨੰਗਾ ਹੋਊਗਾ। ਉਹ ਸਮਾਂ ਲੰਬਾ ਤਾਂ ਨਹੀਂ ਹੈਗਾ, ਪਰ ਲੋਕਾਂ ਦੀ ਜਾਗਰਤੀ ਹੈ। ਜਦੋਂ ਲੋਕ ਜਾਗ ਪਏ, ਪਿੰਡਾਂ ਵਾਲੇ ਲੋਕਾਂ ਨੇ ਜਾਗਣਾ ਵੀ, ਤੁਹਾਨੂੰ ਮੈਂ ਦੱਸ ਦਿੰਦਾ, ਸ਼ਹਿਰਾਂ ਤੋਂ ਕੋਈ ਜਾਗਰਤੀ ਦੀ ਉਮੀਦ ਨਾ ਰੱਖੇ। ਪਿੰਡਾਂ ਦੇ ਵਿੱਚ ਇਹ ਜਾਗਰਤੀ ਆਉਣੀ ਹੈ, ਔਰ ਹੋਣੀ ਆਉਣੀ ਹੈ 10-20 ਸਾਲਾਂ 'ਚ, ਉਦੋਂ ਬਾਅਦ ਨਹੀਂ ਆਉਣੀ। ਆ ਜਿਹੜੇ ਇੱਥੇ ਬੈਠੇ 5-7 ਮੁੰਡੇ ਹੋਣਗੇ, ਬਾਕੀ ਸਾਰੇ ਬਜ਼ੁਰਗ ਬੈਠੇ ਆ, ਜਦੋਂ ਤੁਸੀਂ ਅਸੀਂ ਨਾ ਰਹੇ, ਫਿਰ ਅਗਲੀ ਇਹ ਗੱਲ ਕਰਨ ਵਾਲੀ ਪੀੜ੍ਹੀ ਹੈ ਹੀ ਨਹੀਂ। ਉਸ ਤੋਂ ਅੱਗੇ ਕਿਸੇ ਨੇ ਸਵਾਲ ਹੀ ਨਹੀਂ ਉਠਾਉਣੇ। ਫਿਰ ਤਾਂ ਇਹ ਕਿਹਾ ਕਰਨਗੇ ਵੀ ਹਾਂ ਜ਼ਮੀਨਾਂ ਸਾਡੀਆਂ ਹੁੰਦੀਆਂ, ਅਸੀਂ ਟਿਫਨ ਲੈ ਕੇ ਦਿਹਾੜੀ ਕਰਨ ਜਾਇਆ ਕਰਨਗੇ ਤੇ ਗੱਲਾਂ ਕਰਿਆ ਕਰਨਗੇ, ਤੇ ਹੋਰ 100 ਸਾਲ ਨੂੰ ਗੱਲਾਂ ਕਰਨ ਵਾਲੇ ਨਹੀਂ ਰਹਿਣੇ ਵੀ ਇਹ ਮਾਲਕੀ ਸਾਡੀ ਰਹੀ ਹੈ। ਅੱਜ ਇਹ ਚੀਜ਼ਾਂ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਹੋ ਚੁੱਕੀਆਂ। ਉੱਥੇ ਕਿਸਾਨ ਨੂੰ ਨਹੀਂ ਪਤਾ ਇਹ ਜ਼ਮੀਨਾਂ ਦੇ ਮਾਲਕ ਅਸੀਂ ਹੁੰਦੇ ਸੀ ਕਿਤੇ। ਉੱਥੋਂ ਦੇ ਨੇਟਿਵ ਲੋਕ ਸੀ ਜਿਹੜੇ ਖੁੱਡੇ ਲੈਣ ਲਾ ਕੇ ਹੋਇਆ। ਤੁਸੀਂ ਪੜ੍ਹੇ ਲਿਖੇ ਹੋ, ਤੁਹਾਡੇ ਧਿਆਨ ਛੋੜਾ, ਅਮਰੀਕਾ ਦੇ ਜਿਹੜੇ ਅਸਲੀ ਵਾਸੀ ਸੀ ਅੱਜ ਕਿੱਥੇ ਖੁੱਡਿਆਂ 'ਚ ਤਾੜ ਕੇ ਨਸ਼ਿਆਂ ਤੇ ਲਾਏ ਹੋਏ ਆ। ਉਹੀ ਕੰਮ ਤੁਹਾਡੇ ਨਾਲ ਕਰਨ ਲੱਗੇ ਹੋਏ ਇਹਨਾਂ ਨੇ। ਅਮਰੀਕਾ ਕੈਨੇਡਾ ਉਹ ਵੱਡੇ ਮੁਲਕ ਨਹੀਂ ਛੱਡੇ, ਅਸੀਂ ਇਹਨਾਂ ਦੇ ਅੱਗੇ ਖੜੇ, ਕਿਉਂਕਿ ਅਕਾਲ ਪੁਰਖ ਦੀ ਛਾਇਆ ਜਿਹੜੀ ਇੱਥੇ ਹੈ ਬਹੁਤ ਵੱਡੀ ਹੈ। ਠੀਕ ਹੈ, ਬਾਬੇ ਨਾਨਕ ਦੀ ਧਰਤੀ ਆ, ਹੋਰ ਪਤਾ ਨਹੀਂ ਕਿੰਨੀਆਂ ਮਤਲਬ ਪਵਿੱਤਰ ਰੂਹਾਂ ਇੱਥੇ ਪੈਦਾ ਹੋਈਆਂ। ਤਾਂ ਇੱਥੇ ਆ ਕੇ ਜਿਹੜੇ ਧਾੜਵੀ ਵੀ ਫੇਲ ਹੁੰਦੇ ਰਹੇ ਆ, ਹਰ ਚੀਜ਼ ਜਿਹੜੀ ਹੈਗੀ ਇੱਥੇ ਆ ਕੇ ਫੇਲ ਹੁੰਦੀ ਹੈ। ਤਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਸਤੇ ਕੋਈ ਨਵੀਂ ਹਵਾ ਜਿਹੜੀ ਦੁਨੀਆ ਵਾਸਤੇ ਉੱਠੂਗੀ ਪੰਜਾਬ 'ਚ ਹੀ। ਅੱਗੇ ਕਿਸਾਨ ਅੰਦੋਲਨ ਚੱਲਿਆ ਸੀ,
ਤਾਂ ਅੱਜ ਵੀ ਤੁਸੀਂ ਵੇਖ ਲਓ ਜਰਮਨ ਦੇ ਵਿੱਚ ਜਿਹੜਾ ਹੈਗਾ ਟਰੈਕਟਰ ਲਈ ਫਿਰਦੇ ਲੋਕ ਸੜਕਾਂ ਤੇ, ਇਹ ਇੱਥੋਂ ਹੀ ਜਿਹੜੀ ਹੈਗੀ ਆ ਆਵਾਜ਼ ਉੱਠੀ ਹੋਈ ਹੈ। ਹੁਣ ਫਿਰ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ, ਚੰਗੀ ਗੱਲ ਹੈ, ਪਰ ਇਸ ਅੰਦੋਲਨ ਦੇ ਲੀਡਰਾਂ ਨੂੰ ਇਹ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦਾ ਧਿਆਨ ਕਰ ਲੈਣ। ਇਸੇ ਗੱਲ ਤੇ ਆਉਣੇ ਆ ਸੇਖੋਂ ਸਾਹਿਬ, ਜਿਹੜਾ 13 ਤਰੀਕ ਨੂੰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ, ਦਿੱਲੀ ਵੱਲ ਕੂਚ ਕਰੋ, ਉਹਦੇ ਵਿੱਚੋਂ ਕੀ ਕੁਝ ਨਿਕਲੂਗਾ? ਉਹ ਜੇ ਕੁਝ ਨਿਕਲੇ ਨਾ ਨਿਕਲੇ ਬਾਅਦ ਦੀ ਗੱਲ ਹੈ, ਮੈਂ ਕੋਈ ਆਲੋਚਨਾ ਨਹੀਂ ਕਰਦਾ। ਮੈਂ ਕਹਿੰਦਾ ਧਰਤੀ ਬਚਾਉਣ ਦੀ ਗੱਲ ਕੌਣ ਕਰਦਾ ਹੈ? ਜ਼ਹਿਰਾਂ ਧਰਤੀ ਵਿੱਚ ਪਾਈਆਂ ਜਾ ਰਹੀਆਂ, ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦਾ ਕੋਈ? ਜਿਹੜੀਆਂ ਸਾਜ਼ਿਸ਼ਾਂ ਨਾਲ ਸਾਡੀ ਜ਼ਮੀਨਾਂ ਖੋਹੀਆਂ ਜਾ ਰਹੀਆਂ, ਬੈਂਕਿੰਗ ਪ੍ਰਣਾਲੀ ਤੁਹਾਡੇ ਸਿਰ ਤੇ ਖੜੀ, ਇਹਦੇ ਬਾਰੇ ਕਿਉਂ ਨਹੀਂ ਕੋਈ ਲੀਡਰ ਗੱਲ ਕਰਦਾ? ਕੋਈ ਵੀ ਪ੍ਰੋਬਲਮ ਇੱਥੇ ਹੈ, ਇਹ ਅਸਲ ਹੈ। ਉਹ ਗੱਲਾਂ ਚਾਹੇ ਇੱਕ MSP ਦੀ ਗੱਲ ਹੈ, ਮੰਨ ਲਓ ਅੱਜ ਕੋਈ ਗੱਲ ਵੱਡੀ ਹੈ, ਨਹੀਂ ਲੋਕਾਂ ਨੂੰ ਪਤਾ, ਉਹਨੂੰ ਵੱਡੀ ਲੱਗਦੀ, ਲੋਕ ਇਕੱਠੇ ਹੋ ਕੇ ਤੁਰੇ ਜਾਂਦੇ, ਪਰ ਜੇ ਅਸਲੀ ਮੁੱਦਾ ਪਤਾ ਲੱਗੂਗਾ ਵੀ ਸਾਡੀ ਤਾਂ ਜ਼ਮੀਨਾਂ ਹੀ ਖੋਹੀਆਂ ਜਾਣੀਆਂ, MSP ਕਿੱਥੋਂ ਰਹਿਣੀ ਹੈ? ਇਹ ਗੱਲ ਕਿਹਨੇ ਕਰਨੀ ਹੈ? ਇਹ ਕਿਸਾਨ ਲੀਡਰਾਂ ਨੇ ਕਰਨੀ ਹੈ, ਬਾਕੀ ਲੀਡਰ ਨੇ ਕਰਨੀ। ਇਕੱਲੇ ਕਿਸਾਨ ਲੀਡਰ ਕਿਉਂ? ਬਾਕੀ ਲੀਡਰਸ਼ਿਪ ਕਾਹਦੇ ਵਾਸਤੇ ਨਹੀਂ? ਤੁਹਾਡਾ ਸਟੇਟ ਲੁੱਟੀ ਜਾ ਰਹੀ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਆਹ ਗੱਲਾਂ ਜਿਹੜੀਆਂ ਮੈਂ ਕਹੀਆਂ, ਇਹਦੇ 'ਚ ਇੱਕ ਵੀ ਕੋਈ ਹੈਗੀ ਚੈਲੰਜ ਕਰਦਾ ਸਾਰਿਆਂ ਨੂੰ, ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੈਣ, ਨਸ਼ਿਆਂ ਦੇ ਮੁੱਦੇ ਤੇ ਕਰ ਲੈਣ। ਮੈਂ ਕਿੰਨੀ ਵਾਰੀ ਹਰੇਕ ਨੂੰ ਕਹਿੰਦਾ ਵੀ ਆਓ ਜਰਾ ਗੱਲ ਕਰੀਏ, ਬੈਠੋ ਮੇਰੇ ਸਾਹਮਣੇ, ਤੁਸੀਂ ਕਾਗਜ਼ ਲੈ ਆ ਜੇ, ਮੈਂ ਉਹਦੇ 'ਚ ਨੁਕਸ ਕੱਢ ਦਿੰਦਾ, ਮੈਂ ਤਾਂ ਆਪਦੇ ਲੈ ਕੇ ਵੀ ਨਹੀਂ ਆਉਂਦਾ। ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਿਸੇ ਟਾਈਮ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੈਂ ਚੈਲੰਜ ਕਰਦਾ, ਮੇਰੇ ਨਾਲ ਬੈਠੋ, ਓਪਨਲੀ ਬਹਿ ਜਾਓ, ਓਪਨ ਡਿਬੇਟ ਕਰਦੇ ਆ, ਓਪਨ ਖੁੱਲੇ ਅਸਮਾਨ ਥੱਲੇ ਬੈਠਦੇ ਆ। ਇਹੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ ਰਿਹਾ। ਦੀਪ ਸਿੱਧੂ ਇਸ ਦੁਨੀਆ ਤੇ ਨਹੀਂ ਰਿਹਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ NSA ਲਾਤਾ। ਦੁਨੀਆ ਤੇ ਸ਼ਾਇਦ ਮੈਂ ਵੀ ਨਾ ਰਹਾਂ, ਪਰ ਮੇਰਾ ਡਿਫਰੈਂਸ ਹੈ, ਮੈਂ ਉਹਨਾਂ ਵਾਲੀ ਗੱਲ ਨਹੀਂ ਕਰ ਰਿਹਾ। ਉਹਨਾਂ ਦਾ ਏਜੰਡਾ ਕੋਈ ਹੋਰ ਸੀ, ਮੈਂ ਉਹਦੀ ਕੋਈ ਆਲੋਚਨਾ ਨਹੀਂ ਕਰਦਾ, ਮੈਂ ਉਹਦਾ ਹਾਮੀ ਨਹੀਂ। ਮੈਂ ਤਾਂ ਆਹ ਏਜੰਡਾ ਲੈ ਕੇ ਬੈਠਾ ਸੱਥ ਵਾਲਾ। ਸੱਥ ਨੂੰ ਬਚਾਉਣ ਦੀ ਕਿਸੇ ਨੇ ਗੱਲ ਕੀਤੀ ਹੋਵੇ ਤਾਂ ਕਹਿ ਦਿਓ। ਇਹ ਗੱਲ ਨਹੀਂ ਕੀਤੀ ਅੱਜ ਤੱਕ ਕਿਸੇ ਨੇ। ਇਹ ਜਿਹੜੀ ਆ ਜੜ ਜਿਹੜੀ ਹੈਗੀ, ਕਿਸੇ ਨੇ ਨਹੀਂ ਫੜੀ ਅਜੇ। ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਸਭ ਤੋਂ ਜ਼ਰੂਰੀ ਹੈ। ਜਿਹੜਾ ਵੀ ਇਹ ਗੱਲ ਕਰਦਾ, ਅਸੀਂ ਤਾਂ ਨਮਸਕਾਰ ਕਰਕੇ ਪੈਰ ਫੜ ਕੇ ਉਹਦੇ ਨਾਲ ਦਾ ਤੁਰਨ ਨੂੰ ਤਿਆਰ ਹਾਂ। ਮੈਂ ਨਹੀਂ ਚਾਹੁੰਦਾ ਕਿ ਅਸੀਂ ਅੱਗੇ ਲੱਗੀਏ, ਕੋਈ ਪਿੱਛੇ ਲੱਗੇ। ਆਉਣ ਚੰਗੇ ਲੋਕ, ਪੜ੍ਹੇ ਲਿਖੇ, ਬੁੱਧੀਜੀਵੀ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਕੋਈ ਇਹ ਨਹੀਂ ਕਿ ਮੈਨੂੰ ਇਕੱਲੇ ਨੂੰ ਪਤਾ। ਮੈਂ ਤਾਂ ਬਹੁਤ ਅਗਿਆਨੀ ਆਦਮੀ ਹਾਂ, ਮੇਰੀ ਕਿੰਨੀ ਕੁ ਨੌਲੇਜ ਹੈ। ਪਰ ਜਿਹੜੇ ਜਾਣਦੇ ਸਾਰਾ ਕੁਝ, ਉਹ ਨਹੀਂ ਬੋਲਦੇ, ਉਹ ਡਰਦੇ ਆ, ਮੌਤ ਦੇ ਮੂੰਹ ਤੇ ਬੈਠੇ ਆ। ਉਮਰਾਂ ਜਿਹੜੀਆਂ 70-80 ਨੂੰ ਪਹੁੰਚੇ ਹੋਏ, ਅਜੇ ਵੀ ਮੌਤ ਤੋਂ ਡਰਦੇ ਆ। ਮੈਂ ਮੌਤ ਤੋਂ ਨਹੀਂ ਡਰਦਾ, ਇੰਨਾ ਕੁ ਫਰਕ ਆ, ਹੋਰ ਤਾਂ ਕੁਝ ਨਹੀਂ। ਮੈਂ ਅਗਿਆਨੀ ਆਦਮੀ ਹਾਂ, ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ, ਕੋਈ ਮੇਰੇ ਕੋਲ ਬੈਕਗ੍ਰਾਉਂਡ ਨਹੀਂ ਹੈਗੀ ਗੱਲ ਕਰਨ ਵਾਸਤੇ। ਪਰ ਇਸ ਦੇ ਬਾਵਜੂਦ ਵੀ ਜਿਹੜੀ ਗੱਲ ਕੀਤੀ ਹੈ, ਜੇ ਇਹਦੇ 'ਚ ਕੋਈ ਕਮੀ ਪੇਸ਼ੀ ਤਾਂ ਦੱਸ ਦੇਣ, ਕੋਈ ਉਹ ਦੱਸ ਦੇਣ। ਇਹਨਾਂ ਨੂੰ ਚਲੋ ਜਿਹੜਾ ਆਪਾਂ ਕਹਿੰਦੇ ਪਿੰਡ 'ਚ ਬੈਠੇ ਲੋਕਾਂ ਨੂੰ ਉਨੀ ਨੌਲੇਜ ਨਹੀਂ ਹੈਗੀ, ਜਿਹੜੇ ਨੌਲੇਜ ਵਾਲੇ ਉਹ ਤਾਂ ਸੁਣਦੇ ਆ। ਆਹ ਤਾਂ ਸਾਰੀ ਗੱਲ ਦੁਨੀਆ ਤੱਕ ਜਾਂਦੀ ਹੈ ਨਾ, ਮੇਰੇ ਜਿਹੜੇ ਬੋਲਦਾ, ਉਹ ਆ ਜਾਣ ਕੇ ਦੱਸ ਦੇਣ ਆ ਕਿ ਮੈਂ ਕਿਹੜੀ ਗੱਲ ਕਦੇ ਗਲਤ ਕੀਤੀ ਹੈ। ਤਾਂ ਠੀਕ ਗੱਲ ਕਰਨ ਵਾਲੇ ਲੋਕ ਜਿਹੜੇ ਹੈਗੇ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਕੋਈ ਹੁੰਦਾ। ਥੋੜ੍ਹੇ ਜਿਹੇ ਲੋਕ ਰਹੇ ਅੱਗੇ ਵੀ। ਤੇ ਜਿਹੜੀ ਤੁਸੀਂ ਆ ਜਾਣ ਜੂਣ ਵਾਲੀ ਗੱਲ ਕੀਤੀ ਹੈ, ਮੈਂ ਤਾਂ 60 ਨੂੰ ਟੱਪਿਆ ਹੋਇਆ ਤੇ ਮੈਨੂੰ ਕੋਈ ਬਹੁਤਾ ਖਤਰਾ ਨਹੀਂ ਹੈਗਾ। ਮੈਨੂੰ ਰੱਬ ਨੇ ਪਹਿਲਾਂ ਹੀ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ, ਮੈਂ ਸ਼ੁਕਰਗੁਜ਼ਾਰ ਹਾਂ। ਸਵੇਰੇ ਦਿਨ ਉੱਠੇ ਨਾ ਉੱਠੇ, ਜਿਉਂਦਿਆਂ ਨੂੰ ਸੁਣੋ। ਆਪਣੀ ਆਦਤ ਆਪਾਂ ਮਰਿਆਂ ਨੂੰ ਸੁਣਦੇ ਹਾਂ। ਤੇ ਮੈਨੂੰ ਤਾਂ ਜਿੰਨਾ ਕੁ ਸਮਾਂ ਮਿਲੂਗਾ, ਅਸੀਂ ਤਾਂ ਪਿੰਡਾਂ ਦੇ ਵਿੱਚ ਜਾ ਕੇ ਆਪਣੀਆਂ ਗੱਲਬਾਤ ਜਿਹੜੀ ਕਰਦੇ ਰਹਾਂਗੇ। ਜਿੱਥੋਂ ਤੱਕ ਜਾਗਰਤੀ ਅੱਜ ਇਹ ਪਲਾਂਟੇਸ਼ਨ ਬੀਜਿਆ ਗਿਆ, ਇਹਨੇ ਕਿਤੇ ਨਾ ਕਿਤੇ ਉੱਗ ਹੀ ਪੈਣਾ। ਇਸ ਕਰਕੇ ਇਸ ਜਿਹੜੀ ਇੱਛਾ ਦੇ ਨਾਲ, ਇਸ ਜਿਹੜੀ ਭਾਵਨਾ ਦੇ ਨਾਲ ਸੱਥਾਂ ਦੇ ਵਿੱਚ ਤੁਰੇ ਆ। ਭਾਵੇਂ ਐਡੇ ਵੱਡੇ ਪਿੰਡਾਂ ਵਿੱਚੋਂ ਕੋਈ 50, 20, 100 ਬੰਦਾ ਆ ਕੇ ਵੀ ਗੱਲ ਕਰਦਾ, ਕਿਉਂਕਿ ਜਾਗਰਤੀ ਨਹੀਂ ਹੈਗੀ। ਬੈਂਚ ਲਾਏ ਹੋਏ ਆ, ਆਪਣੇ ਬੈਂਚਾਂ ਤੇ ਬੈਠੇ ਆ, ਕਿੰਨੀ ਵਾਰੀ ਹੋਕਾ ਦੇ ਕੇ ਆਏ ਆ, ਬੰਦੇ ਇੰਨੇ ਕੀ ਆਏ ਆ। ਇਹ ਪਿੰਡ ਕਿਉਂ ਨਾ ਸੁਣ ਕੇ ਆ ਜਾਵੇ, ਪਰ ਇਹ ਹੌਲੀ ਹੌਲੀ ਜਦੋਂ ਲੱਗੂਗਾ ਵੀ ਗੱਲਾਂ ਇਹ ਠੀਕ ਨੇ, ਫਿਰ ਲੋਕ ਸੁਣਨ ਵੀ ਆ ਜਾਣਗੇ। ਔਰ ਸੁਣਿਆ ਇਕੱਲੇ ਗੱਲ ਨਹੀਂ ਬਣਨੀ, ਆਪਦੀ ਮਾਲਕੀ ਪਛਾਣਨੀ ਪੈਣੀ ਹੈ। ਇਹਨਾਂ ਨੇ ਬਚਾਉਣਾ ਜੀ। ਮੁੱਖ ਦੀ ਗੱਲ ਦਾ ਕਰਕਸ ਹੈ ਕਿ ਪੰਜਾਬ ਦੇ ਜਿਹੜਾ ਪਿੰਡ ਹੈ, ਉਹਨੂੰ ਪੰਜਾਬ ਦੇ ਪਿੰਡ ਦੇ ਵਸਨੀਕਾਂ ਨੇ ਬਚਾਉਣਾ, ਕਿਸੇ ਸਰਕਾਰ ਨੇ ਨਹੀਂ ਬਚਾਉਣਾ। ਇਸ ਕਰਕੇ ਜਦੋਂ ਕਦੇ ਕੋਈ ਚੰਗੇ ਲੋਕਾਂ ਦੀ ਸਰਕਾਰ ਜੇ ਬਣੀ, ਜਿਹਦੀ ਕੋਈ ਉਮੀਦ ਨਹੀਂ ਹੈ, ਉਹ ਸਿਰਫ ਤੁਹਾਡੀ ਮਦਦ ਕਰ ਸਕਦੇ ਆ। ਉਹ ਤੁਹਾਨੂੰ ਇਹਨਾਂ ਗੱਲਾਂ ਵਿੱਚ ਸਪੀਡ ਅਪ ਕਰ ਸਕਦੇ ਆ। ਉਹ ਕਹਿ ਸਕਦੇ ਆ ਵੀ ਹਾਂ ਤੁਸੀਂ ਬਚੋਗੇ, ਅਸੀਂ ਆਹ ਮਦਦ ਕਰਦੇ ਹਾਂ, ਅਸੀਂ ਤੁਹਾਨੂੰ ਆਹ ਤੰਗ ਨਹੀਂ ਕਰਦੇ, ਅਸੀਂ ਤੁਹਾਡੇ ਘਰੇ ਪੁਲਿਸਾਂ ਨਹੀਂ ਭੇਜਦੇ। ਅੱਜ ਪੁਲਿਸ ਦਾ ਡਰ ਨਾ ਹੋਵੇ ਤਾਂ ਸਾਡਾ ਤੇ ਨਸ਼ਾ ਖਤਮ ਹੁੰਦਾ। ਕਾਨੂੰਨ ਦੀਆਂ ਜਿਹੜੇ ਕਾਨੂੰਨ ਬਣਾ ਕੇ ਇਹਨਾਂ ਨੇ ਐਕਟ, ਉਹਨਾਂ ਨੇ ਧੰਦੇ ਬਣਾਤੇ ਤੇ ਉਦੋਂ ਬਾਅਦ ਆ ਚੀਜ਼ਾਂ ਇੱਥੇ ਠੇਕੇ ਹੁੰਦੇ ਸੀਗੇ। 64 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਪੋਸਟ ਵਿਕਦਾ ਰਿਹਾ, ਜੇ ਪਤਾ ਹੋਊਗਾ ਇੱਥੇ ਬਹੁਤ ਲੋਕੇ ਬੈਠਣ ਨੂੰ। ਇਹ ਸਭ ਚੀਜ਼ਾਂ ਜਿਹੜੀਆਂ ਨਾਲ ਦੀ ਸਟੇਟ ਵਿੱਚ ਵੀ ਜਾ ਰਹੀਆਂ, ਕੋਟੇ ਵਧਾਏ ਜਾ ਰਹੇ ਆ। ਰਾਜਸਥਾਨ 'ਚ ਹੈਗੀ ਹੈ, MP 'ਚ ਹੈ, ਤੇ ਇੱਥੇ ਕੀ ਪ੍ਰੋਬਲਮ ਹੈ? ਇੱਥੋਂ ਦਾ ਕਿਸਾਨ ਨਾ ਖੁਸ਼ਹਾਲ ਹੋ ਜਾਏ ਕਿਉਂਕਿ ਜ਼ਮੀਨਾਂ ਖੋਣੀਆਂ। ਮੁੱਕਦੀ ਗੱਲ ਆਪਾਂ ਅੱਜ ਦੀ ਇਹ ਨਿਬੇੜਾਂਗੇ ਕਿ ਜ਼ਮੀਨਾਂ ਤੇ ਨਿਗਾਹ ਹੋਣ ਦੇ ਕਾਰਨ ਸਾਨੂੰ ਨਸ਼ਿਆਂ ਤੇ ਲਾਇਆ, ਸਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਉਲਝਾਇਆ। ਹਰ ਚੀਜ਼ ਜਿਹੜੀ ਹੈ ਉਹਦੇ ਪਿੱਛੇ ਜ਼ਮੀਨ ਹੈ, ਔਰ ਜ਼ਮੀਨ ਤੁਸੀਂ ਕਿਸੇ ਭਾਅ ਵੀ ਵੇਚ ਲਓਗੇ, ਉਹ ਤੁਸੀਂ ਠੱਗੇ ਜਾਣਾ, ਉਹ ਕੋਈ ਹੱਲ ਨਹੀਂ ਹੈਗਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਵਿਚਾਰ ਚਰਚਾ ਕਰ ਰਹੇ ਸੀ। ਤੁਹਾਨੂੰ ਦੱਸ ਦਈਏ ਕਿ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਤੇ ਅੱਜ ਉਸੇ ਤਹਿਤ ਹੀ ਇੱਕ ਸੱਥ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ ਸਾਨੂੰ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮਿਲੇ ਨੇ। ਤਾਂ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ। ਬੇਸ਼ੱਕ ਉਹ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮੁੱਦਾ ਹੋਵੇ, ਬੇਸ਼ੱਕ ਉਹ ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦਾ ਮੁੱਦਾ ਹੋਵੇ, ਤੇ ਬੇਸ਼ੱਕ ਪੰਜਾਬ ਦੀਆਂ ਸੱਥਾਂ ਖਾਲੀ ਹੋ ਰਹੀਆਂ ਹੁਣ ਉਸ ਦਾ ਮੁੱਦਾ ਹੋਵੇ। ਇਹ ਸਾਰੇ ਮੁੱਦਿਆਂ ਦੇ ਉੱਪਰ ਅਸੀਂ ਅੱਜ ਜਿਹੜੀ ਕਿ ਸੇਖੋਂ ਸਾਹਿਬ ਦੇ ਨਾਲ ਚਰਚਾ ਕੀਤੀ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਚਰਚਾਵਾਂ ਕਰਦੇ ਰਵਾਂਗੇ। ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ
ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲ ਗਏ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣ। ਦੇਖੋ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਝ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਝ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ। ਨੌਜਵਾਨੀ ਦਾ ਕੀ ਕਸੂਰ ਹੈ ਜੀ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ ਪੰਜਾਬ ਬਚਾਓ ਯਾਤਰਾ। ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਂਦੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਚੰਗਾ ਹੋ ਗਿਆ, ਦੋ ਲਟੇਰੇ ਪਾਸੇ ਹੋ ਗਏ, ਤੀਜੇ ਜਗ੍ਹਾ ਐਕਸਪੋਜ਼ ਹੋ ਗਏ। ਸਾਹਿਬ, ਅਫਸੋਸ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਜਾਂ ਤੁਹਾਨੂੰ ਫੋਨ ਕਾਲ ਦੇ ਉੱਪਰ ਇਹ ਗੱਲ ਆਉਂਦੀ ਹੈ ਕਿ 92 ਦੇ ਵਿੱਚ ਸਾਡਾ ਘਰੋਂ ਗਿਆ ਪੁੱਤ ਵਾਪਸ ਨਹੀਂ ਮੁੜਿਆ ਤੇ ਉਸ ਦੀ ਹਜੇ ਤੱਕ ਸਾਨੂੰ ਲਾਸ਼ ਹੀ ਦੇ ਦਿਓ, ਅਸੀਂ ਭੋਗਤਾ ਪਾਲੀ। ਅਫਸੋਸ ਕੀ, ਅਸੀਂ ਤਾਂ ਗੁਨਾਹਗਾਰ ਹਾਂ। ਮੈਂ ਤਾਂ ਆਪ ਮਹਿਕਮੇ ਦੀ 32 ਸਾਲ ਜਿਹੜਾ ਇਸ ਗੱਲ ਦੇ ਚਿੱਕੜ ਦੇ ਵਿੱਚ ਰਹੇ ਹੋਏ ਹਾਂ। ਅਸੀਂ ਤਾਂ ਖੁਦ ਉਹ ਦੇਖਦੇ ਹਾਂ। ਇਹ 35,000 ਮੌਤਾਂ ਗਿਣਦੇ ਆਪਾਂ ਜਿਹੜੀਆਂ ਅੱਤਵਾਦ ਦੇ ਟਾਈਮ ਦੀਆਂ। 35 ਨਹੀਂ ਸੀਗੀਆਂ, 23-25,000 ਦੇ ਨੇੜੇ ਤਾਂ ਖਾਲੜਾ ਸਾਹਿਬ ਨੇ ਲਾਸ਼ਾਂ ਗਿਣ ਲਈਆਂ ਸੀ। ਸਾਨੂੰ ਹੁਣ ਅੱਜ ਕੱਲ ਟੈਲੀਫੋਨ ਆਉਂਦੇ ਆ ਵੀ ਸਾਡਾ ਭਗੌੜਾ ਸੀ ਜੀ 92 ਦਾ, ਸਾਡਾ 93 ਦਾ ਭਗੌੜੇ ਆ, ਤੁਹਾਨੂੰ ਤਾਂ ਭੋਗ ਵੀ ਨਹੀਂ ਪਾਉਣ ਦਿੱਤਾ ਕਿਸੇ ਨੇ। ਵੀ ਅੱਜ ਉਹ ਬੰਦੇ ਜਿਹੜੇ ਉਹਨਾਂ ਨੂੰ ਸੰਤ ਕਹਿੰਦੇ, ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਸੰਤ ਸਮਾਨ ਸੀ ਤੇ ਜੇ ਉਹਦਾ ਜਾਣਾ ਜਿਹੜਾ ਵੀ ਮੌਤ ਹੈ ਹਰ ਗੈਰਤਮੰਦ ਪੰਜਾਬੀ ਵਾਸਤੇ ਦੁੱਖ ਦੀ ਗੱਲ ਹੈ। ਇਹੋ ਜਿਹੇ ਲੋਕਾਂ ਨੂੰ ਫਿਰ ਅਸੀਂ ਮੌਕਾ ਦੇਵਾਂਗੇ। ਇੰਡੋਜ਼ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਤੇ ਬੈਠੇ ਹਾਂ ਜਿਹਨੂੰ ਪਿੰਡਾਂ ਦੀ ਪਾਰਲੀਮੈਂਟ ਕਿਹਾ ਜਾਂਦਾ। ਪਿੰਡਾਂ ਦੀ ਪਾਰਲੀਮੈਂਟ ਦੇ ਵਿੱਚੋਂ ਜਦੋਂ ਗੱਲਾਂ ਉੱਠਦੀਆਂ ਨੇ ਕਿ ਕਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਜਿਤਾਉਣਾ, ਕਿਹੜੇ ਲੀਡਰ ਦੀ ਅਸੀਂ ਗੱਲ ਕਰਨੀ ਹੈ, ਤਾਂ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਗੱਲ ਉੱਠਦੀ ਹੈ। ਤੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜੋ ਬਜ਼ੁਰਗ ਹੁੰਦੇ ਨੇ ਨਾਲੇ ਤਾਂਸ ਕੁੱਟਦੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਕਰਦੇ ਨੇ। ਤਾਂ ਇਹਨਾਂ ਸੱਥਾਂ ਦੇ ਵਿੱਚ ਗੇੜਾ ਦੇ ਰਹੇ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਹਰਜਿੰਦਰ। ਸੇਖੋਂ ਸਾਹਿਬ, ਪਿੰਡਾਂ ਦੀ ਮਿੰਨੀ ਪਾਰਲੀਮੈਂਟ ਦੀ ਮੈਂ ਗੱਲ ਕਰੀ ਆ ਕਿ ਇਹ ਇੱਕ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਦੀ ਇਲੈਕਸ਼ਨ ਨੇੜੇ ਆ, ਤੁਸੀਂ ਵੀ ਸੱਥਾਂ ਦੇ ਵਿੱਚ ਜਾ ਰਹੇ ਹੋ, ਕੀ ਮਾਹੌਲ ਕੀ ਲੱਗ ਰਿਹਾ? ਲੋਕ ਕਿੰਨਾ ਕੁ ਖੁੱਲ੍ਹਦਿਲੀ ਦੇ ਨਾਲ ਤੁਹਾਨੂੰ ਮਿਲ ਰਹੇ ਨੇ? ਦੋ ਗੱਲਾਂ, ਇੱਕ ਤਾਂ ਪਾਰਲੀਮੈਂਟ ਦੀ ਕਰਦੇ ਆਪਾਂ ਜੀ। ਪਾਰਲੀਮੈਂਟ ਇਹ ਹੁੰਦੀ ਸੀ, ਅੱਜ ਨਹੀਂ ਹੈਗੀ। ਜਿਹੜੀ ਅੱਜ ਪਾਰਲੀਮੈਂਟ ਹੈਗੀ ਹੈ ਉਹਦਾ ਬੇੜਾ ਗਰਕ ਹੋ ਗਿਆ। ਉੱਥੇ ਚੁਣ ਕੇ ਭੇਜੇ ਹੋਏ, ਭਾਵੇਂ ਸਾਡੀ ਵਿਧਾਨ ਸਭਾ ਲਾ ਲਓ, ਭਾਵੇਂ ਪਾਰਲੀਮੈਂਟ ਲਾ ਲਓ, ਉਹ ਠੱਗ ਚੋਰ ਜਿਹੜੇ ਲਟੇਰੇ ਚੁਣ ਕੇ ਅਸੀਂ ਹੁਣ ਤੱਕ ਆਪਣੀ ਆਹ ਪਾਰਲੀਮੈਂਟ ਖਤਮ ਕਰ ਲਈ। ਅਸਲੀ ਪਾਰਲੀਮੈਂਟ ਦੇ ਜਿਹੜੇ ਚੁਣੇ ਹੋਏ ਜਿੱਥੋਂ ਲੋਕ ਉੱਠਦੇ ਆ ਉਹ ਨਕਲੀ ਪਾਰਲੀਮੈਂਟਾਂ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਸਾਰਾ ਸਿਸਟਮ ਮੁਲਕ ਬਰਬਾਦ ਕਰਤਾ ਸਾਡਾ। ਤੇ ਅੱਜ ਜਿਹੜਾ ਸੱਥ 'ਚ ਬਹਿ ਕੇ ਦੁਬਾਰਾ ਇਹ ਉਪਰਾਲੇ ਕਰਨ ਦਾ ਜਿਹੜਾ ਇੱਕ ਅਕਾਲ ਪੁਰਖ ਵੱਲੋਂ ਮੈਂ ਕਹਿੰਦਾ ਇੱਕ ਹੁਕਮ ਹੋਇਆ ਹੋਇਆ ਜਿਹੜਾ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲ ਕਰੀਦੀ ਹੈ, ਉਹ ਇਸੇ ਪਿੱਛੇ ਕਿ ਇਹ ਪਾਰਲੀਮੈਂਟ ਜਿਉਂਦੀ ਹੋਣੀ ਚਾਹੀਦੀ ਹੈ। ਅਸਲੀ ਪਾਰਲੀਮੈਂਟ ਜਿਹੜੀ ਹੈਗੀ ਆ ਉਹਨੂੰ ਇਹਨਾਂ ਨੇ ਸਾਜ਼ਿਸ਼ਾਂ ਦੇ ਨਾਲ ਖਤਮ ਕਰ ਦਿੱਤਾ। ਤੁਸੀਂ ਹਰ ਵਾਰੀ ਮੈਂ ਗੱਲ ਕਰਦਾ, ਮੈਨੂੰ ਦੁੱਖ ਵੀ ਬੜਾ ਹੁੰਦਾ। ਅੱਜ ਇਸ ਪਿੰਡ 'ਚ ਹੀ ਬੈਠੇ ਆਪਾਂ, ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਬੈਂਚ ਵੰਡੇ ਗਏ ਆ ਔਰ ਬੈਂਚ ਆਪਣੇ ਘਰਾਂ ਦੇ ਅੱਗੇ ਲਿਖਵਾਏ। ਅਸੀਂ ਸਾਰਿਆਂ ਨੇ ਖੁਸ਼ੀ ਨਾਲ ਸਾਨੂੰ ਬੈਂਚ ਸਰਕਾਰੀ ਮਿਲਦੇ ਆ। ਉਹਦੇ ਪਿੱਛੇ ਸਾਜ਼ਿਸ਼ ਕਿੰਨੀ ਵੱਡੀ ਹੈ ਤਾਂ ਕਿ ਇਕੱਠੇ ਨਾ ਹੋ ਜਾਣੇ। ਆਪਦੇ ਘਰੋਂ ਨਿਕਲੋ, ਆਪਦੇ ਬਾਹਰ ਬੈਠੋ, ਇਕੱਠੇ ਸਿਰ ਨਾ ਜੋੜ ਲਿਆ ਜੇ ਕਿਤੇ। ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਜ਼ਿਸ਼ਾਂ ਕਿੰਨੀਆਂ ਬੈਂਚਾਂ ਦੇ ਵਿੱਚ ਕਿੰਨੀਆਂ ਹੈਗੀਆਂ ਕਿ ਇੱਕ ਪਿੰਡ ਵਿੱਚ ਬੈਠੇ ਲੋਕ ਇਕੱਠੇ ਨਾ ਹੋਣ। ਪਹਿਲਾਂ ਤਾਂ ਜਾਤਾਂ ਧਰਮਾਂ 'ਚ ਵੰਡੇ ਅਸੀਂ, ਗੁਰਦੁਆਰਿਆਂ ਕਬਰਸਤਾਨਾਂ 'ਚ ਵੰਡੇ ਅਸੀਂ। ਉਸ ਤੋਂ ਬਾਅਦ ਘਰਾਂ ਅੱਗੇ ਵੀ ਬੈਂਚ ਲਾਤੇ ਵੀ ਕੋਈ ਚਾਰ ਜਿਹੜੇ ਸਿਰ ਜੋੜ ਕੇ ਇਕੱਠੇ ਨਾ ਬੈਠਣ। ਜੇ ਇਕੱਠੇ ਬੈਠਣਗੇ ਤੇ ਫਿਰ ਉਸ ਤੋਂ ਬਾਅਦ ਵਿਚਾਰ ਵਟਾਂਦਰਾ ਹੋਊਗਾ। ਵਿਚਾਰ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਇਹ ਪਾਰਲੀਮੈਂਟ ਇਹਨੂੰ ਖਤਮ ਕੀਤਾ। ਇਹਦੇ ਵਿੱਚ ਖਾਸ ਤੌਰ ਤੇ ਸਹਿਯੋਗ ਕਿੱਥੋਂ ਲਿਆ? ਪਿੰਡ ਦੇ ਵਿੱਚੋਂ ਹੀ ਮੋਹਤਵਾਰ ਚੁਣੇ ਬੰਦੇ ਜਿਹੜੇ ਇਲੈਕਸ਼ਨਾਂ ਵੇਲੇ ਪੋਸਟ ਵੀ ਵੰਡਦੇ ਆ, ਸ਼ਰਾਬਾਂ ਵੀ ਵੰਡਦੇ ਆ, ਨਸ਼ੇ ਵੀ ਵੰਡਦੇ ਆ, ਪੈਸੇ ਵੀ ਵੰਡਦੇ ਆ। ਇਸੇ ਪਿੰਡ ਦੇ ਵਿੱਚੋਂ, ਸਾਰੇ ਪਿੰਡਾਂ ਦੇ ਵਿੱਚ ਉਹ ਜਿਹੜੇ ਪਿੰਡ ਦਾ ਬਰਬਾਦੀ ਦਾ ਕਾਰਨ ਬਣੇ ਆ। ਹੋਏ ਤਾਂ ਸਾਜ਼ਿਸ਼ਾਂ ਦੇ ਸ਼ਿਕਾਰ ਆ ਉਹ ਵੀ, ਪਰ ਕਿਉਂਕਿ ਉਹਨਾਂ ਨੇ ਆਪਣੇ ਧੰਦੇ ਚਲਾ ਲਏ, ਨਾਲ ਚਾਰ ਪੈਸੇ ਕਮਾ ਲਏ, ਗ੍ਰਾਂਟਾਂ ਖਾ ਲੀਆਂ, ਕੁਝ ਹੋਰ ਕਰ ਲਿਆ, ਉਹਦੇ ਇਵਜ ਦੇ ਵਿੱਚ ਪਾਰਲੀਮੈਂਟ ਨੂੰ ਤਬਾਹ ਕਰਨ ਦੇ ਉਹ ਹਿੱਸਾ ਬਣ ਗਏ। ਤੇ ਅੱਜ ਵੀ ਜਿਹੜੀ ਆ ਕੇ ਗੱਲ ਜਿਹੜੀ ਅਸੀਂ ਕਰਦੇ ਹਾਂ ਇੱਥੇ ਬੈਠ ਕੇ, ਉਹ ਇਹੀ ਕਰਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਜਾਗਣਾ ਇੱਥੋਂ ਪੈਣਾ। ਤੁਹਾਨੂੰ ਉਸ ਪਾਰਲੀਮੈਂਟ ਨੇ ਕੁਝ ਨਹੀਂ ਦੇਣਾ, ਵਿਧਾਨ ਸਭਾ 'ਚ ਭੇਜੇ ਹੋਏ ਬੰਦਿਆਂ ਨੇ ਕੁਝ ਨਹੀਂ ਦੇਣਾ। ਸਾਨੂੰ ਜੇ ਦੁਬਾਰਾ ਕੁਝ ਮਿਲਣਾ ਤਾਂ ਇੱਥੋਂ ਮਿਲਣਾ ਹੈ। ਇਹ ਪਾਰਲੀਮੈਂਟ ਜਿਹੜੀ ਦੁਬਾਰਾ ਬਣਾਈ ਜਾਣੀ ਚਾਹੀਦੀ ਹੈ।
ਇਹ ਪਿੰਡ ਦੇ ਲੋਕ ਇਕੱਠੇ ਹੋਣ, ਇਹ ਜਾਣ ਲੈਣ ਕਿ ਸਰਕਾਰਾਂ ਨੇ ਨਾ ਤਾਂ ਅਜੇ ਤੱਕ ਕੁਝ ਦਿੱਤਾ, ਨਾ ਕੋਈ ਦੇਣਾ ਕੁਝ, ਕਿਉਂਕਿ ਸਰਕਾਰਾਂ ਦੇ ਹੀ ਨਹੀਂ ਸਕਦੀਆਂ। ਸੇਖੋਂ ਸਾਹਿਬ, ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਜਿਹੜੀ ਨੌਜਵਾਨੀ ਆ ਉਹ ਦੁਬਾਰਾ ਇਕੱਠੀ ਹੋਊਗੀ? ਕਿਉਂਕਿ ਕੁਛ ਕੁ ਨੌਜਵਾਨੀ ਨਸ਼ਿਆਂ ਦੇ ਵਿੱਚ ਚਲੀ ਗਈ, ਕੁਛ ਕੁ ਨੌਜਵਾਨੀ ਜਹਾਜ਼ ਦੀ ਟਾਕੀ ਨੂੰ ਹੱਥ ਪਾ ਕੇ ਬਾਹਰ ਚਲੀ ਗਈ, ਤੇ ਕੁਛ ਕੁ ਨੌਜਵਾਨੀ ਜਿਹੜੀ ਮੁੱਦਾ ਲੈ ਕੇ ਤੁਸੀਂ ਚੱਲੇ ਹੋ ਕਿ ਗੈਂਗਸਟਰ ਕਹਿ ਕੇ ਮੁੰਡਿਆਂ ਨੂੰ ਮਾਰ ਰਹੀ ਆ ਪੁਲਿਸ। ਤੇ ਹੁਣ 4 ਨੌਜਵਾਨ ਜਿਹੜੇ ਕਬੱਡੀ ਦੇ ਸੁਪਰਸਟਾਰ ਮੰਨੇ ਜਾਂਦੇ ਸੀ, ਉਹਨਾਂ ਦੇ ਉੱਪਰ ਹੀ ਇੱਕ ਪਰਚਾ ਦਿੱਤਾ ਗਿਆ। ਉਹ ਵੀ ਤੁਸੀਂ ਪ੍ਰਚਾਰ ਕਰ? ਨਹੀਂ, ਮੈਂ ਤੁਹਾਨੂੰ ਦੱਸਦਾ, ਉਹ ਪ੍ਰਚਾਰ ਉਹਦਾ ਇੱਕ ਪਾਰਟ ਹੈ। ਮੈਂ ਅਸਲੀ ਗੱਲਾਂ ਹੋਰ ਬਹੁਤ ਕਰਨੀਆਂ ਚਾਹੁੰਦਾ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ ਜੀ। ਨੌਜਵਾਨੀ ਦਾ ਕੀ ਕਸੂਰ ਹੈਗੀ ਆ? ਇਹ ਕਸੂਰਵਾਰ ਬੈਠੇ, ਮੈਂ ਕਸੂਰਵਾਰ ਬੈਠਾ, ਜਿਹੜੇ ਸੀਨੀਅਰ ਬੰਦੇ ਆ ਜਿਨ੍ਹਾਂ ਦੇ ਸਾਹਮਣੇ ਪੰਜਾਬ ਬਰਬਾਦ ਹੋਇਆ। ਮੈਂ ਆਪਣੀ ਹਰ ਗੱਲ 'ਚ ਕਹਿੰਦਾ ਹੁੰਦਾ ਕਿ ਜਿਹੜੇ ਇੱਥੇ ਸਿਆਣੇ ਬੰਦੇ ਬੈਠੇ 50-60 ਸਾਲ ਦੀ ਉਮਰ ਤੋਂ ਵੱਡੀ ਦੇ, ਉਹ ਦੱਸਣ ਕਿ ਸਾਡੇ ਮਾਪਿਆਂ ਨੇ ਸਾਨੂੰ ਪੰਜਾਬ ਇਹੋ ਜਿਹਾ ਦਿੱਤਾ ਸੀ ਜੋ ਅੱਜ ਪੰਜਾਬ ਅਸੀਂ ਲੈ ਕੇ ਆਏ ਆ ਜਾਂ ਅੱਜ ਸਾਡੇ ਸਾਹਮਣੇ ਹੈ, ਇਹ ਇਹੋ ਜਿਹਾ ਸੀ ਕਿਤੇ? ਫਿਰ ਉਹ ਕਿੱਧਰ ਗਿਆ ਪੰਜਾਬ? ਉਹ ਅਸੀਂ ਬੱਚਿਆਂ ਨੇ ਗਵਾਇਆ, ਸਾਡੇ ਨੇ, ਉਹ ਸਾਡੇ ਸਾਹਮਣੇ ਗਵਾਚਿਆ। ਮੈਂ ਹੁਣੇ ਜਿਹੜੀ ਗੱਲ ਕਰ ਰਿਹਾ ਸੀ ਵੀ ਪਿੰਡਾਂ ਦੇ ਵਿੱਚੋਂ ਚੁਣ ਲਏ ਉਹਨਾਂ ਨੇ, ਅੱਡ ਅੱਡ ਕਰ ਲਏ, ਵੰਡ ਲਏ, ਤਾਂ ਮੰਡੀਆਂ ਪਾਤੀਆਂ, ਤੂੰ ਅਕਾਲੀ ਹੈ, ਤੂੰ ਕਾਂਗਰਸੀ ਹੈ, ਤੂੰ ਹੁਣ ਆਪ ਵਾਲੇ ਆ ਗਏ, ਨਵੀਂ ਦੁਕਾਨ ਖੁੱਲ ਗਈ, ਠੀਕ ਹੈ, ਕੱਲ ਹੋਰ ਕੋਈ ਸਾਡੇ ਵਰਗੇ ਆ ਜਾਣਗੇ। ਇਹਨਾਂ ਨੇ ਦੇਣਾ ਕੁਛ ਨਹੀਂ ਕਿਸੇ ਨੇ। ਮੈਂ ਕਹਿਣਾ ਇਹ ਚਾਹੁੰਦਾ, ਮੇਰੀ ਗੱਲ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਹ ਸੀ ਕਿ ਸਰਕਾਰਾਂ ਦੇ ਕੋਲ ਤੁਹਾਨੂੰ ਦੇਣ ਨੂੰ ਕੁਝ ਨਹੀਂ ਹੈ, ਕਿਉਂਕਿ ਸਰਕਾਰਾਂ ਨੇ ਤੁਹਾਡੇ ਤੋਂ ਲੈਣਾ ਹੈ। ਮਾਲਕ ਤੁਸੀਂ, ਜ਼ਮੀਨਾਂ ਤੁਹਾਡੀਆਂ, ਹਰ ਚੀਜ਼ ਤੁਹਾਡੇ ਕੋਲ, ਤੇ ਉਹਨਾਂ ਕੋਲ ਕੀ ਹੈ? ਫਿਰ ਤੁਹਾਡੇ ਚੁਣੇ ਹੋਏ ਜੀ। ਜਦ ਇਹ ਹੋਵੇ ਨਾ ਵੀ ਕਿਤੇ ਉੱਤੋਂ ਅਕਾਲ ਪੁਰਖ ਨੇ ਹੁਕਮ ਕਰਤਾ ਵੀ ਇਹ ਤੁਹਾਡੇ ਮਾਲਕ ਹੈ ਜੀ, ਤੁਸੀਂ ਇਹਨਾਂ ਦੀ ਮੰਨਣੀ ਹੈ, ਜਿਵੇਂ ਅੱਗੇ ਰਜਵਾੜਾ ਸ਼ਾਹੀਆਂ ਹੁੰਦੀਆਂ ਸੀ। ਹੁਣ ਤਾਂ ਆਪਾਂ ਚੁਣਦੇ, ਬੇਸ਼ੱਕ ਉਹ ਭੁਲੇਖਾ ਸਾਨੂੰ ਇੱਕ ਵੀ ਅਸੀਂ ਚੁਣਦੇ ਆ, ਸਾਨੂੰ ਬਿਲਕੁਲ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ ਉਹੀ ਬੰਦੇ ਚੁਣੇ ਜਾਂਦੇ ਆ। ਅੱਜ ਵੀ ਜਦ ਲਾਓ ਸਾਹਿਬ ਤੁਸੀਂ 2 ਪਾਰਟੀਆਂ ਦਾ ਤਾਂ ਆਪਾਂ ਦੇਖਿਆ ਸੀ, ਤੀਜੀ ਦਾ ਦੇ ਆਪਣਾ ਹਾਲ ਵਿਖਾ ਦਿੱਤਾ ਆਪਾਂ ਨੂੰ। ਅੱਜ ਸਾਡੇ ਕੋਲ ਆਪਸ਼ਨ ਕੀ ਹੈਗੀ? ਸਾਡੇ ਕੋਲ ਚੁਣਨ ਵਾਸਤੇ ਫਿਰ ਅੱਗੇ ਕੋਈ ਨਹੀਂ। ਅੱਜ ਫਿਰ ਅਕਾਲੀ ਕੱਛਾ ਮਾਰਦੇ ਫਿਰਦੇ ਆ, ਪੰਜਾਬ ਬਚਾਓ ਯਾਤਰਾ, ਜਿਵੇਂ ਪੰਜਾਬ ਲੁੱਟਿਆ ਹੋਵੇ ਨਾ, ਪੰਚਾਇਤ ਵਾਲੇ ਮੇਰੇ ਸਾਹਮਣੇ ਬੈਠੇ, ਇਹਨਾਂ ਨੇ ਲੁੱਟਿਆ, ਇਹ ਸੁਖਬੀਰ ਬਾਦਲ ਬਚਾਊਗਾ ਕਿ ਹੁਣ ਇਹ ਲੁਟੇਰੇ ਨੇ, ਉਹ ਬਚਾਉਣ ਵਾਸਤੇ ਆ ਰਹੇ। ਹੁਣ ਇਹ ਸਵਾਲ ਕੌਣ ਕਰੇ ਇਹਨਾਂ ਨੂੰ? ਅਸੀਂ ਤਾਂ ਇਹਨਾਂ ਕੋਲ ਇਹ ਗੱਲਾਂ ਲੈ ਕੇ ਆਉਣੇ ਵੀ ਸਵਾਲ ਕਿੱਥੇ ਗਿਆ, ਮਰ ਗਿਆ ਆਪਣਾ। ਆਪਾਂ ਪੰਜਾਬੀ ਸੀ, ਉਹ ਗੈਰਤਾਂ ਕਿੱਥੇ ਗਈਆਂ? ਬੱਚਿਆਂ ਨੂੰ ਨਾ ਕਹੀਏ ਤਾਂ ਨਸ਼ਿਆਂ ਨੇ ਮਾਰ ਲਏ। ਨਸ਼ੇ ਕਿਵੇਂ ਆਏ? ਸਾਡੀ ਨਿਗਰਾਨੀ, ਅਸੀਂ ਤਾਂ ਵੱਢਦੇ ਰਹੇ, ਬਾਕੀ ਗੱਲ ਕਰਕੇ ਹਟੇ, ਸਾਡੇ ਮੋਹਤਬਰਾਂ ਨੇ ਵੱਡੇ। ਹੁਣ ਅਸੀਂ ਕਹਿੰਦੇ ਵੀ ਨਸ਼ੇ ਜਿਹੜੇ ਹੈਗੇ ਅਸੀਂ ਆਪ ਆਪਦੇ ਬੱਚਿਆਂ ਨੂੰ ਬਰਬਾਦ ਕੀਤਾ। ਸੱਚ ਹੈ ਇਹ ਕੌੜੇ ਸੱਚ ਜਿਹੜੇ ਹੈਗੇ ਪਤਾ ਹੋਣੇ ਚਾਹੀਦੇ ਆ, ਤਾਂ ਹੀ ਕੁਛ। ਜੇ ਅਸੀਂ ਗੁਨਾਹਗਾਰੀ ਦੂਜੇ 'ਚ ਭਾਲਾਂਗੇ, ਇਹ ਪੁਲਿਸ ਆ ਸੇਖੋਂ ਸੀਗਾ, ਇਹਨੇ ਆਹ ਧੱਕੇ ਕਰਤੇ ਜੀ, ਭਗਵੰਤ ਮਾਨ ਆ ਗਿਆ ਜੀ ਸੀਟ ਤੇ ਬਹਿ ਕੇ, ਇਹਨੇ ਵਾਅਦੇ ਕੀਤੇ ਸੀ, ਇਹ ਨਹੀਂ ਕੀਤੇ। ਇਹ ਚੁਣਨ ਵਾਲੇ ਬੰਦਿਆਂ ਨੇ ਜਿਹੜਾ ਹੈਗਾ, ਉਦੋਂ ਅੱਖਾਂ ਦੇ ਪਰਦੇ ਜਿਹੜੇ ਹੈਗੇ ਆ, ਉਹ ਕਦੋਂ ਅਸੀਂ ਖੋਲਾਂਗੇ? ਅੱਜ ਜੇ ਇੱਕ ਭੁਲੇਖਾ ਖਾਧਾ, ਅਸੀਂ ਠੱਗੀ ਖਾਧੀ, ਜਿਹੜਾ ਭਗਵੰਤ ਮਾਨ ਨੂੰ ਲਿਆਂਦਾ, ਇੱਕ ਆਪਣੀ ਜਾਗਰੂਕਤਾ ਵੀ ਦਿਖਾਈ ਦਿੱਤੀ ਇਹਦੇ 'ਚ। ਤੁਸੀਂ 2 ਪਾਰਟੀਆਂ ਦਾ ਨਕਾਰਿਆ, ਬੇਸ਼ੱਕ ਇਹਨਾਂ ਨੇ ਧੋਖਾ ਦਿੱਤਾ, ਸਾਨੂੰ ਤਾਂ ਨਹੀਂ ਪਤਾ ਸੀ ਕਿਸੇ ਨੂੰ। ਅਸੀਂ ਵੀ ਸੋਚਦੇ ਸੀ ਬੈਠੇ, ਭਾਵੇਂ ਅਸੀਂ ਸ਼ਹਿਰੀ ਹਾਂ, ਵੀ ਹਾਂ ਵੀ ਕੁਛ ਨਾ ਕੁਛ ਤਾਂ ਮੋੜਨਗੇ ਜੀ, ਤੇ ਇੰਨੇ ਠੱਗ ਤਾਂ ਨਹੀਂ ਪਤਾ ਸੀ। ਪਰ ਗੱਲ ਇਹ ਵੀ ਜੇ ਇਹ ਨਾ ਬਣਦੇ ਤਾਂ ਤੁਹਾਨੂੰ ਭੁਲੇਖਾ ਰਹਿਣਾ ਸੀ। ਚੰਗਾ ਹੋ ਗਿਆ, 2 ਲਟੇਰੇ ਪਾਸੇ ਹੋ ਗਏ, ਤੀਜੇ ਜਿਹੜੇ ਐਕਸਪੋਜ਼ ਹੋ ਗਏ। ਫਿਰ ਹੁਣ